ਸੀਸੀਟੀਵੀ ਲਵਾਏ ਆ ਤੇ ਉਹਨਾਂ ਦੇ ਕੈਮਰਾਮੈਨ ਵੀ ਲੱਭ ਰਹੇ ਆ। ਇਹਨੇ ਮਸ਼ੀਨ ਲੈ ਕੇ ਆਂਦੀ, ਉਹਨੇ ਹੁਣ ਜਾਣਾ ਸੀ ਵਾਪਸ, ਉਠਾ ਕੇ ਕਹਿਣ ਡਈ ਕਾਹਨੂੰ ਉੱਠ ਜਾ ਮੈਂ ਝਾੜੂ ਮਾਰਨਾ। ਸੀਸੀਟੀਵੀ ਸੁਬਾਹ ਇਹਦਾ ਦਾਦਾ ਉੱਠ ਕੇ ਬਟਨ ਸੁੱਟਦਾ ਸੀ ਤੇ ਘਰਦਿਆਂ ਨੂੰ ਕਹਿ ਦਿੰਦਾ ਸੀ ਕਿਉਂ ਆ ਬਾਈ। ਤਾਜੀ ਸੀਸੀਟੀਵੀ ਲੈਣ ਗਿਆ ਦੁਕਾਨ ਤੋਂ ਤੇ ਮਗਰੋਂ ਸਾਰਾ ਕੁਝ ਲੁੱਟਿਆ ਗਿਆ। ਉਧਰ ਦਾ ਸਿਸਟਮ ਨਾ ਹਲਕਾ ਟਿਸ਼ੂ ਚੁੱਕ ਲਿਆ, ਦਾਣਾ ਪੁੱਛ ਲਿਆ, ਇਹਨੇ ਲਿਆਂਦੀ, ਉਹ ਮੈਂ ਦੇਖਿਆ ਤੇ ਉਹ ਮਸ਼ੀਨ ਬਾਹਰ ਵਾਸ ਮਾਰਨ ਡਈ। लब मुफ्त हुए बदनाम किसी से हाय दिल को लगा के मुफ्त हुए बदनाम नहीं कर सकते ਲੇਕਿਨ ਜਿੱਦਾਂ ਤੁਸੀਂ ਆਏ ਮੁਫਤ ਹੋ हाँ मका लब मुफ्त हुए बदनाम किसी से हाय दिल को लगा के मुफ्त हुए ਨਾਲ ਮੇਰਾ ਵੀ ਸੁਣਦਾ। नहीं ਪੁਰਾਣਾ ਬੇਟੇ ਉਸਤਾਦ ਜੀ ਪੁਰਾਣਾ ਦੌਰ ਸੀਗਾ ਹਨਾ। मुकेश आदा हाँ ਦਿਲ ਕਾ ਦਿਆ ਜਲਾਇਆ ਆਵਾਜ਼ ਤੁਹਾਡੀ ਹੋਵੇ ਚੁਆਇਸ ਮੇਰੀ ਹੋਵੇ ਗਾਣਾ ਉਸਤਾਦ ਦੀ ਸੁਣਾ ਦੇ यार सेफ्टी भी तेरी होवे ना किते ਰਿਤਿਕ ਰੋਸ਼ਨ ਦੀ ਫਿਲਮ ਨਹੀਂ हैं ਉਹ ਰਿਤਿਕ ਰੋਸ਼ਨ ਦੀ ਫਿਲਮ ਜਿਹੜੀ ਕੋਈ ਮਿਲ ਉਹ ਜਿਹਦੇ ਚੋਂ ਨਕਾਬ ਜਿਹਾ ਪਾਇਆ ਕ੍ਰਿਸ਼ ਇਹਦਾ ਥੋੜਾ ਜਿਹਾ ਰੰਗ ਚਿੱਟਾ ਹੋ ਜਾਏ ਨਾ ਤੇ ਉਹ ਜਿਹੜਾ ਜ਼ੁਬਾਨ ਨਹੀਂ ਕੱਢਦਾ ਉਹਦੇ ਵਰਗਾ वो जेड़ा जुबान फाड़दा है ਕੋਈ ਮਿਲ ਗਿਆ ਫਿਲਮ ਵਾਲਿਆਂ ਨਾਲ ਜਾ ਕੇ ਲੜ ਪਏ ਕਿਉਂ? ਜਾਦੂ ਨੂੰ ਫੜ ਕੇ ਕਹਿੰਦਾ ਮੇਰਾ ਮੁੰਡਾ ਘਰ ਨਹੀਂ ਆਂਦੇ ਤੁਸੀਂ ਇਹਨੂੰ ਫਿਲਮਾਂ 'ਚ ਕੰਮ ਕਰਾਉਂਦੇ। ਏਦਾਂ ਦੇ ਸਿਆਣੇ ਨਾ ਨਸ਼ਈਆਂ ਨੂੰ ਉਠਾ ਕੇ ਪੁੱਛਣਗੇ ਉਹ ਮੱਚ ਹੈਗੀ, ਉਹ ਮੱਚ ਹੈ ਚਾਚਾ ਤੂੰ ਘਰ ਬਹਿ ਜਾ ਜੀ। दिल जलता है तो जलने दे आंसू न बहा फरियाद न कर दिल जलता है तो जलने दे दिल जलता है दिल जलता है केएल सहगल साहब का स्टाइल सी है ਉਸਤਾਦ ਜੀ ਤੁਹਾਡੇ ਸਾਰ ਚੰਗੇ ਨਹੀਂ ਹੈਗੇ इसके केएल सहगल साहब कोई उधर कोई तलफ्फुज़ नहीं सी हुंदा उर्दू नहीं सी इदा अच्छा होता ਠੀਕ ਹੋ हाँ ਮੈਡਮ ਲਤਾ ਜੀ ਨੇ ਉਰਦੂ ਸਿੱਖੀ ਵੀ ਹੈ, ਬਾਅਦ ਚ ਇੱਕ ਟੀਚਰ ਰੱਖਿਆ ਸੀ, ਲੇਕਿਨ ਤੁਹਾਡੇ ਸਾਰ ਠੀਕ ਨਹੀਂ ਲੱਗੇ ਮੈਨੂੰ ਯਾਰ। ਇਹ ਸਾਡਾਂ ਦੇ ਵੇਖ ਜ਼ਰਾ ਉਸਤਾਦ ਜੀ ਦੀਆਂ ਸਾਡਾਂ ਦੇ ਵੇਖ ਮਿੱਟੇ ਓਏ ਆਰਟਿਸਟ सैडा मैं छोटियां करा लियां सैडा मैं छोटियां कराइयां क्यों सर? सैडा तो हल्के करा ले 125 ਦੇ ਇਸ਼ਾਰੇ ਲੱਗਣ ਦੇ ਸਾਡਾ। हाँ पर जब थले ना आ जी ਉਹ ਤੁਹਾਡੇ ਲਾਗੇ 'ਚ ਆ ਗਿਆ 125। हाँ अच्छा यार इलाके दी गल ना कर ਉਹਦਾ ਇਲਾਕਾ ਪਹਿਲੇ ਕਿਤੇ ਹੁੰਦਾ ਸੀ ਹਾਂ ਹੁਣ ਉਹਦਾ ਇਲਾਕਾ ਬਿਲਕੁਲ ਉਂਝ ਦਾ ਹੀ ਆ ਹਾਂ ਲੇਕਿਨ ਦੁਨੀਆ ਚੇਂਜ ਹੋ ਰਹੀ ਇਲਾਕਾ ਚੇਂਜ ਨਹੀਂ ਹੁੰਦਾ ਮਾइंड चेंज ਹੁੰਦਾ ਹਾਂਜੀ सोच चेंज होती दरो दीवार कभी चेंज नहीं होते आपकी सोच चेंज होती है ਇਹ ਬਾਤ ਵੱਡੀ ਗੱਲ ਆ ਭਾਈ ਵੱਡੀ ਗੱਲ ਆ ਸਾਜੀ ਜੇ ਇਸ ਇਲਾਕੇ 'ਚ ਪਿੱਤਲ ਨੂੰ ਜ਼ੰਗ ਲੱਗ ਜਾਵੇ ਪਿੱਤਲ ਨੂੰ ਜ਼ੰਗ ਲੱਗਦਾ ਵਾ ਵੈਸੇ ਨਹੀਂ ਲੱਗ ਲੱਗਦਾ ਗਿਆ ਵਾ। ਪਿੱਤਲ ਨੂੰ ਜ਼ੰਗ ਲੱਗ ਗਿਆ ਤੁਸੀਂ ਯਕੀਨ ਮੰਨੋ ਇਸ ਬੱਚੇ ਦੇ ਨੈਣ ਨਕਸ਼ ਇੱਥੇ ਆ ਕੇ ਵਾਜ਼ੇ ਹੋਏ ਆ। ਇਹ ਪਹਿਲੇ ਦਮੂਆ ਜਿਹਾ ਸੀਗਾ, ਮਾਈਨਸ ਚ ਗੁਰਬਤ ਹੈ ਤੇ ਘਰ ਕੀ ਉਹਨੂੰ ਮਾਈਨਸ ਚ ਵੀ ਕੋਲੋਂ ਦੇਣੇ ਨੇ। अच्छा गुरबत के पीछे मनफी भी बढ़िया ਵੀ ਸਾਡੀ ਤੋਂ ਪਾਮ ਸਿਟੀ ਨੂੰ ਰੋਲਣ ਦੇ ਹਾਂਜੀ ਹਾਂਜੀ ਕਿਹੜੀ ਪੰਸੜੀ ਕਿਹੜੀ ਸਾਡੀ ਤੇ ਗੁਰਬਤ ਹੈ ਨਾ ਜੀ। ਇੱਧਰ ਸਟੇਟ ਬੈਂਕ ਵਾਲਿਆਂ ਦੀ ਕਮਰਸ਼ੀਅਲ ਸ਼ੂਟ ਹੁੰਦੀ ਇਹਨਾਂ ਦੇ ਇਲਾਕੇ 'ਚ। ਸਾਜੀ ਨੂੰ ਸਟੀਰੋਇਡ ਸ਼ੁਰੂ ਕਰ ਲੈ स्टीराइड ਆਹ ਹੁਣ ਐਕਸਰਸਾਈਜ਼ ਆਪਣੀ ਠੀਕ ਹੋ ਜਾਣੀ। हेलो भाजी की गल कैमरा खिंचने मुंह ना नहीं आ की करने ਐਕਸਰਸਾਈਜ਼ ਕਰਨ ਦੇ ਆ ਵਾ। ਆ ਜਿਹੜੀ ਹੁਣ ਕਰਨੇ ਅਸੀਂ ਆ ਮੂੰਹ ਨਾ ਇਹ ਐਕਸਰਸਾਈਜ਼ ਆ ਕਿਹਦੀ ਐਕਸਰਸਾਈਜ਼ ਹੈ ਕਿਹੜੇ ਬਾਡੀ ਦੇ ਕਿਹੜੇ ਪਾਰਟ ਦੀ ਐਕਸਰਸਾਈਜ਼ ਆ ਮੇਰਾ ਭੁੱਲਿਆ ਨਹੀਂ ਹੋਇਆ ਆ ਥੱਲੋਂ। ਅੱਛਾ। ਇਹ ਗਲੇ ਦੀ ਐਕਸਰਸਾਈਜ਼ ਆ। ਕੀ ਕਿਦਾਂ ਇਹ ਤੇ ਇੱਕਦਮ ਬਿਠਾ ਹੋ ਗਿਆ। यार एक मिनट जा ਉਸਤਾਦ ਜੀ ਇਦਾਂ ਲੱਗਦਾ ਬਰਫ਼ ਬੁਝਣ ਬਦਲਦੇ ਆ। एक मिनट आपको किसने बताई सर ये ਇੱਕ ਆਪਣਾ ਇੱਕ ਹੁੰਦਾ ਸਿਸਟਮ। अच्छा ये आपने खुद बना ली है ਨੈਟ ਤੋਂ ਵੀ ਤੁਸੀਂ ਦੇਖਣਾ ਵਾ, ਤੁਸੀਂ ਲਿਖਣਾ ਮਿੱਠਾ ਐਕਸਰਸਾਈਜ਼, ਤੁਹਾਨੂੰ ਸਾਰਾ ਬਾਹਰ। अच्छा मतलब एक मिनट यार एक मिनट भैया आप अच्छा आप लोग आपने ये खुद बनाई है और आपने ये सोचा कि इसको मैं ऐसे ये खींच पड़ेगी तो ये मांस जो है जिल्द
ये टाइट होगी टाइट हो जाएगी। तो ये क्या है दर्द है? ਇਹ ਦੇਖੋ ਨਾ ਹੁਣ ਸਾਰਾ अच्छा ये सिर्फ ਇਹਦੀ ਹੈ ਜਾਂ ਕੋਈ ਹੋਰ ਵੀ ਸੋਚ? ਇਹ ਸਿਰਫ ਇਹਦੀ ਆ। ਹੁਣ ਤੁਹਾਡੀ ਇਹ ਜਿਹੜੀ ਸਾਈਡ ਹੈ ਭਾਰੀ ਹੈ, ਕਿਸ time ਗੱਲਾਂ। ਗੱਲ ਸੋਚਣ ਦੀ ਆ, ਸੱਜੀ ਜਾਂ ਖੱਬੀ। ਹੁਣ ਤੁਹਾਡੀ ਲੈਫਟ ਸਾਈਡ ਦੀ ਗੱਲ ਸੋਚੀ ਤੁਸੀਂ ਕਰਨਾ ਤਾਏ ਨੂੰ ਫਾਲੋ ਜੋ यार एक मिनट यार ਰਾਜੀ ਸੱਚੀ ਮੁੱਚੀ ਚਿੜੀ ਨੂੰ ਵਟਾ ਵੱਜੇ ਨਾ ਤੇ ਉਹ ਆਖਰੀ ਸਾ ਪੈਂਜ ਕਰਦੀ। नहीं एक मिनट ठहर। अच्छा एक आधी सी ਇਹ ਲੈਫਟ ਸਾਈਡ ਦੀ ਆ ਤੇ ਤੁਹਾਡੀ। ਇਧਰਲੀ ਦੀ ਕਰਨੀ ਹੋਵੇ ਅੱਛਾ ਇਹ ਕਿੰਨੀ ਦੇਰ ਕਰਨੀ ਹੈ? ਇਹ ਤੁਸੀਂ ਦਿਹਾੜੀ ਦੇ ਵਿੱਚ ਸਟਾਰ ਤੁਸੀਂ 15 ਮਿੰਟ ਤੋਂ ਲਾਉਣਾ ਵਾ। 15 ਮਿੰਟ ਚ ਕਰੀ ਜਾਣਾ। ਹਾਂਜੀ ਦੇਖੋ ਜੀ ਤੇ ਨਹੀਂ ਦੇਖੇ ਅੱਛਾ ਇਹ ਆ ਗਈ ਗੱਲਾਂ ਦੀ। ਹਾਂਜੀ, ਗੱਲਾਂ। ਤੇ ਉਹ ਹੋ ਗਈ ਇਹਦੀ ਇਹਦੀ ਸੀ। ਤੇ ਹੋਰ ਕੋਈ? ਇਹ ਹੁਣ ਹੋਂਠ ਤੁਹਾਡੇ ਮੋਟੇ ਹੋ ਜਾਣ, ਹਾਂ ਜਿਵੇਂ ਰਾਖੀ ਸਾਵਰ ਟੈਪ ਹੋਂਠ ਹੋ ਜਾਣ। ਸੀਰੀਅਸ ਆਪਾਂ ਫਿਰ ਫੈਸਲਾ ਰਾਖੀ ਸਾਵਣ ਸ਼ੋਅ ਵੇਖੀ ਸਾਡਾ। ਅੱਲਾਹ ਆਪਣੀ ਜ਼ਿੰਦਗੀ ਕਰੇ ਵੀ ਮੈਂ ਕਿਹੜਾ ਫੈਰ ਮਾਰਦਾ। ਪਲੀਜ਼ ਯਾਰ ਪਲੀਜ਼। ਅੱਛਾ ਇਹ ਜਦੋਂ ਹੋਂਠ ਮੋਟੇ ਹੋ ਜਾਣ ਉਦੋਂ ਕੀ ਕਹਿੰਦਾ? ਅਕਸਰ ਤੁਸੀਂ ਦੇਖਿਆ ਅੱਜ ਕੱਲ ਇੰਜੈਕਸ਼ਨ ਲਵਾਏ ਜਾਂਦੇ ਹਾਂ ਹੋਂਠ ਮੋਟੇ ਕਰਨ ਲਈ ਲੜਕੇ ਲੜਕੀਆਂ ਹੋਂਠ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਤੁਸੀਂ 15 ਦਿਨਾਂ ਦੇ ਵਿੱਚ ਹੋਂਠ ਤੋਂ ਆਪਣੀ ਮਰਜ਼ੀ ਤੇ ਕਰ ਸਕਦੇ ਆ। ਦੇਖੋ ਅੱਛਾ ਇਹ ਹੋਂਠ ਕੱਲੇ ਕਰਨਾ ਤੁਹਾਨੂੰ ਅੱਖਾਂ ਕੋਈ ਐ ਕਰਨੇ ਆ? ਉਹ ਦੇਖਣਾ ਵੀ ਹੋਂਠ ਬਾਹਰ ਆਉਂਦੇ ਪਲੀ ਜੀ ਬਣਾਉਣੀ। ਅੱਛਾ ਇਧਰ ਮੋਟੇ ਹੋ ਜਾਣਗੇ ਹਾਂਜੀ। ਯਾਨੀ ਟੀਕੇ ਲਵਾਉਣ ਦੀ ਲੋੜ ਨਹੀਂ। ਨਹੀਂ। ਤੇ ਜੇ ਅਗਰ ਬਰੀਕ ਕਰਨੇ ਆ? ਬਰੀਕ ਅੰਦਰ ਨੂੰ ਅੱਛਾ ਅੰਦਰ ਨੂੰ। ਤੇ ਕੰਨਾਂ ਅੱਛਾ ਦੀ ਇਹ ਕੋਈ ਫੇਸ ਦੀ ਐਕਸਰਸਾਈਜ਼ ਆ? ਫੇਸ ਐਕਸਰਸਾਈਜ਼ Okay. ਫੇਸ ਦੀਆਂ ਵਾਕਾਂ ਨੇ। ਓਕੇ ਹੋਰ ਕੋਈ ਇਧਰ? ਹੁਣ ਤੁਸੀਂ ਇਹ ਮੱਥਾ ਕਿੰਨਾ ਵਧਿਆ ਹੁੰਦਾ, ਹਾਂ ਅੱਗੇ ਨੂੰ ਹੁੰਦਾ ਮੱਥਾ ਅੱਗੇ ਨੂੰ ਹੁੰਦਾ। ਯਾਨੀ ਬਚਪਨ ਚ ਮਾਂ ਨਹੀਂ ਬਣਾ ਸਕੀ ਨਹੀਂ ਬਣਾ ਸਕੀ ਉਹ ਕੋਬ ਟੈਪ ਜਿਹਾ ਹੋ ਗਿਆ। ਹਾਂਜੀ ਉਹਦਾ ਇਹ ਪਿੱਛੇ ਨੂੰ ਕਰ ਰਹੇ ਹੋ ਤੁਸੀਂ ਮੱਥਾ ਮੱਛਾ ਨਹੀਂ ਮੱਛਾ। ਆਹੋ ਇਹ ਮੱਥਾ ਤੁਸੀਂ ਪਿੱਛੇ ਕਰ ਰਹੇ ਹਾਂਜੀ। ਇਹ ਤਾਂ ਅੱਗੇ ਨਹੀਂ ਹੋਏਗਾ ਇਹਦੇ ਕਰਕੇ। ਨਹੀਂ ਭਾਜੀ ਤੁਸੀਂ ਲੰਬੇ ਬੈਕ ਕਰਦਾ ਨਾ ਪਿੱਛੇ ਜਾ ਕਰੀ ਯਾਰ ਪਿੱਛੇ ਨੂੰ ਸੁੱਟਣੇ ਡੇਲੀ। ਅੱਛਾ ਫਿਰ ਇੱਕ ਮੈਨੂੰ ਦੋਸਤ ਨੇ ਦੱਸੀ ਸੀ ਕਿ ਇਹ ਕਰਾ ਕੇ ਨਾ ਉਂਗਲਾ ਤੁਹਾਡੀ ਐ ਸ਼ੇਅਰ ਕਰਨਾ ਹੈ ਕਰਕੇ ਹਾਂ ਇਹਦੇ ਨਾਲ ਕੀ ਹੋਏਗਾ? ਇਹ 10 ਮਿੰਟ ਲੱਗ ਜਾਣਗੇ ਤੁਹਾਡੇ। ਇਹਦਾ ਹੋਣਾ ਕੁਝ ਨਹੀਂ ਵੀ ਤੁਹਾਡੇ 10-15 ਮਿੰਟ ਨਾ ਐਵੇਂ ਤਾਂ ਬੋਰ ਨਹੀਂ ਹੋਗੇ। ਹਾਰਡ ਲੱਗੇ ਰਹੋ। ਤਾਜੀ ਇਹਨੇ ਦੁਕਾਨਦਾਰ ਨੂੰ ਕਿਹਾ ਕਿਲੋ ਚੀਨੀ ਦੇ ਦੇ, ਬਾਅਦ ਚ ਐਂ ਕਰਨ ਲੱਗ ਕਹਿੰਦਾ ਪਤਾ ਨਹੀਂ ਨਾ ਕਰਨ ਲੱਗੇ। ਅੱਛਾ ਇਹ ਇੱਕ ਮਿਸਾਲ ਇਹ ਐਕਸਰਸਾਈਜ਼ ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੋ? ਜਸਟ ਨਹੀਂ ਭੁੱਖੇ ਪੇਟ ਕਰਨੀ। ਭੁੱਖੇ ਪੇਟ। ਹਾਂਜੀ ਤਾਜੀ ਜਦੋਂ ਮਰਜ਼ੀ ਜਾਂਦੀ ਕੇ ਹਾਂਜੀ ਹਾਂ ਨਹੀਂ ਤੇ ਗੱਲੀ ਖਲੋ ਕੇ ਆ ਨਹੀਂ ਐਕਸਰਸਾਈਜ਼ ਕਰਨ ਤੇ ਗੱਲ ਵਾਲੀ ਕਿਹੜੀ ਤੁਹਾਨੂੰ ਫਾਜ ਨਹੀਂ ਪਊਗਾ। ਹਾਂ ਕਿੱਥੇ ਕਰੀਏ ਕੋਈ ਤੁਹਾਨੂੰ ਫਾਜ ਨਹੀਂ ਪਊਗਾ। ਫਾਲਜ ਨਹੀਂ ਇੱਧਰ ਤਾਂ ਕਹਿੰਦਾ ਇੱਧਰ ਤੇ ਨਿਕਲ ਜਾਓ ਇੱਧਰ। ਅੱਛਾ ਫਾਲਜ ਨਹੀਂ ਪਊਗਾ। ਫਾਜ ਨਹੀਂ ਪਊਗਾ। ਉਹਦੀ ਕਿਹੜੀ ਐਕਸਰਸਾਈਜ਼ ਐਹੀ ਫਾਜ। ਆਹ ਮੂੰਹ ਦੀ ਇਹ ਕਰੋ ਜਰਾ ਸਾਰੇ ਕਰੋ। ਭਾਜੀ ਉਹਨੇ ਐਕਸਰਸਾਈਜ਼ ਦੱਸੀ ਅੱਲਾ ਮਾਫੀ ਦੇ। ਦੇਖੋ ਜੀ ਮਗਰਮੱਛ ਗਾਲੀ ਕਰਨ ਦਿਆ ਤੇ ਦੇਖੋ ਅੱਛਾ ਤਾਜੀ ਮਹਿੰਦੀ ਤੇ ਨਾ ਬਾਹਰ ਖਲੋਤਾ ਵਾਕ ਕਰਨ ਡਿਆ ਤੇ ਸਾਰੀ ਮਹਿੰਦੀ ਇਹਨਾਂ ਦੇ ਘਰ ਵੜ ਗਈ। ਇਹ ਤੇ ਨਹੀਂ ਕਹਿੰਦੇ ਘਰ ਦੇ ਬਾਹਰ ਖਲੋਤਾ ਗਲੀ ਦੇ ਆਪਣੇ ਬੂਹੇ ਦੇ ਬਾਹਰ ਖਲੋਤਾ ਜਿਹੜਾ ਤੇ ਜਿਹੜਾ ਕੋਈ ਬੰਦਾ ਯਾਰ ਉਹਨਾਂ ਦੇ ਘਰ ਵੜੀ ਜਾ ਉਹਨੇ ਕਿਹਾ ਪਤਾ ਨਹੀਂ ਖੈਰ ਚਲੋ ਦੇਖਦੇ ਇਹਦੇ ਮੋਟਰਸਾਈਕਲ ਦੇਖਦੇ ਆ ਕਿ ਮਸਲਾ ਕੀ ਬਣਿਆ। ਮੋਟਰਸਾਈਕਲ ਦੇ ਇਸ਼ਾਰੇ ਤੇ ਨੀ ਲਵਾਏ ਮੁੜਨਾ ਐਂ ਕਰਦਾ ਆਹੋ। ਬਿੱਟੇ ਦੀ ਮੁੜਨਾ ਹੈ ਤੁਸੀਂ ਉੱਪਰ ਵਾਲਾ ਹੋਂਠ ਮੋਟਾ ਕਰਨਾ ਹੈ, ਥੱਲੇ ਵਾਲਾ ਬਰੀਕ। ਅਸਲ ਉਹ ਓਹੋ ਤੁਹਾਡਾ ਹੋਂਠ ਬਾਹਰ ਨੂੰ ਆਏਗਾ ਐ ਹੋਏ ਯਾਰ ਉਹ ਸਹੀ ਹੈ। ਐਨ 3 ਮਿੰਟ ਕੀਤੀ। ਅੱਛਾ ਹੋ ਗਿਆ 3 ਮਿੰਟ ਕਿਦੋਂ ਕੀਤੀ ਤੁਹਾਲੇ? ਤੇ ਨਸੀਬ ਬੰਦ ਸਟੈਪ ਕੀਤੇ। ਅੱਛਾ ਮੇਰਾ ਇਹਦਾ ਭਰਾ ਆਂਡੇ ਤੇ ਉਹੀ ਐਕਸਰਸਾਈਜ਼ ਕਰਨ ਡਿਆ। ਉਹ ਆਂਡੇ ਕਹਿੰਦਾ ਅੱਜ ਕਤਲ ਹੀ ਹੋਏਗਾ ਤੇ ਉਧਰ ਨੂੰ ਚਲਾ ਗਿਆ। ਲੈ ਕਤਰੀਏਗਾ। ਮੈਂ ਇੱਕ ਆਪਣਾ ਚੈਨਲ ਬਣਾਉਣਾ ਚਾਹ ਰਿਹਾ ਤੁਹਾਡੀ ਇਜਾਜ਼ਤ ਦੇ ਨਾਲ। ਸਿਰਫ ਉਹਦੇ ਵਿੱਚ ਵਾਕਾਂ ਹੀ ਦੱਸਣੀਆਂ ਆਪਾਂ। ਯਾਰ ਵਾਕ ਤੁਰਨ ਨੂੰ ਕਹਿੰਦੇ ਨੇ ਯਾਰ ਪਲੀਜ਼ ਐਕਸਰਸਾਈਜ਼ ਕਹਿੰਦੇ ਐਕਸਰਸਾਈਜ਼ ਬੋਡੀ ਐਕਸਰਸਾਈਜ਼ ਫੇਸ ਦੀ ਐਕਸਰਸਾਈਜ਼। ਹਾਂਜੀ। ਵਾਕ ਜਿਹੜੀ ਉਹ ਤੂੰ ਵਾਕ ਨੂੰ ਐਕਸਰਸਾਈਜ਼ ਸਮਝਿਆ ਤੂੰ ਹਾਂ ਦਾ ਦਿਮਾਗ ਖਰਾਬ ਤੇਰਾ। ਰਿਹਰਸਲ ਹਾਂਜੀ ਹਾਂ ਇਹਦਾ ਨੱਕ ਦੇ ਇਹਦੇ ਫੈਸਲ ਦੇ ਨੱਕ ਦਾ ਕੋਈ ਨੱਕ ਦਾ ਕੋਈ ਦੱਸ। ਨੱਕ ਤੇ ਚੰਡਾ ਮਾਰੋ ਵਿੱਚ ਪਾਣੀ ਚ ਦੇਖ ਕੇ ਟੈਕ ਹੋ ਉਹ ਜਾਏਗਾ। ਨਹੀਂ ਯਾਰ ਇਹ ਚਬੜੀ ਤੇਰਾ ਮੈਂ ਵੀ ਕਹਿੰਦਾ ਇਹਦਾ ਮੱਥਾ ਸਿੱਧਾ ਕਰਨਾ ਹੋਵੇ ਤੇ ਮਤਲਬ ਅੱਛਾ ਓਕੇ ਇਹਦੇ ਸਲਾਹ ਪੁੱਛ ਰਹੇ ਆ ਕਿਸੇ ਦੀ ਕੀ ਹੈ ਉੱਤਰ ਜੇ ਕਰੀ ਭਾਜੀ ਇਹ ਬਿਗਾ ਚਿੱਬਾ ਹੋ ਜਾਣਾ ਨਾ ਪਤਾ ਕਿ ਪਹਿਲੇ ਚੰਗੀ ਤਰ੍ਹਾਂ ਸਿੱਖ ਲਓ ਹੁਣ ਕਿ ਆ ਸਾਈਡ ਬਾਹਰ ਆ ਜੀ ਅੰਦਰ ਚੱਲ ਜੇ। ਇਹ ਜਿੰਨੀ ਨੱਕ ਦਾ ਉਸਤਾਦ ਜੀ ਮੇਰੇ ਨੱਕ ਦਾ ਨੱਕ ਦੀ ਐਕਸਰਸਾਈਜ਼ ਉਹਨਾਂ ਨੇ ਹਾਲੇ ਇਲਾਜ ਨਹੀਂ ਨਿਕਲਿਆ। ਜਿੰਨੀ ਵਾਰੀ ਮੈਂ ਦੱਸਣਾ ਉਨੀ ਵਾਰੀ ਕਰੇਗਾ। 2-3 ਵਾਰੀ ਵੱਧ ਹੋ ਗਿਆ ਤੂੰ ਗਾਇਬ ਹੋ ਜਾਣਾ। ਐ ਮੱਥੇ ਵਾਲਾ ਤੂੰ ਮੈਨੂੰ ਵੈਸੇ ਮੱਥੇੋਂ ਦੁਖਣ ਡਿਆ ਮੈਂ ਤੂੰ ਨਾ ਕਰ।
ਤਾਂ ਜੇ ਡੇਲਾ ਡੋਨ ਦੀ ਮੇਰੇ ਡੇਲੇ ਆਹੋ ਯਾਰ ਜਿਹੜਾ ਆਇਆ ਕਰਦਾ ਏ ਇਹਦਾ ਹਾਂ ਉਧਰ ਮੇਰਾ ਉਹਨਾਂ ਨੂੰ ਕਰਕੇ ਦੱਸ। ਅੱਛਾ ਅਗਰ ਅੱਛਾ ਮੈਂ ਐਕਸਰਸਾਈਜ਼ਾਂ ਨੂੰ ਛੱਡੋ, ਮੈਂ ਇਹਦੀ ਪਿਛਲੀ ਲੌਜਿਕ ਸਮਝ ਗਿਆ ਅੱਛਾ ਕਿ ਵੀ ਜਿਹੜੀ ਇਹਦਾ ਮਤਲਬ ਤੂੰ ਨੱਕ ਅਗਰ ਛੋਟਾ ਕਰਨਾ ਤੂੰ ਐਂ ਕਰੀ ਜਾ ਉਹਦਾ ਇਹਦਾ ਤਾਂ ਹਿਸਾਬ ਕਿਤਾਬ ਆ। ਨੇਫਾ ਜਿਹਾ ਪਾ ਲੈਣਾ ਪਿੱਛੇ ਨੂੰ ਪਾ ਕੇ ਇੰਜ ਕਰ ਆਹ, ਜੀ 6 ਪੈਕ ਉਹ 6 ਪੈਕ ਨਹੀਂ ਇਸ ਤਰ੍ਹਾਂ ਇਹ ਮੂੰਹ ਮੂੰਹ ਦਾ ਤੇ 6 ਪੈਕ ਕਾਦੇ ਬਣਾਉਣੇ? ਢਿੱਡ ਤੇ ਕਹਿ ਰਹੇ ਉਹ ਹੋ ਪੇਟ ਤੇ ਪੜਦੇ ਹੁੰਦੇ। ਪਿੱਛੇ ਡਿੰਪਲ ਜਿਹੜੇ ਪੈਣ ਉਹ ਉਸਤਾਦ ਜੀ ਡਿੰਪਲ ਹਾਂ ਉਹ ਬੇਦਾ ਉਹ ਕਰਨਾ ਨਹੀਂ ਨਹੀਂ ਸਾਜੀ ਇਹ ਤੇ ਗਲਤੀ ਹੋਈ ਗਲਤ ਹੈ ਐ ਨਹੀਂ ਤਾਂ ਹੋਰ ਪੈਣਾ ਡਿੰਪਲ ਸਿੰਪਲ ਹੀ ਪਾਉਣੇ ਆ। ਨਹੀਂ ਉਹ ਕਹਿੰਦਾ ਜਿਹੜੇ ਪੈਂਦੇ ਹੋਣ ਕਿ ਨਾ ਪੈਂਦੇ ਹੋਣ ਪਾਣੇ ਨੇ ਮੈਂ ਪਾਣੇ ਨੇ ਫੇਰਾ ਠੀਕ ਆ ਅੱਛਾ ਤੇਰੀ ਹਰ ਐਕਸਰਸਾਈਜ਼ ਦੇ ਨਾਲ ਅੱਖਾਂ ਮੁੰਸਲਿਕ ਨੇ ਫੇਸ ਤੇ ਲੱਗੀਆਂ ਉਸਤਾਦ ਜੀ ਹੁਣ ਲਾ ਦਈਏ। ਹਰ ਬੰਦਾ ਦੇ ਕੋਈ ਅੱਖਾਂ ਤੋਂ ਬਗੈਰ ਕਰਕੇ ਦਿਖਾ, ਅੱਖਾਂ ਨੂੰ ਹਿਲਾਉਣ ਤੋਂ ਬਗੈਰ ਇਹ ਠੀਕ ਇਹ ਐਕਸਰਸਾਈਜ਼ ਸਹੀ। ਤਾਂ ਜੀ ਇਹ ਕਰਾਓ ਅੱਧਾ ਘੰਟਾ ਇਹਦੇ ਕੋਲ। ਘਰ ਨਵੇਂ ਸੀਸੀਟੀਵੀ ਕੈਮਰੇ ਲਵਾਈਏ ਨਾ, ਇਦਾਂ ਦਾ ਬੱਚਾ ਚੋਰ ਬਣਾ ਕੇ ਚੈੱਕ ਕਰਦੇ ਹੁੰਦੇ। ਕਿ ਹਰ ਪਾਸੇ ਨਜ਼ਰ ਆ ਰਿਹਾ। ਅੱਛਾ ਆਪਣਾ ਡੰਮੀ ਚੋਰ ਬਣਾ ਕੇ ਉਹ ਚੱਲ ਤੂੰ ਉਧਰੋਂ ਵੜ ਮੈਂ ਦੇਖਦਾ ਅੱਖਾਂ ਨਸ਼ੀਲੀਆਂ ਕਰਨੀਆਂ ਹੁਣ इनमें हया पैदा कर क्लैप कर देता। ਸੀਸੀਟੀਵੀ ਕੈਮਰੇ ਲਾਇਆ ਤੇ ਮੇਨ ਜਿਹੜੀ ਤਾਰ ਆ ਉਹ ਲੱਥੀ 6 ਮਹੀਨੇ ਹੋ ਗਏ ਹੈ कार सीसीटीवी ਜੀ ਹਰ ਗੱਲ ਜੁਗਤ ਨਹੀਂ ਹੁੰਦੀ ਬੇਟੇ। ਇਹਨਾਂ ਨੇ ਸੀਸੀਟੀਵੀ ਕੈਮਰੇ ਲਵਾਏ, ਜਦੋਂ ਚੋਰ ਆਇਆ ਉਹਨੂੰ ਐਡਿਟ ਕਰਤਾ। ਸਰ ਜੀ ਸੀਸੀਟੀਵੀ ਕੈਮਰੇ ਲੈਣ ਗਿਆ ਤੇ ਉਹਨਾਂ ਨੂੰ ਕਹਿੰਦਾ ਇਹ ਕਿੰਨੇ ਸੀਸੀ ਆਹੋ ਨਹੀਂ ਚੋਰ ਆਇਆ ਤੇ ਚੋਰ ਨੇ ਆਉਂਦੇ ਪਹਿਲੇ ਸੀਸੀਟੀਵੀ ਦੇ ਉੱਤੇ ਨੀਟੋ ਦੀ ਟੇਪ ਲਾ ਕੇ ਹਰ ਕੈਮਰੇ ਦੇ ਉੱਤੇ 60,000 ਰੁਪਏ ਦਾ ਸੀਸੀਟੀਵੀ ਦਾ ਸੈਟਅਪ ਲਵਾਇਆ ਤੇ ਰਾਤ ਨੂੰ ਮੇਨ ਸੋਚ ਚੁੱਕ ਕੇ ਸਾਰੇ ਬੰਦੇ ਆਹੋ ਇਹੀ ਤਾਂ ਕਹਿ ਰਿਹਾ ਮੈਂ, ਇਹੀ ਮੈਂ ਕਿਹਾ ਸੀ ਇਹਨਾਂ ਨੇ ਜਿਹੜਾ ਇਹਨੇ ਬਗੈਰਤੀ ਕੀਤੀ ਨੇ। ਵਿੱਚ ਬੋਲ ਅੱਛਾ ਮੇਰੀ ਨਹੀਂ ਸਮਝ ਆਈ, ਉਹਦੀ ਸਮਝ ਆ ਗਈ ਤੁਹਾਨੂੰ। ਉਹਦੇ ਵਧੀਆ ਸੀ ਆ ਹਾਂ ਜੀ ਇਹਨੂੰ ਮੁਨਾਫਕਤ ਕਹਿੰਦੇ ਆ। ਆਹੋ ਸਹੀ ਗੱਲ। ਸੀਸੀਟੀਵੀ ਕੈਮਰੇ ਤੇ ਲੱਗੇ ਨਾ ਜਾ ਕੇ ਐ ਕਰੀ ਜਾਵੇ, ਉਹ ਵੀ ਐ ਕਰੀ ਜਾਵੇ, ਉਹ ਕੈਮਰੇ ਨੇ ਵਟਾ ਮਾਰਦਾ ਤੇ ਖਿੱਚ ਕੇ ਹਾਂ ਹੁਣ ਦੱਸ गरीब आ सीसीटीवी कैमरे जो कोई पैसे नहीं से है ते पुराना बुजुर्ग छाते पाया ਮੈਂ ਵੇਖਦਾ ਕਹਿੰਦਾ ਓਏ ਸੀਸੀਟੀਵੀ ਨੂੰ ਰੋਟੀ ਦਿੱਤੀ ਕਿ ਨਹੀਂ? ਜਿਹੜਾ ਸਟਾਰਟਿੰਗ ਇੱਥੇ ਰੱਖ ਕੇ ਨਹੀਂ ਸੀ ਮੂਵੀ ਬਣਾਈ ਦੀ, ਉਹ ਬੰਨੇ ਉੱਤੇ ਕਿ ਆ ਸੀਸੀਟੀਵੀ ਨਹੀਂ ਸੀਸੀਟੀਵੀ ਕੈਮਰਾ ਪੁੱਠੇ ਲਾਏ ਨੇ, ਜਿਹੜੀ ਉਹਨਾਂ ਦਾ ਜਿਹੜਾ ਕੈਮਰੇ ਲਾ ਮੂੰਹ ਕੰਧ ਵੱਲ ਕਰਤਾ ਤੇ ਕੰਡ ਉਹਨਾਂ ਦੀ ਉਧਰ ਕਰ ਦਿੱਤੀ ਤੇ ਸਿਰਫ ਵਾਲਾਂ ਸੋਡੇ ਚੋਰਾਂ ਦੀਆਂ ਵਾਲਾਂ ਤੋਂ ਅੰਦਾਜ਼ਾ ਲਾ ਰਿਹਾ ਕੌਣ ਲੱਗ ਰਿਹਾ ਤੈਨੂੰ ਕੁਝ ਦਰ ਉਸਤਾਦ ਜੀ ਸੀਸੀਟੀਵੀ ਕੈਮਰੇ ਆਪਣੇ ਕਮਰਿਆਂ 'ਚ ਲਵਾ ਕੇ ਤੇ ਐਲਸੀਡੀ ਗੇਟ ਤੇ ਲਵਾਤੀ। ਵੱਡੀ ਯਾਰ ਹਰ ਕੋਈ ਦੇਖ ਰਿਹਾ ਇਹਨਾਂ ਦੇ ਅੰਦਰ ਕੀ ਹੋ ਰਿਹਾ ਯਾਰ। ਆਹ ਮਿੱਠੇ ਨੂੰ ਪੈ ਗਈ ਜੱਟੜੀ ਆਹ ਮਿੱਠੇ ਨੂੰ ਤਾਂ मेरे जेब च भी नहीं सी। ਸਰ ਜੀ ਸੀਸੀਟੀਵੀ ਕੈਮਰੇ ਲਵਾਇਆ ਤੇ ਲੈ ਨਵਾਂ ਵੀ ਮੈਂ ਤੈਨੂੰ ਪਹਿਲੇ ਦੱਸ ਦਵਾਂ ਆਪੇ ਕੀ ਗੱਲ ਹੋਣੀ ਜਾ ਨਹੀਂ ਨਹੀਂ ਸਰ ਵੇਖੀ ਨਹੀਂ ਉਸਤਾਦ ਜੀ ਐਵੇਂ ਨਾ ਨਹੀਂ ਕਰ ਵੇਖ ਲਈ ਸਹੀ ਹੋਣੀ। ਉਹਨੇ ਆ ਵੇਖ ਲਈ ਚੱਲ ਕਰ ਚ ਪਿਓ ਦਾ ਤੇ ਕਰ एनक ला के करे सही ਨਹੀਂ ਕਰ ਸੀਸੀਟੀਵੀ ਲਵਾਏ ਸੀਸੀਟੀਵੀ ਲਵਾਇਆ ਤੇ ਉਹਨਾਂ ਦੇ ਕੈਮਰਾਮੈਨ ਵੀ ਲੱਭ ਰਹੇ ਆ ਸੌਰੀ ਯਾਰ ਸਹੀ ਹੈ ਸਟਾਰਟਿੰਗ ਸੌਰੀ ਹਰ ਸੀਸੀਟੀਵੀ ਦੇ ਪਿੱਛੇ ਇੱਕ ਕੈਮਰਾਮੈਨ ਨੂੰ ਖਿਲਾ ਰਿਹਾ ਕੱਟ ਵੀ ਲਾ ਰਿਹਾ ਸਾਰਾ ਕੁਝ ਕਰ ਰਿਹਾ ਆਹੋ ਸੀਸੀਟੀਵੀ ਕੈਮਰੇ ਨੂੰ ਨਾਲ ਡਾਇਰੈਕਟਰ ਵੀ ਰੁਕੇ, ਉਹ ਕਹਿੰਦਾ ਸੀ ਐਕਸ਼ਨ कार सीसीटीवी कैमरे लो है जेडी एलसीडी ਤੇ ਚੱਲਦੇ ਨਾ ਉਹਦੇ ਥੱਲੇ ਸਬਸਕ੍ਰਾਈਬਰ ਵਾਲੀ ਪੱਟੀ ਵੀ ਚਲਾਉਂਦੇ ਉਹਦੀ ਕਿਹੜੀ ਲੋੜ ਅੱਛਾ ਸੀਸੀਟੀਵੀ ਦੇ ਥੱਲੇ ਆਹੋ ਸੀਸੀਟੀਵੀ ਸੁਬਾਹ ਇਹਦਾ ਦਾਦਾ ਉੱਠ ਕੇ ਬਟਨ ਸੁੱਟਦਾ ਸੀ ਤੇ ਘਰਦਿਆਂ ਨੂੰ ਕਹਿ ਦਿੰਦਾ ਸੀ ਕਿਉਂ ਆ ਬਾਈ। ਐਕਸ਼ਨ ਸਭ ਤੋਂ ਪਹਿਲੇ ਦਾਦਾ ਉੱਠਦਾ ਸੀ, ਉੱਠਦੇ ਹੀ ਸਾਰਿਆਂ ਦੇ ਘਰ ਉੱਠ ਕੇ ਕਹਿੰਦਾ ਸੀ ਐਕਸ਼ਨ। ਉਸਤਾਦ ਜੀ ਆਪਣੇ ਭਰਾ ਦਾ ਵਿਆਹ ਕੀਤਾ ਤੇ ਰਾਤ ਨੂੰ 12 ਵਜੇ ਦਾਦਾ ਸੌਣ ਲੱਗਾ ਪੈਕਅਪ ਯਾਰ ਉਸਤਾਦ ਜੀ ਆਪਣੇ ਭਰਾ ਦਾ ਵਿਆਹ ਕੀਤਾ ਤੇ ਉਹਨੂੰ ਕੈਮਰਾਮੈਨ ਸੱਦਿਆ ਹੀ ਨਹੀਂ, ਕਹਿੰਦਾ ਸੀਸੀਟੀਵੀ ਲੱਗੇ ਉਹ ਚੋਂ ਆਹ ਉਧਰ ਹੀ ਸਾਰੇ ਠੀਕ ਆ। ਅੱਛਾ ਇਦਾਂ ਦੀ ਮਾੜੀ ਜੀ ਬਤਖ ਨਾ ਸੇਮ ਕੰਪਨੀ ਦੇ ਦੋ ਸੀਸੀਟੀਵੀ ਲੈ ਆ ਦੋਵੇਂ ਆਨ ਕੀਤੇ 15 ਮਿੰਟ ਬਾਅਦ ਉਹਦਾ ਕਾਪੀਰਾਈਟ ਆ ਗਿਆ। ਦੋ ਉਸਤਾਦ ਜੀ ਇੱਕੋ ਜਿਹੇ ਸੀਸੀਟੀਵੀ ਕੈਮਰੇ ਦੇਖ ਕੇ ਕਹਿੰਦਾ ਇੱਧਰਲਾ ਦੇ ਦੋ। ਦੱਸ ਯਾਰ ਸਾਰੀ ਤੁਹਾਡੀ ਸੀਸੀਟੀਵੀ ਕੈਮਰਾ ਵੀ ਲੱਗਾ ਤੇ ਇੱਥੇ ਮਾਈਕ ਵੀ ਲਾ ਕੇ ਫਿਰਨਾ, ਕਹਿੰਦਾ ਆਡੀਓ ਨਹੀਂ ਆਉਣੀ ਹੁੰਦਾ। ਪਰ ਫੈਸਲਾ ਲਗਾ ਸੀਸੀਟੀਵੀ ਕੈਮਰਾ ਲਾ ਕੇ ਉੱਤੇ ਨਾਲ ਮੋਬਾਈਲ ਵੀ ਰੱਖਤਾ ਆਡੀਓ ਪਾ ਕੇ ਆਡੀਓ ਚ ਰਿਕਾਰਡ ਦਿਓ ਭਾਈ ਫੈਸਲਾ ਲਗਾ ਵੱਡਾ ਪੱਖਾ ਨਾ ਪਾਣੀ ਦੀ ਸ਼ਰਾਰਤ ਨਾਲ ਬਤਖ ਤੇ ਪਾਣੀ ਪਾਉਣਾ ਤੇ ਕੋ ਖੇਲਦੇ ਨਾ
ਆ ਯਾਰ ਬਤਖਾ ਕੱਲ ਚਿੱਬਾ ਰੋਡ ਤੇ ਫਿਰਦੇ ਆ ਮੈਂ ਕਿਹਾ ਕਿੱਧਰ ਕਹਿੰਦਾ ਨੈਣ ਨਕਸ਼ ਟਿੱਕੇ ਕਰਾਣਾ ਆ ਚਿੱਬਾ ਰੋਡ ਤੇ ਸੀਸੀਟੀਵੀ ਕੈਮਰੇ ਲਾਏ ਮਿੱਠੇ ਹੋਰਾਂ ਨੇ ਤੇ ਇੱਕ ਚੋਰ ਆਂਡਿਆ ਕਹਿੰਦੀ ਵੇਖ ਚੋਰ ਸਾਡੇ ਅੱਬੂ ਵਰਗਾ ਕਹਿੰਦੀ ਸੱਚੀ ਮੁੱਚੀ ਅੱਬੂ ਆ ਸਾਜੀ ਇਹਨਾਂ ਨੇ ਸੀਸੀਟੀਵੀ ਕੈਮਰੇ ਲਵਾਏ ਕਿਹੜੇ? ਸੀਸੀਟੀਵੀ ਆਹੋ ਉਹ ਕੈਮਰੇ ਲਵਾਏ ਤੇ ਚੋਰ ਗੱਲਾਂ ਕਰਦੇ ਜਾਂਦੇ ਰੁਪਈਆ ਇੱਕ ਨਹੀਂ ਤੇ ਸੀਸੀਟੀਵੀ ਲਵਾਏ डोनेर का सप ना दूसरे सप की फनी गल अपना फल सुट दो ਸਾਜੀ सुटी ना ਇਹਨਾਂ ਨੇ ਸੀਸੀਟੀਵੀ ਲਵਾ ਲਏ ਹਾਂ ਤੇ ਇਹਨਾਂ ਘਰ ਚੋਰ ਆ ਕੇ 2 ਘੰਟੇ ਘੁੰਮਦੇ ਰਹੇ ਕੱਖ ਨਹੀਂ ਲੱਭਾ ਉਹ ਜਾਂਦੇ ਸੀਸੀਟੀਵੀ ਵਾਲ ਲਾਣ ਪਾਗੇ ਲਾ ਜਾ ਕੇ ਸੀਸੀਟੀਵੀ ਵਾਲ ਵੇਖ ਕੇ ਨਾ ਦੇਖ ਰਹੇ ਤੇ ਕਹਿੰਦੇ ਭਾਜੀ ਲਾਨਤ ਐਸੀ ए दसी सी ਆਹੋ ਸੀਸੀਟੀਵੀ ਦੀ ਸਾਰੀ ਫੁਟੇਜ ਨਾ ਘਰ ਹੀ ਵੇਖਣ ਦੇ ਇੱਥੇ ਵੱਡਾ ਭਰਾ ਗਿਆ ਤੇ ਗਾਣੇ ਲਗਾਈ ਜਾਈ ਸਕਾ ਆਪਾਂ ਵੇਖਣ ਦੇ ਕਮਰੇ ਤੇ ਬਾਕੀ ਭਰਾ ਕੇ ਫੋਨ ਓਏ ਚੋਰ ਫਿਰ ਰਿਹਾ ਜੀ ਅੰਦਰ ਮੈਂ ਸੀਸੀਟੀਵੀ 'ਚ ਵੇਖਿਆ सीसीटीवी कैमरा लगा के सारी दिहाड़ी की रिकॉर्डिंग शराज को लेके ना हाईलाइट कर दे लोचो तो कादी हाईलाइट कर ਸਾਜੀ ਸੀਸੀਟੀਵੀ ਕੈਮਰੇ 'ਚ ਆਪਣੇ ਨਾ ਘਰ ਦੀ ਵੀਡੀਓ ਦੇਖਣ ਡਿਆ ਤੇ ਵੱਡਾ ਭਰਾ ਕਹਿੰਦਾ ਓਏ ਕਿੱਥੋਂ ਭਰਾਈ ਹੈ ਆ ਲੈ ਗਿਆ ਹੀ ਬੇਟੇ तू भी बैठा हुआ डॉक्टर ਨਹੀਂ ਸੀਸੀਟੀਵੀ ਵਾਲੀ ਵੀਡੀਓ ਘਰ ਦੇਖ ਰਹੇ ਫੁਟੇਜ ਤੇ ਇੱਕ ਪਰੋੜੇ ਆ ਕੇ ਕਹਿੰਦਾ ਉਹ ਕਾਰਟੂਨ ਲੈ ਆਪਣੇ ਆਪ ਨੂੰ ਦੇਖ ਅਸਲ ਐਰਰ ਦਾ ਕੰਪਾਊਂਡਰ ਹੁੰਦਾ ਘੰਟਾ ਮਰੀਜ਼ ਬੈਠਾ ਰਹੇ ਹੀ ਗਈ ਹੁਆ ਡਾਕਟਰ ਸਾਹਿਬ ਨਹੀਂ ਆਏ ਭਾਜੀ ਡਾਕਟਰ ਸਾਹਿਬ ਨਹੀਂ ਆਏ ਇਹਨਾਂ ਨੇ ਸੀਸੀਟੀਵੀ ਕੈਮਰੇ ਲਵਾਏ ਤੇ ਆਪਣੇ ਰਿਸ਼ਤੇਦਾਰ ਨੂੰ ਫੁੱਫੜ ਨੂੰ ਫੋਨ ਕਰਕੇ ਆਇਓ ਮੈਂ ਸੀਸੀਟੀਵੀ ਵੇਖਾਂਗੇ ਸੀਸੀਟੀਵੀ ਸੀਸੀਟੀਵੀ ਦੇਖ ਅੱਛਾ ਇਹ ਜੁਮਰਾਤ ਸਾਰੇ ਕਦਰ ਇਕੱਠੇ ਕਰਕੇ ਸੀਸੀਟੀਵੀ ਦੀ ਵੀਡੀਓ ਦੇਖ ਰਹੇ ਕਿ ਯਾਰ ਐਸ ਹਫਤੇ ਦੇਖੀਏ ਕੀ ਹੋਇਆ ਪੀਸੀਆਰ ਤੋਂ ਹਾਂ ਇਹਨਾਂ ਦੀ ਚੋਰੀ ਹੋਈ ਤੇ ਉਹ ਪੁਲਿਸ ਵਾਲਾ ਕਹਿੰਦਾ ਉਹ ਭਾਈ ਸੀਸੀਟੀਵੀ ਕੈਮਰੇ ਕਹਿੰਦਾ ਅਸੀਂ 4 ਤੋਂ 7 ਬੰਦ ਰੱਖੇ ਨੇ ਅੱਛਾ ਬੇਵਕੂਫ ਨੇ ਸੀਸੀਟੀਵੀ ਕੈਮਰੇ ਲਿਆਂਦੇ ਤੇ ਹਰ ਉਸ ਜਗ੍ਹਾ ਤੇ ਲਾ ਲੇ ਜਿੱਥੇ 1 ਰੁਪਏ ਦੀ ਕੋਈ ਚੀਜ਼ ਨਹੀਂ ਪਈ ਜਿੱਥੇ 20 ਸਾਲ ਵੀ ਕੋਈ ਨਹੀਂ ਜਾਂਦਾ ਚੋੜਨ ਵਾਲੇ ਅੱਜ ਸੀਸੀਟੀਵੀ ਕੈਮਰੇ ਲਵਾਏ ਤੇ ਡਰ ਪੈ ਗਿਆ ਤੇ ਉਹਦੀ ਵੀਡੀਓ ਵੇਖਣ ਦੇ ਤੇ 6 ਘੰਟੇ ਚੂਹੀ ਜਾਣ ਜਾਂਦੇ ਨੇ ਸੀਸੀਟੀਵੀ ਕੈਮਰੇ ਲਵਾਏ ਤੇ ਚੋਰੀ ਤੋਂ ਡਰਦੇ ਉਹਦੇ ਉੱਤੇ ਵੀ ਇੱਕ ਸੀਸੀਟੀਵੀ ਲਾਇਆ ਹੋਇਆ ਇਹ ਗੱਲ ਲੈ ਯਾਰ ਸੀਸੀਟੀਵੀ ਕੈਮਰਾ ਲਵਾ ਲਿਆ ਬਾਹਰ ਫਿਰ ਤਾਂ ਆਪਾਂ ਜਾਗ ਰਹੇ ਮੈਂ ਕਿਹਾ ਚਾਚੇ ਜਾਗਣੇ ਕਹਿੰਦਾ ਕੋਈ ਕੈਮਰਾ ਲਾ ਕੇ ਲੈ ਜਾ ਯਾਰ ਸਾਜੀ ਇਹਨਾਂ ਨੇ ਵੀ ਸੀਸੀਟੀਵੀ ਕੈਮਰੇ ਲਵਾਏ ਤੇ ਇਹਦਾ ਵੱਡਾ ਭਰਾ ਕਹਿੰਦਾ ਓਏ ਸੈਲਮੇ ਵੀ ਆਹੀ ਲੱਗੇ ਇਹਨੇ ਵੀ ਸੀਸੀਟੀਵੀ ਕੈਮਰਾ ਲਵਾਇਆ ਉਹ ਤੋਲੇ ਤੋਲੇ ਯਾਰ ਇਹਨਾਂ ਨੇ ਸੀਸੀਟੀਵੀ ਕੈਮਰਾ ਲਵਾਇਆ ਇਹਨੇ ਇਹਨੇ ਆ ਆਹੋ ਇਹਨਾਂ ਨੇ ਸੀਸੀਟੀਵੀ ਕੈਮਰਾ ਲਵਾਇਆ ਹਾਂ ਇੱਕ ਕਜ਼ਨ ਨੇ ਆ ਕੇ ਹਲੇ ਥੋੜੀ ਜਿਹੀ ਵੀਡੀਓ ਦੇਖੀ ਤੇ ਹੱਸਣ ਲੱਗ ਗਿਆ ਕਹਿੰਦਾ ਹਲੇ ਬਲੂਪਰ ਹੀ ਚੱਲਣ ਹੈ ਸਾਜੀ ਇਹਨਾਂ ਨੇ ਸੀਸੀਟੀਵੀ ਕੈਮਰੇ ਲਵਾਏ ਕਿੱਥੇ ਕੀ ਭੇਜਿਆ ਕਿਨੇ ਮਜ਼ਾਕ ਕਰਾ ਅੱਛਾ ਸਮਝ ਗਈ ਇਹਨਾਂ ਨੇ ਸੀਸੀਟੀਵੀ ਕੈਮਰੇ ਲਵਾਏ ਭਾਈ ਪੂਰਾ ਪੈਦ ਲੈਂਦੇ ਸਾਜੀ ਇਹਨਾਂ ਨੇ ਸੀਸੀਟੀਵੀ ਕੈਮਰੇ ਲਵਾਏ ਓਏ ਤਾਂ ਮੇਰੇ ਜ਼ਿਹਨ 'ਚ ਨਿਕਲ ਜਾਣੀ ਹਾਂ ਇਹਨਾਂ ਨੇ ਸੀਸੀਟੀਵੀ ਕੈਮਰੇ ਲਵਾਏ ਤੇ 2 ਭਰਾ ਅੰਦਰ ਬੈਠੇ ਵੇਖਣ ਦੇ ਤੇ ਬਾਹਰ ਬੂਹਾ ਖੜ ਗਿਆ ਕਹਿੰਦਾ ਚੈਨਲ ਬਦਲ ਨਾਲ ਲੈ ਗਿਆ ਘਰ ਦੇ ਹਰ ਕਮਰੇ 'ਚ ਸੀਸੀਟੀਵੀ ਕੈਮਰਾ ਲਵਾ ਲਿਆ ਦੱਸੀ ਇੱਕ ਦੂਸਰੇ ਨਾਲ ਮੁਖਲਸ ਨਹੀਂ ਹੈਗੇ ਘਰ ਸੀਸੀਟੀਵੀ ਕੈਮਰੇ ਲਾਏ ਤੇ ਸਾਰੇ ਜੀ ਲਾਈਵ ਆਏ ਉਹਨਾਂ ਦੇ ਸਾਜੀ ਕਿਰਾਏਦਾਰ ਕੋ ਕੁੱਟ ਖਾਣ ਡਿਆ ਕਿਰਾਏਦਾਰ ਕੋ ਕੁੱਟ ਖਾਣ ਡਿਆ ਕਹਿੰਦਾ ਚੱਲ ਆਪਣੇ ਘਰ ਤੇ ਲਵਾ ਸਾਡੇ ਘਰ ਕਾ ਅੱਛਾ ਮਕਾਨ ਕਿਰਾਏ ਜਿਹੜੇ ਉਹਦੇ ਕਹਿੰਦਾ ਮਕਸਦ ਹੈ ਮਕਾਨ ਕਿਰਾਏ ਤੇ ਦਿੱਤਾ ਤੂੰ ਉਹਨਾਂ ਦੇ ਘਰ ਵੀ ਲਾਏ ਤੇ ਘਰ ਬੈਠਾ ਸਾਰਾ ਉਹਨਾਂ ਦਾ ਨਿਜ਼ਾਮ ਦੇਖ ਰਿਹਾ ਗਲਤ ਹੈ ਟਿਕਟੌਕ ਬਣਾਉਣ ਗਿਆ ਸੀਸੀਟੀਵੀ ਨਾਲ ਚੱਲੀ ਤੇ ਕਬਾੜ ਚੋਂ ਲਿਆ ਕੇ ਲਾਏ ਸੀਸੀਟੀਵੀ ਉਹ ਕਿਸੇ ਦਾ ਕੋਈ ਰਿਜ਼ਲਟ ਆ ਕਿਸੇ ਦਾ ਕੋਈ ਅੱਬਾ ਜਿਹੜੀ ਮੁੱਛ ਰੱਖ ਕੇ ਅੰਦਰ ਵੜਿਆ ਤੇ ਉਹਦੇ ਚ ਸਕਰੀਨਸ਼ਾਟ ਨਜ਼ਰ ਆ ਰਿਹਾ ਲੈ ਨਹੀਂ ਸੈਟ ਸਤਾਏ ਨਜ਼ਰ ਆਉਂਦੇ ਉਹਦੇ ਚ ਭਾਜੀ ਇਹ ਸੀਸੀਟੀਵੀ ਕੈਮਰੇ ਲੈਣ ਗਿਆ ਤੇ ਨਾਲ 6 ਟ੍ਰਾਈਪੋਡ ਵੀ ਚੁੱਕ ਲਿਆ
ਬਿੱਟੇ ਤੋਂ ਬੱਚੇ ਭਾਰੀ ਆਪਣੇ ਘਰ ਦੀ ਸੀਸੀਟੀਵੀ ਮੂਵੀ ਦੇਖਣੇ ਫਿਰ ਬੱਚਿਆਂ ਨੂੰ ਕਹਿਣਾ ਚਲੋ ਬਾਹਰ ਆਓ। ਇੱਕੋ ਸੀਸੀਟੀਵੀ ਕੈਮਰਾ ਗਿੰਬਲ ਤੇ ਲਵਾ ਕੇ ਸਾਰੇ ਘਰ ਪੂਰੇ ਘਰ ਦੇ ਚੱਕਰ ਲਾ ਰਹੇ ਆ ਇੰਨੇ ਬੜੇ ਤੇ ਸੀਸੀਟੀਵੀ ਚੋਰ ਆਇਆ ਤੈਨੂੰ ਕਹਿ ਰਿਹਾ ਪਾਇਆ ਇੱਕ ਮਿੰਟ ਮੈਂ ਫਰੇਮ ਬਣਾ ਲਾਂ 10-12 ਸੀਸੀਟੀਵੀ ਲਵਾਉਣ ਲੱਗਾ, ਉਹ ਬੰਦਾ ਵੇਖ ਕੇ ਘਰ ਕਹਿੰਦਾ ਭਾਜੀ ਇਹ ਤਾਂ ਇੱਕ ਨਹੀਂ ਸਰ ਜਾਣਾ ਵਾ ਕਿੰਨਾ ਘਰ ਆ। ਤੇ ਗਿੰਬਲ ਤੇ ਇੱਕ ਸੀਸੀਟੀਵੀ ਲਾ ਕੇ ਕੈਮਰਾਮੈਨ ਰੱਖਿਆ, ਚੋਰ ਆਇਆ ਤੇ ਉਹ ਪੂਰਾ ਚੋਰ ਨੂੰ ਸ਼ੂਟ ਕਰ ਰਿਹਾ। ਚੋਰ ਪੈਸੇ ਚੁੱਕਣ ਲੱਗਾ, ਕਹਿੰਦਾ ਭਾਜੀ ਇੱਕ ਮਿੰਟ ਮੈਂ ਕਲੋਜ਼ ਲੈ ਲਵਾਂ ਪੈਸੇ ਤੋਂ ਆਉਂਦੇ ਆ ਪੈਸੇ ਤੋਂ ਆਵਾਂਗੇ ਭਾਜੀ ਦੁਬਾਰਾ। ਕਾਂ ਫੜ ਕੇ ਕੀ ਫੜ ਕੇ ਕਾਂ ਉਹ ਫੜ ਕੇ ਤੇ ਉਹਦੇ ਉੱਤੇ ਸੀਟੀ ਕੈਮਰਾ ਬੰਨਿਆ ਕਰਦਾ, ਸਾਡੇ ਕੋਲ ਡਰੋਨ ਵੀ ਦਿੱਤੀ। ਸਾਲਿਆ ਪਹਿਲੇ ਸੋਚ ਲੈ ਚੱਕੀ ਚੱਲ ਇਹਦੇ ਘਰ ਸੰਭਲ ਹੋ ਗਿਆ 7 ਵਾਰੀ। ਇਹਦੇ ਘਰ ਚੋਰ ਆ ਗਏ, ਇਹਦੇ ਘਰ ਚੋਰ ਆ ਕੇ ਆਪ ਕਿਤੇ ਬਾਹਰ ਬੈਠਾ ਵੇਖਣਾ ਸੀ ਮੋਬਾਈਲ ਤੇ ਸੀਸੀਟੀਵੀ ਕੈਮਰੇ 'ਚ। ਚੋਰ ਪਰੇ ਤੇ ਕਾਲ ਕਰਕੇ ਚੋਰ ਕਹਿੰਦਾ ਅੱਗੇ ਆ ਥੋੜਾ ਕੈਮਰੇ ਤੇ ਅੱਗੇ ਆ ਥੋੜਾ। ਆ ਨਹੀਂ ਨਜ਼ਰ ਨਹੀਂ ਆਉਂਦਾ। ਸਾਜੀ ਮਿੱਠੇ ਨੇ ਕਬਰਸਤਾਨ ਨੂੰ ਕੁੱਟ ਖਾ ਲਈ। ਕਿਉਂ? ਕਬਰਸਤਾਨ ਉੱਥੇ ਲਿਖਿਆ ਹੈ ਰੁਕੀਏ ਆਪਣੀ ਸ਼ਨਾਖਤ ਕਰਵਾਏ। ਅਗਲੀ ਸੁਣੋ ਇਹਨੇ ਵੀ ਆਪਣਾ ਦਾਦਾ ਨਹੀਂ ਯਾਰ ਮੁਲਾਕਾਤ ਲਾ ਕੇ ਫਿੱਕਾ ਨਹੀਂ ਹੋ ਗਿਆ ਹੈ। ਉਸ ਗੱਲ ਦਾ ਪਤਾ ਸੀਗੇ ਉਸ ਗੱਲ ਦਾ ਪਤਾ ਲੱਗਦਾ ਤੁਸੀਂ ਇਹ ਬੱਚਾ ਗੋਦ ਲੈ ਜਾਓ ਨਾਲ ਹੀ ਲੈ ਜੀ ਹੈ ਸਹੇਨੂੰ ਕੱਢਦੇ ਨੂੰ ਘਰ ਰੱਖ ਲੈ ਮੇਰਾ ਭਾਈ ਤੇ ਕੱਲ ਦੀ ਕੋਈ ਸਮਝ ਵੀ ਆਉਂਦੀ ਆ। ਕਹਿੰਦਾ ਸ਼ਨਾਖਤ ਕਰਾਏ ਕਬਰਸਤਾਨ ਦੇ ਬਾਹਰ ਉਹ ਕਿਤੇ ਕਿ ਆਪਣੀ ਸ਼ਨਾਖਤ ਕਰਾਏ। ਆਹ ਮੈਂ ਤਾਂ ਡਾਈਟ ਕਰ ਮੈਂ ਵੀ ਕੱਢਣ ਲੱਗ ਪਿਆ। ਡਾਈਟਿੰਗ ਦਿਮਾਗ ਦੀ ਸ਼ੁਰੂ ਕਰ ਦਿੱਤੀ ਆ। ਉਹ ਲੜੀ ਨਹੀਂ ਗੱਲ ਉਹ ਭਾਜੀ ਗੱਲ ਨਹੀਂ ਲੜੀ ਤੇਰੇ ਕੋਲ ਲੜੀ ਆ ਵੀ ਦਿਮਾਗ ਲੜੀ ਸ਼ੁਰੂ ਕਰ। ਪਹਿਲੀ ਵਾਰੀ ਸੁਣੀ ਉਹ ਕਿਸਮ ਜੀ ਤਾਤਾ ਫੋਤ ਹੋ ਗਿਆ ਤੇ ਉਹ ਸਰਾਣੇ ਵਾਲੀ ਸਾਈਡ ਤੇ ਪੌਦਾ ਨਹੀਂ ਉੱਤੇ ਸੀਸੀਟੀਵੀ ਲਾਇਆ। ਭਾਈ ਦਾਦਾ ਬਹੁਤ ਹੈ ਤੇ ਜ਼ਮੀਨ.com ਤੇ ਕਬਰ ਦੀ ਜਗ੍ਹਾ ਲੱਗ। ਅੱਛਾ ਜਗ੍ਹਾ ਜੀ ਸੀਸੀਟੀਵੀ ਲੈਣ ਗਿਆ ਦੁਕਾਨ ਤੋਂ ਤੇ ਮਗਰੋਂ ਸਾਰਾ ਕੁਝ ਲੁੱਟਿਆ ਗਿਆ। ਆ ਲੈ ਅੱਛਾ ਇਹ ਸੀਸੀਟੀਵੀ ਵਾਲੇ ਲੈਣ ਗਿਆ ਉਸੇ ਦੌਰਾਨ ਚੋਰੀ ਹੋ ਗਈ। ਤੇ ਆ ਕੇ ਨਾ ਸ਼ੁਕਰ ਅਦਾ ਕਰ ਰਿਹਾ, ਕਹਿੰਦਾ ਸ਼ੁਕਰ ਹੈ ਸੀਸੀਟੀਵੀ ਪਹਿਲੇ ਲਿਆ ਤਾਂ ਉਹਨਾਂ ਨੇ ਇਹ ਵੀ ਲੈ ਜਾਣੀ। ਸੀਸੀਟੀਵੀ ਬਚ ਗਈ। ਹੁਣ ਨਹੀਂ ਮਜ਼ਾ ਆਇਆ ਕਦਮ ਤੇ ਸੀਸੀਟੀਵੀ ਇਹਨਾਂ ਨੇ ਲਵਾਏ ਤੇ ਬਾਹਰ ਨਿਕਲਣ ਤੇ ਫਿਰ ਨਾਲ ਦੇ ਜਰਾ ਧਿਆਨ ਰੱਖੀ। ਅੱਛਾ ਭਾਈ ਫੈਸਲਾ ਕਿ ਮਸਤ ਨਾ ਘੰਟਾ ਘੰਟਾ ਬੰਦ ਪੱਖੇ ਹੀ ਬੈਠੇ ਰਹਿਣਗੇ ਆਹੋ ਤੂੰ ਤਾਂ ਬੰਦ ਲੋ ਜਾਂ ਚਲਾ ਹੀ ਲਓ। ਉਹ ਵੀ ਕਰ ਨਿਆ ਉਹ ਨਹੀਂ ਕੀਤਾ ਇਹਨਾਂ ਨੂੰ ਕਹਿਣਾ ਵਾ ਜੰਗਲ ਚ ਬਾਗੂ ਹੁੰਦਾ ਵਾ ਚਿੜੀਆ ਘਰ ਚ ਇਦਾਂ ਦੀ ਫੌਜ ਕਿਹੜੀ ਦਰੀ ਤੇ ਮਸਤ ਹੁੰਦੇ ਪਤਾ ਨਹੀਂ ਕੌਣ ਬਣਿਆ ਟਾਇਮ ਬੱਜਾ ਟਾਇਮ ਬੱਜਾ। ਭਾਈ ਮਿੱਠੇ ਨੇ ਸੀਸੀਟੀਵੀ ਕੈਮਰੇ ਲਵਾਏ ਤੇ ਸ਼ਰਾਜ ਨੂੰ ਫੋਨ ਕਰਿਆ, ਕਹਿੰਦਾ ਯਾਰ ਆਈਆਂ ਫਰੇਮ ਸੈੱਟ ਕਰ। ਸੀਸੀਟੀਵੀ ਕੈਮਰਾ ਲਾਇਆ ਤੇ ਉੱਤੇ ਅੱਬੂ ਬੇਬੀ ਲਾਈਟ ਫਟ ਕੇ ਖੜਾ ਹੋ ਗਿਆ। ਉਸਤਾਦ ਜੀ ਸੀਸੀਟੀਵੀ ਲਵਾ ਲੇ ਤੇ ਚੋਰ ਚੋਰੀ ਕਰਕੇ ਘਰ ਵੀ ਚਲੇ ਗਏ। ਉਹ ਬਾਅਦ ਚ ਪਤਾ ਲੱਗਾ ਇਹਨਾਂ ਨੇ ਉਹ ਸਾਰੇ ਸਲੋਮੋ ਲਵਾਏ ਸੀ ਚੋਰ ਆਣ ਦੇ। ਅੱਛਾ ਸਲੋਮੋ ਬਣ ਰਿਹਾ। ਇਹਨਾਂ ਨੇ ਵੀ ਸੀਸੀਟੀਵੀ ਕੈਮਰਾ ਲਵਾਇਆ। ਚੋਰ ਸਾਰੀ ਚੋਰੀ ਕਰਕੇ ਜਾਣ ਲੱਗੇ ਤੇ ਫੋਨ ਕਰਕੇ ਕਹਿੰਦਾ ਚੱਲਿਓ ਹੁਣ ਇਹਦਾ ਕਾਰਡ ਵੀ ਕੱਢ ਕੇ ਲੈ ਜਾਓ। ਹਰਸ਼ਦ ਲੈ ਦੇ ਆਹ ਬਾਇਓ ਡਾਟਾ ਵੀ ਲੈ ਜਾਓ ਸਾਰੇ। 10 ਮਿੰਟ ਚ ਵਾਲ ਲਾਏ ਸਾਰੀ ਕਿਨੇ ਮਿੱਠੇ ਕਿਉਂ? ਸੀਸੀਟੀਵੀ ਕੈਮਰੇ ਦੇ ਸਾਹਮਣੇ ਵਾਲ ਬੰਦਾ ਸੀ, ਫਿਰ ਆ ਕੇ ਐਲਸੀਡੀ ਚ ਵੇਖਦਾ ਸੀ ਪਿੱਛੇ ਕਰਕੇ ਕੀ ਗਲਤ ਨਿਕਲਿਆ ਫਿਰ ਆਉਂਦਾ ਜੀਓ ਫੈਸਲ ਭਾਈ ਰਿਕਾਰਡ ਕਰ ਕਰਕੇ ਆ ਵਾਹ ਫੈਸਲ ਭਾਈ ਕੀ ਕਹਿੰਦੇ ਯਾਰ ਨਹੀਂ ਅਲੇ ਆਦਾ ਲੱਗੀ। ਗਿਵਨ ਲਓ ਜੀ ਐ ਹੁੰਦੀ ਹੈ ਇੱਕ ਕੈਪਟਨ ਦੀ ਦੋਸਤੀ। ਕੈਪਟਨ ਅੱਜ ਸਾਡੇ ਕੰਡਕਟਰ ਦੀ ਲਾਫਟਰ ਸਾਡੇ ਸੀ ਸਾਰੇ। ਨਾ ਮਿੱਠੇ ਯਾਰ ਮਿੱਠਾ ਸੀਸੀਟੀਵੀ ਕੈਮਰੇ 'ਚ 30 ਸੈਕਿੰਡ ਦੀ ਚੋਰੀ ਕੀਤੀ, ਚੋਰਾਂ ਨੇ ਸਟੇਟਸ ਲਾਤਾ। ਸਭ ਤੇ ਸਸਤੇ ਜੇ ਸੀਸੀਟੀਵੀ ਲੈ ਆਇਆ ਸਸਤੇ ਜੇ ਕਿ ਥੋੜੀ ਮੈਮਰੀ ਵਾਲੇ। ਮੈਂ ਕਿਹਾ ਇਹ ਕਾਤੋਂ ਲੈ? ਉਹ ਕਹਿੰਦਾ ਅਸੀਂ ਰੀਲਾਂ ਹੀ ਬਣਾਉਣੀਆਂ। ਸੀਸੀਟੀਵੀ ਕੈਮਰੇ ਦੀ ਫੁਟੇਜ ਪੌਣੇ ਘੰਟੇ ਦੀ ਚੋਰਾਂ ਦੀ ਕੱਢ ਕੇ YouTube ਤੇ ਪਾਤੀ। ਬੰਦਾ ਕਹਿੰਦਾ ਯਾਰ ਤੈਨੂੰ ਪਤਾ ਕਿੰਨੇ ਪੈਸੇ? ਕਹਿੰਦਾ 3000 ਉਹ ਲੈ ਗਏ ਆ, 6900 ਰੁਪਏ YouTube ਦਾ ਬਣ ਗਿਆ ਤੇ ਚੋਰਾਂ ਨੂੰ ਫੋਨ ਕਰ ਰਿਹਾ, ਭਾਜੀ ਆਇਆ ਨਹੀਂ ਕੋਈ ਨਵਾਂ ਕਲਿੱਪ, ਆਓ ਜ਼ਰਾ ਚੋਰੀ ਕਰੋ। ਆ ਕਾਲੂ ਨੇ ਇੱਕ ਬੰਦੇ ਨੇ ਕਿਹਾ ਉਹ ਤੇਰੇ ਘਰ ਬੰਦੇ ਬੜੇ ਕਹਿੰਦਾ ਉਹ ਆਪ ਹੀ ਹੈਗੇ ਆ। ਇੱਕ ਤਾਂ ਡਾਕੂ ਬੜੇ ਤੇ ਸੀਸੀਟੀਵੀ ਕੈਮਰਾ ਲਗਾਇਆ ਵਾ ਤਾਂ ਡੇਲੀ ਚੋਰੀ ਹੋਦੀ। ਮੈਂ ਕਿਹਾ ਉਹਨਾਂ ਨੂੰ ਫੜ, ਕਹਿੰਦਾ ਨਹੀਂ ਵਾਰ ਟਾਈਮ ਪੂਰਾ ਕਰਨ ਦੇ।
ਚੋਰੀ ਹੋਈ ਹੈ ਤੇ ਸੀਸੀਟੀਵੀ ਕੈਮਰੇ ਤੋਂ ਸਾਰੀ ਫੋਟੋ ਚ ਲਈ ਹੈ ਤੇ ਚੋਰ ਫੇਰ ਨਹੀਂ ਆਏ, ਇੰਨੇ ਆਏ ਸਿਰਫ ਕਿਉਂ ਥੱਲੇ ਸੀਗੇ ਸਾਰੇ। ਸਾਜੇ ਨੇ ਸੀਸੀਟੀਵੀ ਕੈਮਰੇ ਇੰਨੇ ਲਵਾਇਆ ਤੇ ਹੁੱਬ ਕੇ ਬਾਹਰ ਨੇਮ ਪਲੇਟ ਵੀ ਲਵਾਈ ਹੈ ਸੀਸੀਟੀਵੀ ਹਾਊਸ। ਭਾਈ ਫੈਸਲ ਨਹੀਂ ਬਾਹਰ ਲਿਖਾ ਖਬਰਦਾਰ ਅੰਦਰ ਸੀਸੀਟੀਵੀ ਲੱਗੇ ਹੋਏ ਭਾਈ ਫੈਸਲ ਸੀਸੀਟੀਵੀ ਕੈਮਰੇ ਲਵਾਏ ਨਾ ਕਿਤੇ ਬਹੁਤ ਨੀਵੇਂ ਲੱਗੇ। ਉਹ ਪੁਲਿਸ ਨੇ ਕਿਹਾ ਤੂੰ ਚੋਰਾਂ ਦੇ ਮੂੰਹ ਪਛਾਣ ਲਿਆ, ਕਹਿੰਦਾ ਨਹੀਂ ਭਾਈ ਚੱਪਲਾਂ ਪਛਾਣ ਲਾਂਗੇ। ਸਾਜੀ ਹਾਂਜੀ ਡਾਕਟਰ ਸਾਹਿਬ। ਫਾਦ ਮੁਸਤਫਾ ਹੈ ਜਵਾਨ ਜੀ ਸਾਜੀ ਏਡੇ ਮਾੜੇ ਸੀਸੀਟੀਵੀ ਲਵਾ ਲਏ ਨੇ, ਉਹ ਟਹਿਣੀਆਂ ਨਾਲ ਬੰਦ ਲਾਏ ਤੇ ਨੁੱਕਰ ਤੋਂ ਕੁੱਟ ਖਾਂਡੇ ਆਪਣੇ ਦੋਸਤਾਂ ਕੋਲ। ਕਹਿੰਦਾ ਸਾਨੂੰ ਹੀ ਕਹੀ ਜਾਂਦਾ ਸੀਸੀਟੀਵੀ ਵਾਲੇ ਘਰ ਆਏ। ਇਹਨੇ ਕਿਤੇ ਪੁਰਾਣੇ ਸੀਸੀਟੀਵੀ ਕੈਮਰੇ ਲਵਾ ਲਏ। ਹਾਂ ਯੰਗ ਚੌਥੀ ਸਾਰੇ ਬਜ਼ੁਰਗ ਲੱਗਣੇ, ਚਿੱਟੇ ਵਾਲ ਆ ਕਰਕੇ ਚੋਰੀ। ਯੰਗੀ ਦਿਖੇ ਰੋਟੀ ਉਹਨਾਂ ਨੇ ਸੀਸੀਟੀਵੀ ਕੈਮਰੇ ਲਾਏ ਤੇ ਸਾਰੇ ਟੈਂਡ ਵਾਲਾ ਫਿਲਟਰ ਸੈੱਟ ਕੀਤਾ। ਓਏ ਸੀਸੀਟੀਵੀ ਕੈਮਰਾ ਲਾ ਕੇ ਉਹਦੇ ਵਿੱਚ ਪੂਰਾ ਉਹ ਜਿਹੜਾ ਉਹ ਕਿਹੜੀ ਹੈ ਸਨੈਪਚੈਟ ਵੀ ਇੰਸਟਾਲ ਕੀਤੀ। ਸੀਸੀਟੀਵੀ ਕੈਮਰਾ ਚੋਰ ਕਲੀਨਚੇ ਮਾਰਿਆ ਤੇ ਵੱਡੀ ਦਾੜੀ ਵਾਲਾ ਆ ਰਿਹਾ, ਲੱਭੇ ਨਹੀਂ ਜਾ ਰਹੇ ਬਾਅਦ ਚ। ਸੀਸੀਟੀਵੀ ਕੈਮਰਾ ਲਵਾ ਕੇ ਤੇ 6 ਡੱਬੇ ਵਾਲਾ ਫਿਲਟਰ ਲਾ ਲਿਆ ਤੇ ਐਂ ਲੱਗੇ ਚੋਰ ਹਰ ਕਮਰੇ 'ਚ ਵੜਿਆ। ਹਾਂਜੀ ਦੱਸੋ। ਅੱਛੀ ਸੀਗੀ ਗੱਲ। ਅੱਛਾ ਚੋਰ ਨਹੀਂ ਆ ਰਹੇ ਚੋਰੀ ਕਰਨ। ਉਹ ਯਾਰ ਰਹਿਣ ਦੇ ਚੰਗੇ ਭਲੇ ਵਾਲ ਹੁੰਦੇ ਸਾਡੇ, ਸੀਸੀਟੀਵੀ ਵਾਲੀ ਫੁਟੇਜ ਪੁਲਿਸ ਨੂੰ ਦਿੰਦੇ ਉਹ ਚ ਮੈਂ ਗੰਜਾ ਆ ਰਿਹਾ ਮੈਂ ਅੱਜ ਤੋਂ ਬਾਅਦ ਇਹਨਾਂ ਦੇ ਘਰ ਚੋਰੀ ਕਰਨ ਜਾ। ਚੋਰ ਫੋਨ ਕਰਕੇ ਕਹਿ ਰਿਹਾ ਫਿਲਟਰ ਹਟਾ ਸੀ ਆਉਣਾ ਯਾਰ। ਬਾਬਾ ਜੀ ਇੱਕ ਨਾ ਮਸ਼ੀਨ ਆਈ ਹੈ, ਕਿਹੜੀ? ਉਹ ਸਫਾਈ ਕਰਦੀ ਆਪੇ ਹੀ ਜ਼ਮੀਨ ਤੇ। ਉਹ ਪੂਰਾ ਇੱਕ ਉਹ ਬਣਿਆ, ਉਹ ਬੜੀ ਅੱਜ ਕੱਲ ਚੱਲ ਰਹੀ ਹੈ। ਬਾਹਰ ਤੇ ਬਹੁਤ ਚੱਲ ਰਹੀ, ਸਾਡੇ ਇੱਥੇ ਅੱਛੇ ਘਰ ਜਿਹਨਾਂ ਤੇ ਲਾਈਟ ਜੀ ਗੰਦਗੀ ਹੁੰਦੀ ਹੈ ਉੱਥੇ ਚੱਲਦੀ ਹੈ ਕਿ ਉਹ ਇੰਜ ਕਰਕੇ ਨਿਕਲਦੀ ਹੈ, ਨਿਕਲ ਕੇ ਸਾਰਾ ਘਰ ਨੂੰ ਸਾਫ਼ ਕਰਕੇ ਉਹਦੇ 'ਚ ਟਾਈਮ ਲਾ ਦਿਓ। ਸਵੇਰ 7 ਵਜੇ ਤੋਂ ਨਿਕਲਣਾ, ਸਫਾਈ ਕਰਨੀ ਹੈ, ਸ਼ਾਮ ਨੂੰ 5 ਵਜੇ, ਰਾਤ ਨੂੰ ਸੌਣ ਲੱਗਿਆ ਉਹ ਟਾਈਮ ਲਾਤਾ। ਉਹਦੀ ਐਪ ਦੇ ਵਿੱਚ ਤੁਸੀਂ ਆਪਣੇ ਕਮਰੇ ਸਾਰੇ ਉਹਦੇ 'ਚ ਐਡ ਕਰ ਦਿੰਦੇ ਹੋ ਕਿ ਮੇਰਾ ਇੱਕ ਡਰਾਇੰਗ ਰੂਮ ਆ, 'ਚ 2 ਰੂਮ ਆ, ਇੱਕ ਬੈਡਰੂਮ ਆ, ਸਟੱਡੀ ਰੂਮ ਆ, ਕਿਚਨ ਆ, ਠੀਕ ਹੈ ਨਾ। ਉਹ ਤੁਸੀਂ ਐਡ ਕਰਤਾ। ਉਸ ਤੋਂ ਬਾਅਦ ਤੁਸੀਂ ਉਹਨੂੰ ਟਾਈਮ ਚ ਲਾਉਂਦੇ ਹੋ ਕਿ ਵੀ ਸਵੇਰ 7 ਵਜੇ ਤੋਂ ਆਲ ਹੋਮ ਪੂਰਾ ਸਾਫ਼ ਕਰਨਾ। ਉਸ ਤੋਂ ਬਾਅਦ ਉਹ ਜਾਂ ਤੁਸੀਂ ਵਿੱਚ ਇੱਕ ਮਿਸਾਲ ਆ ਬੈਡਰੂਮ 'ਚ ਬੈਠੇ ਹੋ, ਬਾਕੀ ਘਰ ਸਾਫ਼ ਆ, ਬੈਡਰੂਮ 'ਚ ਕੋਈ ਚੀਜ਼ ਡਿੱਗ ਪਈ, ਚਾਰ ਡੁੱਲ ਪਈ, ਕੋਈ ਚੀਜ਼ ਡਿੱਗ ਪਈ, ਤੇ ਤੁਸੀਂ ਉਹਨੂੰ ਸਿਰਫ ਬੈਡਰੂਮ ਦਾ ਕਹਿਣਾ, ਉਹ ਵਿੱਚ ਨਿਕਲਦੀ ਕਰਕੇ ਜਾ ਕੇ ਉੱਥੋਂ ਉਹਨਾਂ ਕੁ ਸਾਫ਼ ਕਰਕੇ ਵਾਪਸ ਜਾ ਕੇ ਆਪਣੇ ਡੱਬੇ 'ਚ ਬਣ ਕੇ ਬਹਿ ਜਾਂਦੀ। ਉਹ ਸਾਜੀ ਹਾਂ ਇਹ ਵੀ ਲਿਆਇਆ ਹੋਈ, ਇਹਨੇ ਵੀ ਲਿਆਂਦੀ। ਇਹਨੇ ਕਿਤੇ ਵਾਸ਼ਰੂਮ ਦਾ ਤਾਂ ਕਹਿਤਾ, ਉਹਨੇ ਅੱਜ ਕਰਕੇ ਬੂਹਾ ਖੋਲਿਆ, ਕਹਿੰਦੇ ਭਾਜੀ ਆਪ ਹੀ ਕਰੋ। ਆ ਸਾਡੇ ਕੋਲ ਹੋਣਾ ਨਹੀਂ, ਸਾਡੇ ਘਰਾਂ 'ਚ ਤੇ ਉਹ ਚੱਲ ਹੀ ਨਹੀਂ ਸਕਦੀ, ਅੱਲਾ ਮਾਫੀ ਦੇਵੇ। ਜਿਹਨੂੰ ਕਹਿੰਦੇ ਸੈਕੰਡ ਵਾਈਫ, ਉਹਨੂੰ ਸੈਕੰਡ ਵਾਈਫ ਕਹਿੰਦੇ ਆ। ਹਾਂਜੀ ਸਾਰਾ ਸਫਾਈ ਨਾ, ਉਹਦਾ ਕੋਈ ਰੌਲਾ ਨਾ, ਉਹਨੇ ਕੋਈ ਮੱਥਾ ਬੰਨ ਕੇ ਬਹਿਣਾ ਰਾਤ ਨੂੰ ਸਫਾਈ ਕਰ। ਉਹ ਤਾਂ ਅੰਗਰੇਜ਼ਾਂ ਦਾ ਬਣ ਕੇ ਸਾਰੀ ਸਾਡੀ ਮੇਰੇ ਭਾ ਦਾ ਵਕਤ ਪਾ ਕੇ ਆਪ ਚੰਗਲ ਨਹੀਂ। ਇਹ ਤਾਂ ਉੱਧਰ ਦਾ ਸਿਸਟਮ ਨਾ, ਹਲਕਾ ਟਿਸ਼ੂ ਚੁੱਕ ਲਿਆ, ਦਾਲਾਂ ਕੁਛ ਲਿਆ, ਇਹਨੇ ਲਿਆਂਦੀ। ਉਹ ਮੈਂ ਦੇਖਿਆ ਤੇ ਉਹ ਮਸ਼ੀਨ ਬਾਹਰ ਵਾਸ ਮਾਰਨ ਲਈ ਉਸਤਾਦ ਜੀ ਇਹ ਮਸ਼ੀਨ ਲਿਆਇਆ, ਇਹਦੀ ਬੁੱਢੀ ਨੇ ਇਹਦੇ ਕੋਲ ਤਲਾਕ ਮੰਗ ਲਈ, ਕਹਿੰਦੀ ਮੇਰੇ ਕੋਲ ਨਹੀਂ ਸੋਤਨ ਨਾ ਰਿਹਾ। ਯਾਰ ਇਹਦੀ ਮਸ਼ੀਨ ਸਾਡੇ ਤੇ ਭਾਈ ਏਦਾਂ ਘੰਟੇ ਚ ਤੇ ਦਿਲ ਕਰੇ ਮਸ਼ੀਨ ਤੋਂ ਗਲੇ 'ਚ ਘੰਟਾ ਫਲਾ ਕਿ ਵੀ ਇਹ ਕੀ ਸਾਫ਼ ਕਰਾਤਾ ਮੇਰੇ। ਇਹ ਮਸ਼ੀਨ ਲੈ ਕੇ ਆਇਆ ਬਸ ਬਾਈ ਕਰਨ ਵਾਲੀ, ਉਹਨੂੰ ਜੇਬਾਂ ਕੱਟਣੀਆਂ ਸਿਖਾਉਂਦੇ ਆ। ਨਹੀਂ ਏਦਾਂ ਨਹੀਂ ਹੁੰਦਾ, ਪਤਾ ਕੀ ਇਹ ਫਾਰਮੈਟ ਬਣਦਾ ਹੀ ਨਹੀਂ ਕੱਲ ਹੁੰਦਾ। ਉਸਤਾਦ ਜੀ ਮਸ਼ੀਨ ਲੈ ਗਏ। ਉਸਤਾਦ ਜੀ ਇਹਦੇ ਘਰ ਜਿੰਨਾ ਗੰਦ ਹੁੰਦਾ, ਸੱਚੀ ਇਹਦੇ ਘਰ ਜਿੰਨਾ ਗੰਦ ਹੁੰਦਾ, ਇਹਨੇ ਮਸ਼ੀਨ ਲੈਣ ਦੀ ਉਹ ਸਿਰਫ 5 ਫੁੱਟ ਜਗ੍ਹਾ ਸਾਫ਼ ਕਰਕੇ ਨਾ ਤੇ ਉਹਦੇ 'ਚ ਬੈਠੀ ਤੇ ਮਸ਼ੀਨ 'ਚੋਂ ਆਵਾਜ਼ ਆ ਰਹੀ। ਇਹਨੇ ਜ਼ਿਆਦਾਤਰ ਕਹਿੰਦੇ ਇਹਨੇ ਕੰਨ ਲਾਇਆ ਤੇ ਦਰਵਾ ਰਹੀ ਮਸ਼ੀਨ ਪਸੀਨੇ ਸਾਜੀ ਨੇ ਮਸ਼ੀਨ ਲਿਆਂਦੀ ਤੇ ਕਮਰੇ ਆਪਣੇ ਸੇਵ ਕੀਤੇ, ਨਾਲ ਪੂਰਾ ਮਹੱਲਾ ਵੀ ਸੇਵ ਕਰਤਾ ਵਿੱਚ। ਸਵੇਰੇ ਮੈਂ 9 ਨੰਬਰ ਗਲੀ 'ਚ ਰਹਿ ਰਿਹਾ, ਉਹ 2 ਨੰਬਰ ਗਲੀ 'ਚ ਫਿਰੀ ਜਾ ਰਹੀ ਆ। ਉਸਤਾਦ ਜੀ ਮਸ਼ੀਨ ਲੈ ਗਏ ਤੇ ਲੋਕਾਂ ਨੂੰ ਕਹੀ ਜਾਣ ਕਿਸੇ ਨੇ ਕੰਮ ਕਰਾਉਣਾ ਤੇ ਦੱਸੋ। ਤੇ ਇੱਕ ਬੰਦਾ ਨਸ ਆਇਆ, ਕਹਿੰਦਾ ਜਾਨੀ ਭਾਜੀ ਤੁਹਾਡੀ ਕੰਮ ਵਾਲੀ ਤੋਂ ਮੋਟਰਸਾਈਕਲ ਲੰਘ ਗਈ। ਇਹਦੀ ਮਸ਼ੀਨ ਸ਼ਾਮ ਨੂੰ ਰੂੜੀ ਤੇ ਬੈਠੀ। ਮੈਂ ਕਿਹਾ ਮਸ਼ੀਨ ਇੱਥੇ ਬੈਠੀ, ਕਹਿੰਦੀ ਪਤਾ ਨਹੀਂ ਕਦੋਂ ਦੇ ਰੁਕੇ ਹੋਏ ਸੀ ਬੰਦੇ, ਇੰਨਾ ਗੰਦ ਕਿਤੇ ਹਟਣੀ ਨਹੀਂ। ਇਹ ਭੈਣੇ ਕੀ ਹੋਇਆ? ਅੱਜ ਹੀ ਇਹਨੇ 5-7 ਮਸ਼ੀਨਾਂ ਮੰਗਾ ਲੀਆਂ ਅੱਛਾ ਤੇ ਬੂਏ ਕੇ ਲਗਾਇਆ, यहाँ पे घरों का काम किया जाता है। ਇਹਨੇ ਮਸ਼ੀਨ ਲੈ ਕੇ ਆਂਦੀ, ਉਹਨੇ ਹੁਣ ਜਾਣਾ ਸੀ ਵਾਪਸ, ਉਠਾ ਕੇ ਕਹਿਣ ਦੀ ਕਾਹਨੂੰ ਉੱਠ ਜਾ ਮੈਂ ਝਾੜੂ ਮਾਰਨਾ। ਯਾਰ ਮਸ਼ੀਨ ਆ ਯਾਰ ਮਿੱਠੇ। ਸੈਕਿੰਡ ਵਾਈਫ ਵੀ ਤੇ ਹੈ ਨਾ। ਸੈਕੰਡ ਵਾਈਫ ਉਹ ਆਪ ਉਹਦੇ ਥੱਲੇ ਸਾਰਾ ਸੈਟਅਪ ਲੱਗਾ, ਪਾਣੀ ਵੀ ਉਹਦੇ ਵਿੱਚ ਹੁੰਦਾ। ਆਹੋ ਜਿੱਥੇ ਉਹਨੂੰ ਚਾਹੀਦਾ ਨਾ ਕਿ ਇਹ ਜਗ੍ਹਾ ਕੋਈ ਪਾਣੀ, ਉੱਥੇ ਉਹ ਪਾਣੀ ਮਾਰ ਕੇ ਉਹਨੂੰ ਬੁਰਸ਼ ਮਾਰਦੀ ਨਹੀਂ। ਇਹ ਨਹੀਂ ਕਿਸ ਤਰ੍ਹਾਂ ਮੈਂ ਫਿਰੀ ਜਾਂਦੀ ਤੇ ਚੀਜ਼ਾਂ ਚੁੱਕੀ ਨਹੀਂ,
ਭਾਵੇਂ ਨੂੰ ਘੁੰਮ ਦੀ ਸਫਾਈ ਕਰਨੀ, ਚਾਹ ਡੁੱਲੀ ਉਹ ਵੀ ਸਾਫ਼ ਕਰੇਗੀ, ਉਹਦੇ ਸੈਂਸਰ ਲੱਗੇ ਨੂੰ ਪਤਾ ਲੱਗਦਾ ਕਿ ਚੀਜ਼ ਜੰਮੀ ਆ। ਵੈਕਿਊਮ ਕਲੀਨਰ ਭਾਈ ਮਿੱਠੇ ਨੇ ਵੀ ਲਿਆ ਓਏ ਵੈਲਕਿਊਮ ਕਿਉਂ ਨਹੀਂ? ਵੈਕਿਊਮ ਕਲੀਨਰ ਨੂੰ ਜਿਹੜਾ ਨਾ ਉਹ ਸਿੱਧਾ ਪਤਲਾ ਕੀਤਾ ਹੋਇਆ ਵੈਕਿਊਮ ਉਹੀ ਉਹ ਜਿਹੜਾ ਖਿੱਚਦਾ ਸੀ ਨਾ ਸੱਕ ਕਰਦਾ ਸੀ, ਫਿਰ ਉਹ ਹੁਣ ਨਾ ਉਹਨੂੰ ਉਸਤਾਦ ਜੀ ਕੀਤਾ ਹੋਇਆ ਉਹਨੂੰ। ਨਹੀਂ ਭੈਣ, ਉਹ ਆਪਣੇ ਅੰਦਰ ਪਾਣੀ ਲੈ ਕੇ ਜਾਂਦੀ ਹੈ, ਪਾਣੀ ਉਹਦਾ ਗੰਦਾ ਹੁੰਦਾ, ਜਿੱਦਾਂ ਪਾਣੀ ਦੇ ਨਾਲ ਧੋਂਦੇ ਨਾ ਇਦਾਂ ਧੋਂਦੀ ਆ ਫਰਸ਼ ਨੂੰ ਹਾਂਜੀ ਜੀ। ਕੱਲ ਉਹਨਾਂ ਨੇ ਲਿਆਂਦੀ ਉਹ ਮਸ਼ੀਨ ਸਫਾਈ ਕਰਕੇ ਉਧਰੋਂ ਕਿਸੇ ਨੂੰ ਲੱਗਣ ਨਹੀਂ ਦੇ ਰਹੀ, ਉਧਰੋਂ ਚਲੋ ਇੱਧਰ ਕੋਈ ਨਾ ਆਵੇ। ਧੋਨੀ ਨੇ ਲਿਆਂਦੀ ਵੱਡੀ ਮਸ਼ੀਨ ਸਫਾਈ ਵਾਸਤੇ, ਉਹਦਾ ਘਰ ਦੇ ਕੇ ਕਹਿੰਦੀ ਮੈਂ ਭਤੀਜੇ ਨੂੰ ਭੇਜ ਦੇ ਉਹਦੇ ਕਰਤਾ। ਬੈਠੇ ਨੇ ਕਿਹਾ ਯਾਰ ਮੇਰਾ ਰਿਸ਼ਤਾ ਲੱਭ, ਥੱਕੇ ਨਾ ਕੰਮ ਕਰਨ ਵਾਲੀ ਕੁੜੀ ਹੋਵੇ ਤਾਂ ਮਸ਼ੀਨ ਤੇ ਤੀਰਾਂ ਸੰਡ ਕਰਦੀ। ਸਾਨੂੰ ਉਹਨਾਂ ਨੂੰ ਮਸ਼ੀਨ ਲਿਆਂਦੀ ਨਾ, ਸ਼ਾਮ ਨੂੰ ਐਨ ਜਾਣ ਦੀ ਦੁਪੱਟਾ ਲਪੇਟ ਕੇ ਏਦਾਂ। ਮੈਂ ਕਿਹਾ ਮਸ਼ੀਨ ਕੀ ਆ? ਕਹਿੰਦੀ ਕੂੜੇ ਵਾਲੇ ਛਾਪਰ ਸੁੱਟਣ ਜਾਣ ਦੀ ਮਸ਼ੀਨੀਆਂ ਯਾਰ ਬੱਚੇ ਯਾਰ ਉਹ ਮਸ਼ੀਨ ਛੋਟੀ ਜਿਹੀ ਹੁੰਦੀ ਆ, ਤੂੰ ਤੇ ਉਹਨੂੰ ਟੋਟਲ ਫਿਜ਼ੀਕਲ ਇਨਸਾਨ ਕੰਮ ਵਾਲੀ ਮਾਈ ਸਮਝ ਲਿਆ। ਭਾਜੀ ਉਹਦੇ ਕੋਲ ਦੁੱਧ ਵੀ ਮੰਗਵਾਉਂਦੇ ਸੀ ਕਾਲੂ ਨੇ, ਬੱਚੇ ਲੈਣ ਜਾ ਤੇ ਰਹੇ। ਇਦਾਂ ਕਿ ਮਸ਼ੀਨ ਇੱਕ ਦਿਨ ਸਫਾਈ ਕੀਤੀ ਤੇ ਅਗਲੇ ਦਿਨ ਉਹਦੇ ਚੋਂ ਨਿਕਲਣ ਨਹੀਂ ਦੇਈ, ਤੇ ਇਹਨੇ ਕਿਹਾ ਨਿਕਲਣ ਨਹੀਂ ਦੇਈ, ਕਹਿੰਦਾ ਮੇਰੀ ਬਹੁਤ ਗਈ ਮੈਂ ਕੱਲ ਆਉਂਗੀ। ਉਹ ਰਿਮੋਟ ਉਸਤਾਦ ਜੀ ਰਿਮੋਟ ਹੁੰਦਾ ਹੈ। ਹਾਂ ਉਹਦੇ ਸੈਂਸਰ ਨੇ ਬੜੇ ਅੱਛੇ, ਯਾਨੀ ਉਹ ਇਸ ਤਰ੍ਹਾਂ ਨਹੀਂ ਕਿ ਉਹ ਵੈਕਿਊਮ ਜਿਹੜਾ ਕਲੀਨਰ ਹੈ ਨਾ ਉਹਨੇ ਤੇ ਸਿਰਫ ਸੱਕ ਕਰਨਾ ਨਾ, ਜਾਂ ਇੱਕ ਬਲੋਰ ਉਹਨੇ ਵਾਹ ਮਾਰਨੀ। ਹਾਂਜੀ। ਭਾਵੇਂ ਨੇ ਪੂਰਾ ਦਿਮਾਗੀ AI ਟੈਕਨੋਲੋਜੀ ਦੇ ਨਾਲ ਚੱਲਦੀ ਹੈ। ਇਸ ਤਰ੍ਹਾਂ ਚਾਹ ਦਾ ਦਾਗ ਆ ਤੇ ਉਹਨੂੰ ਉੱਥੇ ਖਲੋ ਕੇ ਸਾਫ਼ ਕਰੇਗੀ ਪੂਰਾ। ਹਾਂਜੀ ਉਹਦੇ ਪਾਣੀ ਵੀ ਸਿੱਟੇਗੀ ਉਹਦੇ ਅੰਦਰ, ਤੁਸੀਂ ਉਹ ਚ ਪਾਣੀ ਵੀ ਪਾਉਣਾ, ਤਾਂ ਗੰਦਾ ਪਾਣੀ ਚੇਂਜ ਵੀ ਕਰਨਾ ਤੁਸੀਂ। ਹਾਂਜੀ ਹਾਂਜੀ ਸਾਜੀ ਇੱਧਰ ਤਾਂ 에어ਪੋਰਟ ਤੇ ਵੇਖਿਆ ਸੀ ਨਾ, ਉਹ ਉੱਥੇ ਡਰਮ ਵਗੈਰਾ ਬਣੇ ਹੋਏ ਨੇ ਥਾਈਲੈਂਡ ਦੇ 에어ਪੋਰਟ ਦੇ। ਉਹ ਮੈਂ ਇੰਜਨ ਕਰਕੇ ਨਾ ਵੇਖਿਆ, ਇੱਕ ਬੰਦਾ ਉਹਨੂੰ ਛੇੜ ਰਿਹਾ, ਕਿਤੇ ਐਂ ਜਾ ਰਿਹਾ, ਉਹ ਵੀ ਨਾਲ ਐਂ ਜਾ ਰਿਹਾ, ਐਂ ਜਾ ਰਿਹਾ। ਉਹ ਬਿੱਲੀ ਚੂਹੇ ਵਾਲੇ ਕੱਢ ਨਹੀਂ ਇਹਦੇ ਜਿਹਦੇ ਚੋਂ ਮੁੱਕਾ ਇੰਜ ਨਿਕਲਦਾ, ਇੰਜ ਕਰਕੇ ਕੁਝ ਸਪਰਿੰਗ ਜਿਹਾ ਨਿਕਲਿਆ ਅੱਗੇ ਬੰਦੇ ਦੇ ਪਿੱਛੇ ਹੋ ਗਿਆ। ਮਿੱਠੇ ਨੇ ਲਿਆਂਦੀ ਮਸ਼ੀਨ ਹਾਂ ਗੰਦਗੀ ਸਾਫ਼ ਕਰਨ ਵਾਲੀ, ਉਹ ਸਾਰਾ ਵਿਹੜਾ ਛੱਡ ਕੇ ਤੇ ਉੱਤੇ ਚੜੀ ਜਾ ਰਹੀ। ਉਹਨੇ ਇਹਦੇ ਤਿੰਨੇ ਭਰਾ ਇਹਨੇ ਕਰਕੇ ਮਸ਼ੀਨ ਚ ਵਾੜੇ, ਲਪੇਟ ਦਿੱਤੇ। ਉਸਤਾਦ ਜੀ ਇਹਨਾਂ ਨੇ ਸਫਾਈ ਕਰਨ ਵਾਲੀ ਮਸ਼ੀਨ ਲਿਆਤੀ ਤੇ ਉਹਨੂੰ ਆਪਣੇ ਜ਼ਿਹਨ ਚ ਵੜਨ ਦੇ। ਨਹੀਂ ਰੇਂਜ ਨਹੀਂ ਕਰਦੇ, ਉਹਦੇ ਸਟਾਰਟ ਤੇ ਦੇਈਦਾ ਨਾ ਕਿ ਆ ਰੂਮ ਤੇ ਆ ਰੂਮ ਆਰਾਮ, ਤਾਂ ਸਾਰੇ ਰੂਮਾਂ ਦੇ ਥੱਲੇ ਨਾਲ ਥੱਲੇ ਲਿਖਦਾ ਮੇਰਾ ਜ਼ਿਹਨ। ਇਹ ਵੀ ਸਾਫ਼ ਕਰਦਾ। ਸਫਾਈ ਵਾਲੀ ਮਸ਼ੀਨ ਲੈ ਕੇ ਆਂਦਾ ਮੋਟਰਸਾਈਕਲ ਪਿੱਛੇ ਰੱਖੀ, ਪਰ ਆ ਜ਼ਰੂਰੀ ਹੈ ਜੀ ਉੱਤੇ ਉਤਰ ਗਈ। ਭਾਈ ਜਦ ਮੈਂ ਟਰਾਈ ਕਰ ਨਹੀਂ ਇਹਦੇ ਜੈਨਵਨ ਘਰ ਬਹੁਤ ਬੱਚੇ ਦੇ ਖਿਲਾਰਾ ਪਾਉਂਦੇ। ਬਹੁਤ ਉਸਤਾਦ ਜੀ ਇਹਨਾਂ ਨੇ ਉਹਦੀਆਂ ਆਦਤਾਂ ਖਰਾਬ ਕਰਤੀਆਂ। ਉਹਨੇ ਇੱਕ ਦਿਨ ਗੁੱਸੇ ਦੇ ਵਿੱਚ ਭਾਜੀ ਉਹਨੇ ਦੇਖਿਆ ਉਹਨੂੰ ਖਿੱਚ ਚੜਦੀ ਦੇ ਬੱਚਿਆਂ ਦੇ ਕਿ ਮੈਂ ਹੁਣ ਸਾਫ਼ ਕਰਕੇ ਆਈ ਇਹਦੇ ਬੱਚੇ ਨੇ। ਉਹ ਖਿੱਚ ਇੱਕ ਦਿਨ ਉਹਨੇ ਕੂੜਾ ਸਾਰਾ ਉੱਥੇ ਰਹਿੰਦਾ, ਚਾਰੇ ਬੱਚੇ ਖਿੱਚ ਕੇ ਅੰਦਰ ਲੈ ਗਏ। ਉਹਨੇ ਕਿਹਾ ਮੈਂ ਫਸਾਦ ਦੀ ਜਾਣੀ ਮੁਕਾ ਦੇਣੀ। ਉਸਤਾਦ ਜੀ ਇਹਦੇ ਘਰ ਉਹਦੇ ਘਰ ਮਸ਼ੀਨ ਆਈ ਸੱਚੀ ਮੁੱਚੀ, ਤੇ ਮਹੀਨੇ ਕੁ ਬਾਅਦ ਉਹ ਮਸ਼ੀਨ ਦਾ ਆਪੂ ਮਿਲਣ ਆਇਆ ਤੇ ਉਹਨੂੰ ਉੱਡਿਆ ਕਹਿੰਦਾ ਕੀ ਹਾਲ ਕਰਦਾ ਸਾਡੀ ਮਸ਼ੀਨ ਕਾਲੂ ਉਹਨਾਂ ਨੇ ਮਸ਼ੀਨ ਅਸੀਂ ਦੀਆਂ ਇੰਨੀ ਦੀ ਦਿੱਤੀ ਸੀ ਤੁਹਾਨੂੰ। ਭਾਈ ਫੈਸਲਰ ਦਾ ਭਲਵਾਨ ਦਾ ਫੌਤ ਕੇ ਦਰੀ ਤੇ ਬੈਠਾ ਹੁੰਦਾ, ਜਦੋਂ ਉੱਠਣਾ ਨਾ ਤਾਂ ਭਾਈ ਇਧਰੋਂ ਹੱਥ ਪਾ ਕੇ ਉੱਠਣਗੇ। ਅੱਛਾ ਉਹਨੇ ਵੀ ਨਾਲ ਕੀਤਾ ਭਲਵਾਨ ਮਯੂਰ ਵੀ ਟੇਢੀ ਕਰ ਦੇਣੀ ਆ ਕਰਕੇ। ਉਸਤਾਦ ਜੀ ਕਾਲੂ ਉਹਨਾਂ ਨੇ ਮਸ਼ੀਨ ਲਿਆਂਦੀ ਸਫਾਈ ਵਾਲੀ ਹਾਂਜੀ, ਉਹਦੀ ਸਮਝ ਹੀ ਨਾ ਆਵੇ, ਸਿੱਧੀ ਜ਼ੁਬਾਨ ਚ ਲਿਆਂਦੀ ਉਹ। ਤਾਜੀ ਇਹਨਾਂ ਨੇ ਪਾਲਤੂ ਜੀ ਬਣਾ ਲਈ ਸੀ ਮਸ਼ੀਨ, ਵਿਆਹ ਤੇ ਵੀ ਲੈ ਕੇ ਜਾ ਰਹੇ ਉਹਨੂੰ, 5 ਬੱਚੇ ਸਾਂਭੇਗੀ। ਇਹਨਾਂ ਨੇ ਆਪਣੀ ਲੋ ਕਮਾਈ ਦਾ ਜ਼ਰੀਆ ਬਣਾ ਲਿਆ। ਇਹ ਮਹੱਲੇ 'ਚ ਮਸ਼ਹੂਰ ਹੋ ਗਿਆ, ਕੰਮ ਵਾਲੀਆਂ ਮਾਈਆਂ ਕਿਰਾਏ ਤੇ ਦਿੰਦੇ। ਸਫਾਈ ਵਾਲੀ ਮਸ਼ੀਨ ਲਿਆਈ, ਨਾਲ ਪਹਿਲੋਂ ਇੱਕ ਅੱਗੇ ਪਾਣੀ ਧਰੋਂਕਣ ਵਾਲੀ ਵੀ ਲਿਆਈ। ਉਹਦਾ ਨਿਕਨੇਮ ਵੀ ਰੱਖਿਆ ਵਾ ਸ਼ਕੀਲਾ ਮਾਈ। ਇਹਦੇ ਘਰ ਇੰਨਾ ਗੰਦਾ 15 ਕੁ ਦਿਨ ਮਸ਼ੀਨ ਰਹੀ ਹੈ ਸਫਾਈ ਵਾਲੀ। ਉਸ ਤੋਂ ਬਾਅਦ ਉਹਨੂੰ ਕਿਸੇ ਨੇ ਪੁੱਛਿਆ ਹਾਂ ਤੂੰ ਸਫਾਈ ਵਾਲੀ ਮਸ਼ੀਨ ਆ? ਕਹਿੰਦੀ ਨਹੀਂ ਮੇਰੇ ਤੋਂ ਗੰਦਾ ਜ਼ਿੰਦਗੀ ਚ ਦੁਨੀਆ ਦੇ ਕੋਈ ਨਾ ਤੋਂ ਗੰਦਾ ਬਣੀ ਕਿਉਂ? ਨਹੀਂ ਉਹ ਲੈਂਦੀ ਅੰਗਰੇਜ਼ਾਂ ਨੇ ਟਿਸ਼ੂ ਚੁੱਕ ਲਏ, ਕਿਤੇ ਕੁਛ ਚੁੱਕ ਲਿਆ। ਇਹਦੇ ਘਰੋਂ ਮੈਂ ਮਸ਼ੀਨ ਰੋਂਦੀ ਨਿਕਲਦੀ ਦੇਖੀ। ਮੈਂ ਕਿਹਾ ਮਸ਼ੀਨ ਬੀਬੀ ਕੀ ਹੋਇਆ? ਕਹਿੰਦੀ ਸਫਾਈ ਕਰਾਓ। ਇਹ ਤਾਂ ਪੈਂਪਰ ਹੀ ਬਦਲਵਾਈ। ਮਸ਼ੀਨ ਬੀਬੀ ਨੇ ਨਹੀਂ ਉਹ ਬੇਸਿਕਲੀ ਯਾਰ ਹੁੰਦੀ ਹੈ ਕਿ ਵੀ ਜਿੱਥੇ ਕਾਰਪੈਟ ਵਿਛੇ ਨੇ, ਕਲੀਨ ਵਿਛੇ ਨੇ, ਜਾਂ ਕੋਈ ਫਰਸ਼ ਟੈਲਾਂ ਸਾਫ਼ ਨੇ, ਸਾਡੇ ਘਰਾਂ 'ਚ ਨਹੀਂ ਅੱਲਾ ਮਾਫੀ। ਇਹਦੇ ਤਾਂ ਚੁੰਝਾਂ ਬਾਹਰ ਆਈਆਂ ਇੱਟਾਂ ਦੀਆਂ, ਮਸ਼ੀਨ ਐ ਚੁੰਦੀ। ਆਹੋ ਤੇ ਉਹੀ ਤੇ ਕਹਿ ਰਿਹਾ। ਮਸ਼ੀਨ ਸੀ ਤੇ ਇਹਨਾਂ ਦੇ ਘਰ ਨੱਕ ਤੇ ਰੁਮਾਲ ਬੰਨ ਕੇ ਸਫਾਈ ਕਰਦੇ। ਭਾਈ ਫੈਸਲਰ ਦਾ ਭਲਵਾਨ ਨਾ ਉੱਠਣ ਲੱਗੇ ਸਾਰੀ ਫੌਤ ਕੀ ਦਰੀ ਇਕੱਠੀ ਕਰਦਾ। ਅੱਛਾ ਆਹ ਥੱਲੇ ਸਾਰੀ ਇਕੱਠੀ ਕਰ ਦਿੰਦੇ। ਭਾਈ ਫੈਸਲਾ ਕਰ ਭਲਵਾਨ ਨਾ ਫੌਤ ਗਲੀ ਦਰੀ ਤੇ ਬਹਿ ਕੇ ਕੋਈ ਗੱਲ ਕਰੀ, ਓਏ ਪਾਣੀ ਪਿਲਾਈ ਓਏ। ਮੈਂ ਪਾਣੀ ਪਿਲਾ ਦੇ।
ਗੁੱਡ। ਫੌਦਗੀਆਂ ਦੇ ਵੀ ਬੜੇ ਬੜੇ ਟਰੈਂਡ। ਓਏ। ਹਰ ਬੰਦਾ ਆਪਣੀ ਅਕਲ ਨਾਲ ਗੱਲ ਕਰਦਾ, ਵੱਡਾ ਬਣਿਆ ਹੁੰਦਾ ਨਾ ਹਰ ਬੰਦਾ। ਤੇ ਸਭ ਤੋਂ ਜ਼ਿਆਦਾ ਜਿਹੜੇ ਅਗਰ ਕਿਸੇ ਦਾ ਪਿਓ ਮਰ ਗਿਆ ਤੇ ਉਦੋਂ ਉਹਦੇ ਬੱਚੇ ਛੋਟੇ ਛੋਟੇ ਨੇ ਜਾਂ ਉਹਦੀ ਬੁੱਢੀ, ਤੇ ਉਹਨੂੰ ਮਿਲ ਕੇ ਤੇ ਕੋਈ ਨਾ ਕੋਈ ਨਸੀਹਤ ਜ਼ਰੂਰ ਕਰਨੀ ਸਾਰਿਆਂ ਨੇ। ਹਰ ਫੌਤਗੀ ਦੇ ਉਸਤਾਦ ਜੀ ਕੋਈ ਸੁੱਕਾ ਜਿਹਾ ਚਾਚਾ ਵੀ ਹੁੰਦਾ ਜਿਹਨੂੰ ਉਹਦੀ ਬਰੀਕ ਜਿਹੀ ਆਵਾਜ਼ ਨੇ ਨਿਕਲਣਾ, ਰਾਤੀ ਮੇਰੇ ਕੋਲ ਬੈਠਾ ਸੀ ਮੈਂ ਰਾਤੀ ਕਿਹਾ ਵੀ ਆ ਦੋ ਮੂੰਗਫਲੀ ਨਾ ਖਾ ਨੁਕਸਾਨ ਦੇ ਆ ਉਹ ਮੂੰਗਫਲੀ ਖਾਦੀ ਪੱਕਾ ਮਾਰਿਆ ਉੱਥੇ ਮਰ ਗਿਆ। ਅੱਛਾ ਕਈ ਦਾਨੇ ਜੇ ਸਿਆਣੇ ਹੁੰਦੇ ਨੇ, ਸਿਆਣੇ ਦੇ ਬੁੱਢੀਆਂ ਰੋ ਰਹੀਆਂ ਨਾ, ਸਬਰ 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 ਸਬਰ, ਬਸ ਕਹਿ ਕੇ ਦੇਣ ਨਿਕਲ। ਇੱਕ ਉਹ ਵੀ ਵਿੱਚ ਆਉਂਦਾ ਹੋਊਗਾ, ਇੱਕ ਜੀ ਇਸ ਤਰ੍ਹਾਂ ਦਾ ਵੀ ਆਉਂਦਾ ਫੌਤਗੀ ਦੇ ਘਰ, ਨਹੀਂ ਨਾ ਮੇਰਾ ਇੰਤਜ਼ਾਰ ਕੀਤਾ। ਆਹੋ ਇਮੋਸ਼ਨਲ ਫਿਲਮੀ ਡਾਇਲੌਗ। ਇੱਕ ਵਿੱਚ ਅਮੀਰ ਵੀ ਫਿਰ ਰਿਹਾ ਹੁੰਦਾ ਵਾ ਜਿਹੜਾ ਬੱਚੇ ਇਕੱਠੇ ਕਰਕੇ ਕਹਿੰਦਾ ਜਾ ਇਹਨਾਂ ਰੋਟੀ ਖਵਾ ਕੇ ਲਿਆ ਬਾਹਰੋਂ। ਜੈਨੂਨ ਤੈਨੂੰ ਗੱਲ ਦੱਸਾਂ ਸੱਚੀ ਮੁੱਚੀ, ਕੁਝ ਐਸੇ ਲੋਕ ਹੁੰਦੇ ਨੇ ਉਹਨਾਂ ਦਾ, ਯਾਨੀ ਫੈਮਿਲੀ ਦੇ ਵਿੱਚੋਂ ਜਿਹੜੇ ਉਹਨਾਂ ਦੇ ਮੇਨ ਪੁੱਤਰ ਹੋ ਗਿਆ ਜਾਂ ਬੇਗਮ ਹੋ ਗਈ ਜਾਂ ਭੈਣ ਹੋ ਗਈ, ਉਹ ਸਖਤਾ ਹੋ ਜਾਂਦੇ ਨੇ, ਯਾਨੀ ਉਹ ਬਿਲਕੁਲ ਈਜ਼ੀ ਹੋ ਜਾਂਦੇ ਨੇ, ਉਹਨੂੰ ਫਿਰ ਮਾਰ ਮਾਰ ਕੇ ਰਵਾਉਂਦੇ ਨੇ। ਹਾਂਜੀ ਉਹਨਾਂ ਨੂੰ ਚਪੇੜਾ ਮਾਰ ਮਾਰ ਕੇ ਕਿ ਰੋਵੇ ਕਿ ਜ਼ਿਆਦਾ ਓਵਰ ਨਾ, ਮਤਲਬ ਇਹਦੇ ਆਪਣੇ ਤੇ ਨਾ ਲੈ ਲਓ। ਉਹ ਬਿਲਕੁਲ ਈਜ਼ੀ ਹੋ ਜਾਂਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ, ਕਹਿੰਦਾ ਕਿੱਧਰ, ਉਹ ਇਹ ਪੁੱਛਣ ਲੱਗਦੇ ਕਿੱਧਰ ਆਏ ਤੁਸੀਂ, ਕੀ ਹੋਇਆ, ਫਿਰ ਉਹਨਾਂ ਨੂੰ ਮਾਰਦੇ ਆ। ਇਹ ਸੱਚੀ ਗੱਲ। ਸਹੀ ਅੱਬੂ ਮੇਰੇ ਜਦੋਂ ਫੌਤ ਹੋਏ ਸੀ, ਮੇਰੇ ਇੰਜ ਹੋਇਆ ਸੀ, ਫਿਰ ਮੈਨੂੰ ਅੱਬੂ ਨੂੰ ਮਾਰਨ ਲੱਗ ਪਏ, ਕਹਿੰਦੇ ਤੁਸੀਂ ਕਿਉਂ ਰੋਂਦੇ, ਕਹਿੰਦਾ ਮੈਂ ਠੀਕ ਆ। ਰੌਣ ਨਹੀਂ ਸੀ ਲਿਆ, ਉਹਨਾਂ ਨੇ ਗਾਣਾ ਲਾਇਆ ਤੁਸੀਂ ਕਿਉਂ ਨਹੀਂ ਰੋਂਦੇ। ਮੇਰੀ ਅੰਮੀ ਨੇ ਮੇਰੇ ਥੱਪੜ ਮਾਰੇ ਸੀਗੇ। ਓਏ ਉਹ ਤੇ ਦੁੱਧ ਨਹੀਂ ਸੀ ਲਿਆਉਂਦੇ ਪਏ ਤੁਸੀਂ। ਨਹੀਂ ਫਿਰ ਮੇਰਾ ਚਾਚੂ ਆਇਆ, ਮੇਰੇ ਚਾਚੂ ਨੇ ਮੇਰੇ ਥੱਪੜ ਨਹੀਂ, ਉਹਨਾਂ ਨੇ ਇਸ ਤੋਂ ਉਹਨਾਂ ਨੇ ਇਸ ਤੋਂ ਨਹੀਂ ਮਾਰੇ ਕਿ ਤੂੰ ਬਾਂਦਰ ਹੋ ਗਿਆ ਤਾਂ। ਉਹਨਾਂ ਨੇ ਕਿਹਾ ਰੋ ਪੈ ਇੱਥੇ, ਹੁਣ ਨਹੀਂ ਰੋਣਾ ਤੇ ਕਿਦੋਂ ਰੋਣਾ। ਨਹੀਂ ਉਸਤਾਦ ਜੀ ਤੁਸੀਂ ਸਹੀ ਚ ਨਹੀਂ ਸੀ ਨਿਕਲਦੇ। ਇਹ ਰੋਂਦੇ ਨਹੀਂ ਸੀ ਨਹੀਂ ਯਾਰ, ਮੈਂ ਮਿੱਠੇ ਜ਼ਹਿਰ ਬਣ ਕਹਿ ਰਿਹਾ ਪਹਿਲੇ ਨਾ, ਅੰਮੀ ਮੇਰੀ ਨੇ ਮੇਰੇ ਥੱਪੜ ਮਾਰੇ, ਮੈਨੂੰ ਉਹ ਨਹੀਂ ਹੋਸ਼, ਤੇ ਮੈਂ ਕਿਹਾ ਯਾਰ ਕੁਝ ਨਹੀਂ ਹੋਇਆ। ਮੈਂ ਕਿਹਾ ਆ ਬੰਦਿਆਂ ਨੇ ਥੱਪੜ ਮਾਰੇ ਨਹੀਂ ਰੋਏ, ਆਖਰਕਾਰ ਅੱਬਾ ਜੀ ਨੇ ਉੱਠ ਕੇ ਕਿਹਾ ਰੋਂਦਾ ਨਹੀਂ ਓਏ, ਰੋਂਦਾ ਨਹੀਂ। ਇਹ ਸਕੀਮ ਚਲਾਤੀ ਵੀ ਹਰ ਆਉਣ ਵਾਲਾ ਪਰੌਣਾ 5 ਥੱਪੜ ਮਾਰ ਕੇ ਤਾਂ ਜਾਵੇ। ਫੇਰ ਵੀ ਤੇ ਰੋਏ, ਫਿਰ ਡਾਲ ਲਾਇਆ 1-5 ਰੋਏ 5 ਆ ਲਾਇਆ ਫਿਰ ਸਾਡੇ ਚੰਡਾ ਮਾਰ ਥੱਪੜ ਖਾਤਾ ਹੈ ਉਧਰ, ਚੰਡਾ ਮਾਰ ਕੇ ਕਹਿ ਰਹੇ ਅੱਲਾ ਦਾ ਹੁਕਮ। ਨਹੀਂ ਉਸਤਾਦ ਜੀ, ਇਹ ਅੱਲਾ ਮਾਫ ਬਹੁਤ ਅੱਲਾ ਪਾਕ ਮਾਫ ਕਰ ਦੇਵੇ। ਉਸਤਾਦ ਜੀ ਕਈ ਇਹ ਵੀ ਹੁੰਦੇ ਆ ਯਾਰ ਰਾਤੀ ਤੇ ਮੇਰੇ ਨਾਲ ਬੈਠਾ। ਉਹ ਇਹ ਤਾਂ ਸਾਰੇ ਹੀ ਹੁੰਦੇ ਨੇ ਨਾ, ਉਹ ਸੱਚੀ ਗੱਲ ਹੀ ਕਰ ਰਹੇ ਹੁੰਦੇ, ਕਿਉਂਕਿ ਇੱਕ ਬੰਦਾ ਇਹ ਉਹਦਾ ਹੁੰਦਾ ਵਾ ਜਿਹੜਾ ਬੰਦਾ ਤੁਰਦਾ ਫਿਰਦਾ ਕੋਈ, ਉਹ ਜਿਹੜੇ ਖੁਸ਼ਕਿਸਮਤ ਹੁੰਦੇ, ਉਹ ਤੁਰਦੇ ਫਿਰਦੇ ਕਿਸੇ ਤੇ ਬੋਝ ਨਹੀਂ ਪਾਉਂਦੇ। ਕਈ ਉਹਨੂੰ ਹਸਪੀਟਲ ਦੇ ਵਿੱਚ ਆ ਵਿਚਾਰਾ, ਉਹ ਰੋਜ਼ ਉੱਥੇ ਉਹਨੂੰ 6 ਮਹੀਨੇ ਚ, ਤੇ ਉਹਦੇ ਬਾਰੇ ਚ ਘੱਟ ਗੱਲਾਂ ਹੁੰਦੀਆਂ ਕਿ ਵੀ ਰਾਤੀ ਮੇਰੇ ਕੋਲ ਬੇਟਾ, ਅਚਾਨਕ ਮੌਤ ਵਾਲੇ ਦੀ ਗੱਲ ਹੁੰਦੀ ਹੈ, ਜ਼ਿਆਦਾ ਉਹਦੀਆਂ ਫੋਨ ਕੱਢ ਕੇ ਤੁਹਾਨੂੰ ਯਾਰ ਆ ਦੇਖ ਯਾਰ ਉਹਨੇ 3 ਮਿੰਟ ਗੱਲ ਕੀਤੀ ਮੇਰੇ ਨਾਲ। ਦਜਕਾ ਵੀ ਉਹਦੇ ਹੀ ਹੁੰਦਾ। ਉਸਤਾਦ ਜੀ ਹੈ ਜੀ, ਸਾਡਾ ਮੇਰਾ ਇੱਕ ਯਾਰ ਸੀਗਾ ਰਮਜ਼ਾਨ ਜਾਨੀ, ਉਸਤਾਦ ਜੀ ਰਮਜ਼ਾਨ ਉਹਦਾ ਨਾਮ ਸੀਗਾ। ਉਸਤਾਦ ਜੀ ਮੇਰੀ ਨਾ ਉਹਦੇ ਨਾਲ ਫੋਨ ਤੇ ਗੱਲ, ਈਦ ਦਾ ਡਰਾਮਾ ਅਸੀਂ ਕਰਨਾ ਸੀਗਾ ਇਕੱਠਿਆਂ ਨੇ, ਤੇ ਐਡਵਾਂਸ ਅਸੀਂ ਪਾਰਟੀ ਕੋ ਲੈ ਕੇ ਆ ਗਏ ਆ। ਉਸ ਤੋਂ ਬਾਅਦ ਉਸਤਾਦ ਮੁਹਤਰਮ ਉਹ ਕਰੈਕਟਰ ਦਾ ਮੈਨੂੰ ਫੋਨ ਆਇਆ, ਮੈਂ ਉਹ ਹਾਲੇ ਵੀ ਸ਼ੇਖਪੁਰ ਡਰਾਮਾ ਕਰਦਾ ਉਹ। ਮੈਨੂੰ ਉਹਦਾ ਫੋਨ ਆਇਆ, ਤੇ ਮੈਂ ਕਿਹਾ ਕਿੱਥੇ, ਮੈਂ ਕਹਿੰਦਾ ਮੈਂ ਥੀਏਟਰ ਹੀ ਆ। ਮੈਂ ਕਿਹਾ ਗਿਆ ਨਹੀਂ, ਕਹਿੰਦਾ ਯਾਰ ਮੈਂ ਥੋੜਾ ਜਿਹਾ ਸਿਸਟਮ ਕਰਨ ਡਿਆ, ਦੋਸਤਾਂ ਨਾਲ ਖੇਡਣ ਡੇ ਸੀ ਉਸਤਾਦ ਜੀ ਲੂਡੋ। ਮੈਂ ਕਿਹਾ ਓਏ ਤੂੰ ਇੱਥੇ ਪੈਸੇ ਹਾਰ ਜਿਹੜੀ, ਚੱਲ ਉੱਠ ਗੰਦਾ ਵਗੈਰਾ। ਮੈਂ ਉਸਤਾਦ ਜੀ ਉਹਨੂੰ ਗਾਲਾਂ ਕੱਢੀਆਂ, ਨਹੀਂ ਆ। ਅੱਧੇ ਘੰਟੇ ਬਾਅਦ ਮੈਂ ਫਿਰ ਫੋਨ ਕੀਤਾ, ਤੂੰ ਨਿਕਲਿਆ ਕਿ ਨਹੀਂ, ਕਹਿੰਦਾ ਹਾਂ ਮੈਂ ਨਿਕਲਣ ਲੱਗਾ ਵਾਂ। ਆ ਗੱਡੀ ਨੂੰ ਕਿੱਕ ਮਾਰੀ ਉਹਨੇ। ਮੈਂ ਕਿਹਾ ਚੱਲ ਪਹੁੰਚ ਕੇ ਘਰ ਫੋਨ ਕਰ। ਉਸਤਾਦ ਜੀ ਕਸਮ ਵਾਲੀ ਗੱਲ, ਜੇ ਫੋਨ ਨਹੀਂ ਉਹਨੇ ਕੀਤਾ, ਘੰਟਾ ਲੰਘ ਗਿਆ। ਮੈਂ ਕਿਹਾ ਫਿਰ ਖੇਡਣ ਲੱਗ ਪਿਆ। ਮੈਂ ਵਾਪਸ ਫੋਨ ਕੀਤਾ, ਮੈਂ ਕਿਹਾ ਉਧਰ, ਕਹਿੰਦੇ ਯਾਰ ਰਮਜ਼ਾਨ ਤੇ ਚਲਾ ਗਿਆ। ਤੇ ਫੋਨ ਆਇਆ, ਕਹਿੰਦੇ ਉਹਦੀ ਡੈਥ ਹੋ ਗਈ। ਮੇਰੇ ਤੇ ਸਖਤਾਦਾਰੀ ਹੋ ਗਿਆ ਉਸਤਾਦ ਜੀ, ਮੈਂ ਕਸਮ ਵਾਲੀ ਗੱਲ ਹੈ। ਜੇ ਮੈਂ ਉੱਥੇ ਗਿਆ, ਉਹ ਦੁਆਖੜੀ ਕਿ ਪਤਾ ਨਹੀਂ ਕਿਹੜਾ ਪਿੰਡ ਹੈ ਕਿਸੇ ਸਿੱਲਾਂ ਵਾਲੀ, ਕਈ ਉਸਤਾਦ ਜੀ ਮਾਈਆਂ ਹੁੰਦੀਆਂ, ਚੌਥੇ ਹੱਥ ਉਹਨਾਂ ਨੂੰ ਪਤਾ ਹੁੰਦਾ ਕਿ ਪਤਾ ਨਹੀਂ ਕੌਣ ਫੌਤ ਹੋਇਆ, ਉਹਨੂੰ ਇਹ ਪਤਾ ਫੌਤ ਕੀ, ਉਹ ਰਕਸ਼ੇ ਚੋਂ ਟਾਂਗੇ ਜੋ ਉੱਤਰਦੇ, ਹਾਂ ਦੀਪ ਟੜ ਗਿਆ ਮੈਂ ਮਰ ਗਿਆ ਮੈਂ ਤੇ ਦੀਪ। ਤੇ ਜਦੋਂ ਉੱਥੇ ਜਾ ਕੇ ਪਤਾ ਲੱਗਦਾ ਨਾ, ਕਹਿ ਗਿਆ ਦੀਪ ਮਰ ਗਿਆ, ਕਹਿ ਗਿਆ ਮਾਈ ਸਾਦਿਕ ਮਰਿਆ। ਅੱਛਾ ਸਾਦਿਕ ਮਰ ਗਿਆ, ਸਾਦਿਕ ਪਤਾ ਤਾਂ ਹੁੰਦਾ ਨਹੀਂ ਮੈਨੂੰ। ਅੱਛਾ ਪਹਿਲੇ ਨਹੀਂ ਸੋਚਿਆ, ਨਹੀਂ ਸੋਚਿਆ ਤਾਂ ਨੀਂਦ ਮਰ ਗਿਆ ਬੇ। ਬੰਦਾ ਕਹੂਗਾ ਮਾਈ ਨੀਂਦ ਨਹੀਂ ਮਰਿਆ, ਸਾਦਿਕ ਮਰਿਆ। ਅੱਛਾ ਸਾਦਿਕ ਮੈਂ ਜਿਹੜਾ ਤਾਂ ਉਹ ਫੇਰ ਕਹਿਣਗੇ ਮਾਈ ਕੋਈ ਵੀ ਨਹੀਂ ਮਰਿਆ। ਅੱਛਾ ਜਿਹੜਾ ਵੀ ਆ ਜੋ ਵੀ ਆ ਮੈਂ ਮਰ ਗਿਆ। ਮੈਂ ਜਿਹੜਾ ਵੀ ਆ ਜੋ ਵੀ ਆ ਮੈਂ ਰੋਣਾ, ਜਿਹੜਾ ਵੀ ਮਰਿਆ ਹੈ ਮੈਂ ਛੱਡ ਕੇ। ਅੱਛਾ ਉਸਤਾਦ ਜੀ, ਮੈਂ ਪੁਲਾਂ ਤੇ ਕਿੰਨੀ ਵਾਰੀ ਦੇਖਿਆ ਵਾ, ਇੱਕ ਮੁਦੱਬਰ ਜਿਹਾ ਬੰਦਾ ਉੱਠਦਾ ਵਾ, ਉਹਨੇ ਦੇਣਾ ਲੈਣਾ ਕੁਛ ਨਹੀਂ, ਉਹਨੇ ਕਹਿਣਾ ਅਸਲਾਮ ਅਲੈਕੁਮ ਜੀ, ਸਭ ਦੋਸਤਾਂ ਨੂੰ ਅਸਲਾਮ ਅਲੈਕੁਮ। ਮਰਨ ਵਾਲੇ ਦਾ ਮੈਂ ਬਹੁਤ ਅੱਛਾ ਦੋਸਤ ਹਾਂ, ਜਿਹਨੇ ਵੀ ਕੁਛ ਲੈਣਾ ਦੇਣਾ ਸਵਾਬ ਹੈ ਜਾਂ ਮਾਫ ਕਰ ਦੇਵੇ, ਜਾਂ ਜੋ ਔਲਾਦ ਬੈਠੀ ਇਹਨੂੰ ਫੜ ਲਓ। ਚੱਲ ਵੀ ਤੂੰ ਔਲਾਦ ਮੈਂ ਤਾਂ ਇਹ ਕਹਿੰਦੇ ਕਰਾਂ ਜਾਂ ਮਾਫ ਕਰ ਦੇ ਜਾਂ ਉਹਦੀ ਲਾਲ ਬੇਟੀ ਤੂੰ ਫੜ ਲਓ। ਅੱਛਾ ਫੜ ਲਓ, ਇਹ ਤੂੰ ਕਹਿੰਦਾ ਪੀਪੀ ਜੀ ਔਲਾਦ ਬੇਟੀ ਤੂੰ ਕੋ ਲੈ ਲਓ, ਕਹਿੰਦਾ ਇਹ ਔਲਾਦ ਬੇਟੀ ਇਹਨੂੰ ਫੜ ਲਓ। ਉਸਤਾਦ ਜੀ
ਉਹ ਉਹਨਾਂ ਦਾ ਕਰੈਕਟਰ ਜਿਹੜਾ ਵੱਡਾ ਹੁੰਦਾ ਵਾ ਆਹੋ ਇਸ ਮੌਕੇ ਤੇ ਜਿਹੜਾ ਵੱਡਾ ਹੁੰਦਾ ਨਾ, ਜਿਹੜਾ ਬਕਾਇਦਾ ਐਲਾਨ ਹੁੰਦਾ ਹੈ ਕਿ ਯਾਰ ਅਸੀਂ ਇਹਦੇ ਵਾਰਸ ਹੈਗੇ ਆ, ਜੇ ਕਿਸੇ ਨੇ ਲੈਣਾ ਦੇਣਾ ਹੈ, ਤੇ ਉਹ ਸਾਡੇ ਨਾਲ ਮਿਲ ਲਵੇ, ਜੇ ਮਾਫ ਕਰਨਾ ਤੇ ਮਾਫ ਕਰ ਦੇ। ਹੁਣ ਜਿਹੜਾ ਲੈਣ ਦੇਣ ਵਾਲਾ ਕੋਈ ਆ ਜਾਵੇ ਨਾ, ਤੇ ਉਹਨੂੰ 10 ਗੱਲਾਂ ਵੀ ਬਈ ਮਾਫ ਕਰਨ ਵਾਲਾ ਵੱਡਾ ਹੁੰਦਾ ਵਾ। ਰੱਬ ਦੀ ਜ਼ਾਤ ਉਹਨੂੰ ਬਹੁਤ ਪਸੰਦ ਕਰਦੀ, ਉਹਨੂੰ ਉਹਨਾਂ ਕੋਲ 20 ਕੁ ਨਸੀਹਤਾਂ ਕਰਕੇ ਉਹਨੂੰ ਮਾਫ ਕਰਵਾ ਲੈਂਦੇ ਨੇ। ਅੱਛਾ ਕਈ ਬੰਦੇ ਨਾ, ਕਈ ਬਾਬੇ ਇੱਕ ਸਾਹ ਜਾਂਦੇ ਆ ਕਿ ਉਸਤਾਦ ਜੀ ਮੈਂ ਕਿਤੇ ਬੈਠ ਉਹ ਬਸਾਈ ਜਾਂਦੇ ਤੇ ਪਤਾ ਨਹੀਂ ਕੀ ਤੇ ਇੱਕਦਮ ਸਹੀ ਹੋ ਕੇ ਚੀਜ਼ ਮੰਗ ਰਿਹਾ। ਮਾਫੀ ਬੜੇ ਬੜੇ ਖਰਾਬੇ ਹੁੰਦੇ ਨੇ। ਅੱਛਾ ਯਾਰ, ਇਹ ਵੈਸੇ ਅੱਲਾ ਮਾਫੀ ਦੇਵੇ, ਕਹਿਣਾ ਨਹੀਂ ਚਾਹੀਦਾ। ਉਹ ਅਸਲ 'ਚ ਨਾ ਪਤਾ ਕੀ ਗੱਲ ਆ, ਉਹੀ ਗੱਲ ਆ ਨਾ, ਜਿਹਦਾ ਮਰਿਆ ਹੁੰਦਾ ਨਾ ਸਾਜੀ ਉਹਦੇ ਤੇ ਭਾਰ ਹੁੰਦਾ। ਮੈਂ ਸਹੀ ਗੱਲ ਕਹਿ ਰਿਹਾ। ਉਸਤਾਦ ਜੀ ਮੈਂ ਇੱਕ ਵਲੌਗ ਦੇਖਿਆ ਸੀ, ਉਹ ਇੱਕ ਬੰਦਾ ਕਹਿੰਦਾ ਸੀ ਜੀ ਨਾਜ਼ਰੀਨ ਮੇਰੇ ਭਾਈ ਕੀ ਮਈਅਤ ਰੈਡੀ ਹੋ ਚੁੱਕੀ ਹੈ, ਪਤਾ ਨਹੀਂ ਕੌਣ ਸੀ, ਮੈਂ ਕੱਲ ਫਸਟ ਟਾਈਮ ਦੇਖਿਆ ਸੀ। ਦੱਸੋ ਲੋਕਾਂ ਨੂੰ ਆ ਵੀ ਮਈਅਤ ਤਿਆਰ ਚੁੱਕੀ ਅੱਗੇ ਫਰੰਟ ਕੈਮਰਾ। ਹਾਂਜੀ ਭਾਈ ਨਾ, ਹਾਂਜੀ ਸੋਸ਼ਲ ਮੀਡੀਆ ਬਹੁਤ ਕੰਮ ਖਰਾਬ ਹੋ ਗਿਆ ਯਾਰ ਉਸਤਾਦ ਜੀ, ਮੇਰੇ ਦੋਸਤ ਦੀ ਵਾਲਦਾ ਬਹੁਤ ਕੰਮ ਖਰਾਬ ਹੋ ਗਿਆ। ਮੇਰੇ ਦੋਸਤ ਦੀ ਵਾਲਦਾ ਬਹੁਤ ਹੋ ਗਈ, ਕੁਛ ਸਮਝ ਲਈ ਗੱਲ ਜੇ ਅੱਲਾ ਮਾਫ ਕਰੇ। ਮੈਂ ਤੇ ਮੇਰਾ ਦੋਸਤ ਅਕੀਲ ਹੋਣਾ ਉਹਨੂੰ ਲੈ ਗਏ ਸੀਗੇ ਯਾਰ, ਇਹਨੇ ਖਾਧਾ ਪੀਤਾ ਹੀ ਕੁਛ ਨਹੀਂ, ਚੱਲ ਹੋਟਲ ਦੇ ਨਾਲ ਅਸੀਂ ਗਏ, ਅਸੀਂ ਕਿਹਾ ਯਾਰ ਉਹਨੂੰ ਰੋਟੀ ਤੇ ਖਾ ਯਾਰ, ਕੁਛ ਨਹੀਂ ਯਾਰ, ਤੂੰ ਹੁਣ ਵੱਡਾ, ਤੂੰ ਹੌਸਲਾ ਦੇਣਾ ਸਾਰੇ ਭੈਣ ਭਰਾ ਨੂੰ। ਤੇ ਸਾਜੀ ਜੀ ਨੇ ਦਾਲ ਦੀ ਪਲੇਟ ਮੰਗਾਈ, ਫਰਾਈ ਦਾਲ ਕਰਾਈ, ਕਹਿੰਦਾ ਅਭੀ ਪਰਸੋਂ ਗਲਤੀ ਸੀ ਕੀਮਾ ਖਾਣਾ ਪਰ ਨਹੀਂ ਖਾਣਾ ਕੀਮਾ ਤੇ ਹੁਣ ਕੀ ਮਾਰ इसमें अभी नहीं आज कीमा खा गया 1.5 प्लेट। ਅੱਛਾ, ਇੱਕ ਰੋਟੀ ਦਾ ਰੌਲਾ ਹੁੰਦਾ। ਹਾਂਜੀ ਰੋਟੀ ਦਾ ਸਾਰੇ ਜਾਣੇ ਨੇ ਇੱਕ ਦੂਜੇ ਨਾਲ ਲੜ ਰਹੇ ਹੁੰਦੇ ਕਿ ਮੈਂ ਰੋਟੀ ਦੇਣੀ, ਮੈਂ ਰੋਟੀ ਦੇਣੀ, ਨਾਰਾਜ਼ ਹੋ ਜਾਂਦੇ ਨੇ। ਅੱਛਾ, ਹੁਣ ਇੱਕ ਮਿਸਾਲ ਆ ਮਾਮੇ ਦੀ ਬਣਦੀ ਹੈ ਜੀ, ਇਹ ਜੀ ਫਲਾਂ ਦਿਨ ਮਾਮੇ ਦੀ ਰੋਟੀ ਬਣਦੀ ਹੈ, ਇਸ ਟਾਈਮ ਇਹਦੀ ਬਣਦੀ ਹੈ, ਇਹ ਤੀਜੇ ਦਿਨ ਉਹਦੀ ਚਾਚੇ ਦੀ ਬਣਦੀ, ਇਹ ਬੜਾ ਹਿਸਾਬ ਹੁੰਦਾ। ਹਾਂਜੀ ਬਣ ਹੁਣ ਮਾਮਾ ਇੱਕ ਮਿਸਾਲ ਆ ਵਿਚਾਰਾ ਯਾਰ, ਇੱਕ ਮਾੜਾ ਬੰਦਾ ਵਾ, ਮਾੜਾ ਬੰਦਾ ਵਿਚਾਰਾ ਆਪਣਾ ਘਰ ਬੜੀ ਮੁਸ਼ਕਿਲ ਚਲਾ ਰਿਹਾ, ਉਹਨੂੰ ਪਤਾ ਲੱਗਾ ਵੀ ਮੇਰਾ ਭਣਵਈਆ ਮਰ ਗਿਆ, ਉਹਨੂੰ ਕਾਹਦੀ ਠੋਕ ਗਈ 40,000 ਦੀ। ਨਿਸ਼ਾਨੀ ਪੈ ਗਈ ਇਹਨੂੰ, ਸਹੀ ਗੱਲ। ਸਾਜੀ ਮੈਨੂੰ ਆਮਰ ਡਰਾਈ ਫਰੂਟ ਵਾਲੇ ਨੇ ਗੱਲ ਦੱਸੀ ਤੇ ਮੈਂ ਅੱਗੇ ਵੀ ਦੱਸੀ ਸੀ ਕਿ ਕਿੰਨੀ ਖੂਬਸੂਰਤ ਆ। ਉਹਨੇ ਕਿਹਾ ਸੀ ਹਰ ਮਹੀਨੇ 1000 ਦਾ ਰੁਪਈਆ ਹਰ ਰਿਸ਼ਤੇਦਾਰ ਕੋ ਲੈਣਾ। ਐਸੀ ਗੱਲ ਆ, ਪੂਰੀ ਬਰਾਦਰੀ ਚ ਜਿੰਨੇ ਫੈਮਲੀਆਂ ਨੇ ਨਾ, ਲਾਈਕ 3 ਚਾਚੇ ਨੇ, 2 ਫੁੱਫੀਆਂ ਨੇ, ਫਲਾਣਾ ਨੇ, ਖਾਲਾਂ ਨੇ, ਜਿਹੜੇ ਜਿੰਨੇ ਘਰ ਨੇ, 1000 ਰੁਪਏ ਮਹੀਨਾ ਉਹਨਾਂ ਕੋ ਲੈ ਕੇ ਰੱਖੀ ਜਾਣਾ। ਇੱਕ ਕਮੇਟੀ ਭਾਈ ਜਿਹੜਾ ਉਸ ਚ ਫੌਤ ਹੋਇਆ, ਸਾਰਾ ਖਰਚਾ ਉਹਨੇ ਕਰਨਾ, ਉਸ ਕਮੇਟੀ ਨੇ, ਜਿਹੜੀ ਉਹ ਕਮੇਟੀ। 1 ਰੁਪਈਆ ਨਹੀਂ ਘਰਦਿਆਂ ਦਾ ਲਾਉਣਾ। ਵੀ ਇੱਕ ਗੱਲ ਹੋਈ, ਇੱਕ ਉਹਨਾਂ ਦਾ ਬੰਦਾ ਫੌਤ ਹੋ ਗਿਆ ਹੈ। ਅੱਗੇ ਵੀ ਗੱਲ ਕੀਤੀ ਸੀ, ਬੜੀਆਂ ਜੁਗਤਾਂ ਇੱਥੇ। ਨਹੀਂ ਸਹੀ ਗੱਲ। ਮਿੱਠੇ ਨੇ ਵੀ ਇੰਜ ਸ਼ੁਰੂ ਕੀਤਾ ਭਈ, ਪਹਿਲੇ ਦਿਨ ਲਿਆ ਤੇ ਅਗਲੇ ਦਿਨ ਫੌਤ ਗਈ ਹੋ ਗਈ 70,000 ਕੋਲੋਂ ਪੈ ਗਿਆ। ਹਾਂਜੀ ਇਹ ਜਨਮ ਹੁੰਦਾ ਵਾ। ਤੇ ਉਹਨੂੰ ਕਹਿ ਰਿਹਾ ਮਾਰੇ ਕਦਾ ਗਿਆ, ਮਰ ਤੇ ਮੈਂ ਕੇ ਕਹਿੰਦਾ ਇਹ ਕਮੇਟੀ ਬੋਲੀ ਵਾਲੀ ਪਾਣੀ ਸੀ। ਨਹੀਂ ਇਹ ਹਾਲੇ ਵਾਲੇ ਪਹਿਲਾਂ 1,000 ਲਿਆ ਤੇ 9,000 ਇਕੱਠਾ ਹੋਇਆ ਤੇ ਫੌਤਗੀ ਹੋ ਗਈ। ਤੇ ਫੌਤਗੀ ਭੁਗਤਾ ਕੇ ਉਹਨਾਂ ਨੂੰ ਕਹਿ ਰਿਹਾ ਭਾਜੀ ਹੁਣ ਤੁਹਾਡੇ ਵਾਲੇ ਮੇਰਾ ਇੱਕ ਫੌਤਗੀ ਤੁਹਾਡੇ ਵਾਲਾ ਮੇਰੀ। ਨਹੀਂ ਫੌਜੀ ਵਾਲੀ ਕਮੇਟੀ ਪਾ ਕੇ ਘਰ ਦਾ ਕੋਈ ਜੀਨ ਸੀ ਮਰਨ ਰਿਹਾ, ਤੇ ਆਪਣੀ ਤਬੀਅਤ ਢਿੱਲੀ ਮੱਠੀ ਕਰਕੇ ਕਮੇਟੀ ਲੈ ਯਾਰ ਬਹੁਤ ਕੀ ਗੱਲ। ਤੇ ਜਾ ਕੇ ਉਹਨੂੰ ਕਹਿੰਦਾ ਭਾਜੀ ਮੈਂ ਮਰਿਆ ਤੇ ਨਹੀਂ, ਲੇਕਿਨ ਮੇਰੀ ਹਾਲਤ ਬਹੁਤ ਖਰਾਬ ਆ, ਇਹਦਾ ਕੀ ਹਿਸਾਬ ਹੈ, ਇਹਦੇ ਕਿੰਨੇ ਨੇ। ਮਾਮਾ ਮਾੜਾ ਜਿਹਾ ਢਿੱਲਾ ਹੈ, ਉਹਨੂੰ ਕਹਿੰਦਾ ਤੈਨੂੰ ਲੱਗ ਗਿਆ ਪਤਾ ਕਮੇਟੀ ਦਾ। ਨਹੀਂ ਯਾਰ, ਸ਼ੁਗਰ ਦਾ ਆਪਣੀ ਜਗ੍ਹਾ, ਲੇਕਿਨ ਕਿੰਨਾ ਅੱਛਾ ਸਿਸਟਮ ਆ। ਹਾਂਜੀ ਅੱਛਾ ਵਾ। ਕਾਨੂੰਨ ਨੇ ਭਾਈ ਪੌਤਗੀ ਵਾਲੀ ਕਮੇਟੀ ਤੇ ਉੱਥੇ ਜਿੱਤੇ ਪਿਆ, ਕਹਿੰਦਾ ਮੈਂ ਪਹਿਲੀ ਲੈਣੀ। ਮਰਨਾ ਪੈਣਾ ਹੀ। ਅੱਛਾ ਮਰਨਾ ਪੈਣਾ ਕਹਿੰਦਾ ਪਹਿਲੀ ਮੈਂ ਲੈਣੀ। ਨਹੀਂ ਉਹ ਕਮੇਟੀ ਨਹੀਂ ਕਿ ਉਹ ਵੈਸੇ ਹੀ ਹੈ ਨਹੀਂ, ਇਹ ਸਿਸਟਮ ਹੋਣਾ ਚਾਹੀਦਾ ਸਾਜੀ। ਲੇਕਿਨ ਕੈਸੀ ਗੱਲ ਹੈ, ਕਿਉਂਕਿ ਅੱਜ ਕੱਲ ਅੱਲਾ ਨਾ ਕਰੇ ਅਗਰ ਕਿਸੇ ਦੇ ਘਰ ਕੋਈ ਪਹੁੰਚੀ ਨਹੀਂ ਭਾਈਜਾਨ, ਪਹਿਲੇ ਤੇ ਅੱਲਾ ਮਾਫੀ ਦੇਵੇ A to Z ਕਿੰਨਾ ਘਰਦਿਆਂ ਦਾ ਖਰਚਾ ਹੁੰਦਾ। ਮਹਿਮਾਨ ਕਿੰਨੇ ਲੱਖ ਰੁਪਏ ਤੋਂ ਘੱਟ ਤੇ ਕਬਰ ਦਾ ਨਹੀਂ ਸਿਸਟਮ ਬਣਦਾ। ਫਿਰ ਉਹਨੇ ਫਿਰ ਜਿਹੜੇ ਕਬਰਾਂ ਕੱਢਣ ਵਾਲੇ ਨੇ ਉਹਨਾਂ ਨੂੰ ਨਹੀਂ ਭਾਰ ਹੁੰਦਾ ਵੀ ਮਤਲਬ ਕਿ ਇਹਨਾਂ ਦਾ ਮਰਿਆ। ਮਾਫੀਆ ਨੇ ਉਹ ਕਹਿੰਦੇ ਨੇ ਕਿ ਭਾਈ ਲਾਓ ਸਾਨੂੰ ਕੋਈ, ਅਸੀਂ ਦੇਖੋ ਭਾਜੀ ਪੂਰਾ ਪਾਣੀ ਲਾਤਾ, ਚੈੱਕ ਕਰੋ। ਜਿਵੇਂ ਆਪਣੀ ਆਮ ਹਾਂਜੀ ਡੀਲਿੰਗ ਕਰ ਹੋਟਲ ਦੇ ਬਾਹਰ ਤੁਸੀਂ ਇੱਕ ਹੋਟਲ 'ਚ ਗਏ ਨਾ, ਵੀ ਹੋਟਲ 'ਚ ਤੁਸੀਂ ਗਏ ਹੋ, ਇਸ ਕਿਸਮ ਦੀ ਆਜਜ਼ੀ ਨਾਲ ਉਹ ਬੰਦਾ ਤੁਹਾਡੀ ਗੱਡੀ ਦਾ ਦਰਵਾਜ਼ਾ ਖੋਲੇਗਾ, ਤੁਹਾਨੂੰ ਇੰਝ ਲੱਗੇਗਾ ਤੁਸੀਂ ਉਹਨੂੰ ਅਗਰ ਜਦੋਂ ਅੱਛਾ ਉਹਨੇ ਇੰਝ ਹੁਣ ਤੁਸੀਂ ਗੱਡੀ ਲਾਤੀ ਹੈ, ਇਹਨੂੰ ਕਹਿੰਦੇ ਨੇ ਇੱਕ ਸੌਫਟ ਹਰਾਸਮੈਂਟ, ਸੌਫਟਨੈਸ ਲੇਕਿਨ ਹਰਾਸਮੈਂਟ। ਉਹਦੀ ਅੱਖ ਵੀ ਤੁਹਾਡੇ ਅੱਲਾ ਤੇ ਉਹ ਖੜਾ ਵੀ ਇੰਝ ਆ, ਤੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਆਪਣਾ ਆਪ ਲੱਗਦਾ ਕਿ ਅਗਰ ਮੈਂ ਕਿੱਡਾ ਵੱਡਾ ਹੋਵਾਂਗਾ ਜੇ ਮੈਂ ਇਹਨੂੰ ਦੇਣ ਤੋਂ ਬਗੈਰ ਚਲਾ ਜਾਵਾਂ। ਸਹੀ ਉਹ ਇਦਾਂ ਦਾ ਤੁਹਾਨੂੰ ਕਰ ਦਿੰਦੇ ਨੇ। ਇਦਾਂ ਹੀ ਉਹ ਡਕੈਤੀ ਆ, ਲੇਕਿਨ ਕਿੱਡੀ ਸੌਫਟਨੈਸ ਤਰ੍ਹਾਂ। ਯਾਰ ਤੁਸੀਂ ਗਏ ਹੋ,
ਮੈਂ ਤੁਹਾਨੂੰ ਦੱਸ ਰਿਹਾ ਯਾਰ, ਹੁਣ ਮੈਂ ਦੁਬਈ 에ਅਰਪੋਰਟ ਉਤਰਿਆ ਤੇ ਇੱਕ ਮੁੰਡਾ ਆਇਆ, ਮੇਰੇ ਕੋਲ ਬੈਗ ਸੀ 3-4, ਉਹ ਮੁੰਡਾ ਆਇਆ ਭਾਣ ਉਹਨੇ ਤੇ ਮੈਨੂੰ ਸੇਮ ਇੰਜ ਲੱਗਾ, ਮੈਂ ਕਿਹਾ ਲੈ ਵੀ ਕੋਈ 50-60 ਦਿਰਹਮ ਗਏ। ਮੈਂ ਇੱਥੇ ਵੀ ਮੈਂ ਕਿਹਾ ਉਹ ਬੁਆ ਭਾਈ ਉਹਨੇ ਮੇਰੇ ਬੈਗ ਫੜੇ, ਜ਼ਿਆਦਾ ਸੀ ਨਾ, ਮੈਂ ਇਕੱਲਾ ਸੀ, ਬੈਗ ਜ਼ਿਆਦਾ। ਐਂਡ ਤੱਕ ਟੈਕਸੀ ਜਿੱਥੇ ਖੜੀ ਸੀ ਨਾ ਭਾਣ, ਉੱਥੇ ਉਹਨੇ ਬੈਗ ਰੱਖੇ ਨੇ, ਬੈਗ ਉਹਨੇ ਥੱਲੇ ਲਾਏ ਨੇ, ਤੇ ਉਹ ਮੈਂ ਉਹਦੇ ਨਾਲ ਰਹਾਉਣ ਲੱਗਾ, ਮੈਂ ਦੇਖਿਆ ਤਾਂ ਹੈ ਹੀ ਨਹੀਂ। ਉਸ ਬੰਦੇ ਨੇ ਮੈਨੂੰ ਕਿਉਂ ਵੀ ਨਹੀਂ ਕਰਾਇਆ ਕਿ ਮੈਂ ਚੱਲਾਂ। ਓਏ ਵਾਹ 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 ਵਾਹ। ਠੀਕ ਹੈ, ਇੱਥੇ ਇਹ ਤੋਂ ਗੱਡੀ ਰੋਕੀ ਆ, ਹਾਂਜੀ ਠੀਕ ਆ ਜੀ, ਇਹ ਦਰਵਾਜ਼ਾ ਖੁੱਲਾ, ਇਹ ਦਰਵਾਜ਼ਾ ਖੁੱਲਾ, ਐਵੇਂ ਅੱਗੇ ਕਰਾ ਦਾਂਗੇ ਤੁਰੇ, ਆਹੋ ਠੀਕ ਆ, ਇਹ ਖੁੱਲਾ, ਠੀਕ ਓਕੇ, ਐ ਹੁਣ ਤੂੰ ਚਲਾ ਗਿਆ। ਹੁਣ ਉਹਨੇ ਤੈਨੂੰ ਦੱਸਤਾ ਕਿ ਇਹ ਮੈਂ ਹੈ, ਮੇਰਾ ਅੰਦਰ ਜੋ ਮਰਜ਼ੀ ਖਾ ਪੀ, ਲੇਕਿਨ ਮੇਰਾ ਵੀ ਜ਼ੇਨ 'ਚ ਰੱਖਣਾ ਪਈ। ਹੁਣ ਤੁਸੀਂ ਖਾ ਕੇ ਵਾਪਸ ਆਏ ਤਾਂ ਉੱਥੇ ਹੀ ਆਓ। ਉਹਨੇ ਆ ਕੇ ਪਿੱਛੇ ਖਾਲੀ ਸੜਕ ਤੇ ਖਲੋ ਕੇ ਨੂੰ ਕਹੀ ਜਾਣਾ ਆਉਣ ਦਿਓ ਆਉਣ ਦਿਓ ਆਉਣ ਦਿਓ, ਵੀ ਤੈਨੂੰ ਨਜ਼ਰ ਵੀ ਆ ਰਿਹਾ ਨਾ ਇੱਧਰ ਆ ਕੋਈ ਨਾ ਇੱਧਰ ਆ ਕੋਈ, ਵੀ ਇਹ ਨਾ ਵੀ ਹੋਵੇ ਤਾਂ ਮੈਂ ਪਿੱਛੇ ਕਰ ਲਵਾਂ ਤੇ ਕੁਛ ਨਹੀਂ ਹੋਣਾ। ਲੇਕਿਨ ਉਹਨੇ ਇਹ ਮਾਹੌਲ ਬਣਾਇਆ ਕਿ ਜੇ ਮੈਂ ਨਾ ਹੁੰਦਾ ਤੂੰ ਵੱਜਿਆ। ਠੀਕ ਆ ਜੀ। ਉਸ ਤੋਂ ਬਾਅਦ ਇਹ ਖਲੋ ਗਿਆ, ਉਹਨੇ ਇੰਜ ਕਰਾ ਹੁਣ ਇਹ ਗੱਡੀ ਪੂਰੀ ਸਿੱਧੀ ਹੋ ਗਈ ਆ ਕਿ ਮੈਂ ਹੁਣ ਜਾਣਾ, ਤੇ ਉਹ ਸ਼ੀਸ਼ੇ ਦੇ ਨਾਲ ਇੰਜ ਕਰਕੇ ਖੜਾ, ਜੇ ਹੁਣ ਤੁਸੀਂ ਇੰਜ ਵੇਖ ਰਹੇ ਤੇ ਖੜਾ, ਤੇ ਹੁਣ ਉੱਥੇ ਤੁਹਾਡੀ ਐਸੀ ਦੀ ਤੈਸੀ, ਤੁਹਾਡੇ 'ਚ ਥੋੜੀ ਜਿਹੀ ਵੀ ਗੈਰਤ ਆ ਤਾਂ ਤੁਸੀਂ ਚੱਲ ਜਾਓ। ਇਹਨੂੰ ਹਰਾਸਮੈਂਟ ਕਹਿੰਦੇ, ਵਾਕਈ ਇਹ ਵੀ ਹਰਾਸਮੈਂਟ ਹੈ, ਬਿਲਕੁਲ ਹੈ। ਉਸਤਾਦ ਜੀ ਇਹ ਹੋਣ ਵਾਲੀ ਗੱਲ ਆ। ਸਹੀ ਗੱਲ। ਔਰ ਤਰੀਕਾਕਾਰ ਕੈਸਾ ਆਵੇ ਵੀ ਬਾਬਾ ਵਾ 60 ਸਾਲ ਦਾ, ਠੀਕ ਹੈ ਜੀ, ਇੰਜ ਕਰਕੇ ਸੋਟੀ ਫੜੀ ਹੈ ਮੰਗਣ ਵਾਲਾ ਵਾ, ਤੇ ਉਹਨੂੰ ਪਤਾ ਵਾ ਕਿ ਇਹ ਸਪੀਡ ਬ੍ਰੇਕਰ ਤੋਂ ਬਾਅਦ ਬ੍ਰੇਕ ਲੱਗਣੀ, ਤੂੰ ਸਪੀਡ ਬ੍ਰੇਕਰ ਤੇ ਹਾਂਜੀ, ਉਹਨੂੰ ਪਤਾ ਵਾ। ਤੁਸੀਂ ਰਾਤ ਨੂੰ ਨਹਿਰ ਤੇ ਆ ਜਾਓ, ਯੂ ਟਰਨ ਤੇ ਹੋਣਗੇ, ਜਿੱਥੇ ਬ੍ਰੇਕ ਵੱਜਣੀ ਉਹ ਉੱਥੇ ਮੰਗਣ ਵਾਲਾ ਹੋਏਗਾ, ਇਹ ਉਹਨਾਂ ਨੂੰ ਪਤਾ ਵਾ। ਤੋ ਦੋਵੇਂ ਪਕਾਨੇ ਲਾ ਕੇ ਬੈਠੇ। ਇੱਕ ਸਿਗਨਲ ਬੁਕਾਰੀਆਂ ਨੇ ਪੈਸੇ ਇਕੱਠੇ ਕਰਕੇ ਠੀਕ ਕਰਾਇਆ ਕਿ ਇੱਥੇ ਗੱਡੀ ਨਹੀਂ ਰੁਕ ਰਹੀ, ਸਾਨੂੰ ਆਮਦਨ ਨਹੀਂ ਹੋ ਰਹੀ। ਕਹਿੰਦਾ 30 ਲੱਖ ਲੋਸ ਹੋ ਰਿਹਾ। ਹਕੀਕਤ ਖਬਰ ਅਸੀਂ 30 ਲੱਖ ਦਾ ਲੋਸ ਹੋ ਰਿਹਾ ਉਸਤਾਦ ਜੀ। ਉਹਨਾਂ ਨੇ ਗਵਰਨਮੈਂਟ ਦੀ ਇਮਦਾਦ ਨਹੀਂ ਲਈ, ਉਹਨਾਂ ਨੇ ਆਪੀ ਪੈਸੇ ਪਾ ਕੇ ਸਿਗਨਲ ਲਵਾ ਲਿਆ। ਅੱਛਾ, ਇਸ਼ਾਰੇ ਲਵਾਤੇ। ਤੁਸੀਂ ਉਸਤਾਦ ਜੀ ਇਸ਼ਾਰੇ ਦੀ ਗੱਡੀ ਖੜੀ ਕੀਤੀ ਨਾ, ਇੰਜ ਸ਼ੀਸ਼ਾ ਥੱਲੇ ਕਰਕੇ ਤੁਸੀਂ ਐ ਵੇਟ ਕਰ ਰਹੇ ਇਸ਼ਾਰਾ ਖੁੱਲਣ ਦਾ, ਤੇ ਯਕਦਮ ਗਜਰੇ ਵਾਲੀ ਛੋਟੀ ਤੁਹਾਡੇ ਅੰਦਰ ਆਉਣੀ ਇੰਜ ਕਰਕੇ। ਨਹੀਂ ਭਾਈ ਨੂੰ ਤੁਸੀਂ ਕਿਤੇ ਬਾਹਰ, ਅਸੀਂ ਪਤਾ ਨਹੀਂ ਰਾਤੀ ਕਿੱਥੇ ਸੀ, ਮੈਂ ਤੇ ਅਸੀਂ ਕਿੱਥੇ ਰੋਟੀ ਖਾਣ ਗਏ ਸੀ ਰਾਤੀ ਅਸੀਂ ਟਿੱਕੀਆਂ ਕੱਲ ਖਾਧੀਆਂ ਸੀ ਮਸਕੀਨ ਦੀ। ਹਾਂਜੀ। ਕਿੰਨੇ ਜਾਣੇ ਆਏ ਨੇ, ਕਿੰਨੇ ਆਏ? 1 2 ਤੀਜਾ, ਯਾਰ ਹਰਾਮ ਹੋ ਜਾਂਦਾ ਖਾਣਾ ਤੁਹਾਡਾ। ਆਈ ਜਾਂਦੇ ਆ। ਓਏ ਹੋਏ ਹੋਏ। ਅੱਛਾ ਨੌ ਕਿਸ ਤਰ੍ਹਾਂ ਕਰਦੇ ਠੱਕ ਠੱਕ ਹਾਂਜੀ। ਇੱਕ ਹੋਰ ਵੀ ਆਈਟਮ, ਨਾਲ ਹੀ ਮੁੰਡੇ ਨੂੰ ਕਰਦੇ। ਅੱਛਾ, ਤੁਹਾਡੀ ਕੁੱਤੇ ਜਿੰਨੀ ਵੈਲਿਊ ਨਹੀਂ ਹੁੰਦੀ ਉਹਨਾਂ ਦੇ ਅੰਦਰ, ਜਿਹੜਾ ਤੁਸੀਂ ਕਹਿੰਦੇ ਭਲਾ ਹੋਵੇ। ਹਾਂਜੀ, ਉਹਨਾਂ ਨੂੰ ਮੈਂ ਕਹਿੰਦਾ ਤੁਸੀਂ ਘਟਿਆ ਆਦਮੀ ਹੋ, ਤੂੰ ਤੇਰੇ ਕਹਿਣ ਤੇ ਭਲਾ ਉੱਥੇ ਖਲੋਤੇ ਜਾਂਦੇ ਹੀ ਨਹੀਂ। ਤੂੰ ਫੇਰ ਕਹਿ ਭਲਾ ਵੀ ਤੂੰ 2 ਪੀਸ ਪਾਇਆ, ਘਰ ਦੇ ਤੇਰੇ ਨੌਕਰ ਦਿਲ ਕਰੇ ਤੇਰੇ ਇਸ਼ਾਰੇ ਤੇ ਬੰਦਾ ਮਾਰ ਦੇਣ, ਤੇ ਤੂੰ ਅੱਜ ਕਰੇ ਐਮ ਤੇ ਉਹ ਬੰਦਾ ਮਾਰ ਦੇਣ, ਤੇ ਉਹ ਜਿਹੜੇ ਆ ਉਹ ਤੈਨੂੰ ਜੁੱਤੀ ਤੇ ਨਹੀਂ ਲਿਖਣ ਦੇ, ਵੀ ਤੂੰ 20 ਵਾਰੀ ਕਹਿਤਾ ਮਾਫ ਹੋਵੇ, ਤੂੰ ਕਹਿ ਰਿਹਾ ਕਾਹਦਾ ਅਫਸਰਾਂ ਤੋਂ, ਯਾਨੀ ਤੇਰੀ ਕਿੰਨਾ ਤੂੰ ਘਟਿਆ ਆਦਮੀ ਹੈ। ਤੇਰੀ ਗੱਲ ਜਸਰੀ ਕੋਈ ਨਹੀਂ ਡਿਗਰੇਡ ਕਰ ਰਹੇ ਨਾ, ਆਪਣੇ ਨਾਲ ਹੋਇਆ ਸੀ ਗੇਟਾਂ ਤੇ ਹਰਾਸਮੈਂਟ ਉਸਤਾਦ ਜੀ। ਬੱਚੀਆਂ ਛੋਟੀਆਂ ਫੁੱਲ ਲੈ ਕੇ 2-2 ਇਹਨਾਂ ਵੇਚ ਰਹੀਆਂ ਨੇ। ਅੰਕਲ ਆਹੋ ਲੈ ਲੈ ਅੰਕਲ, ਰਾਤ ਦੇ 2-3 ਵਜੇ ਬਾਬੇ ਬੈਠੇ ਹੁੰਦੇ ਪਕਾਲੇ ਲੈ ਕੇ। ਉਹ ਨਹੀਂ ਫਿਰਦੀਆਂ ਹੁੰਦੀਆਂ, ਉਹਨਾਂ ਤੇ ਪੂਰੀ ਨਜ਼ਰ ਹੁੰਦੀ ਬੇਟੇ। ਕਦੀ ਉਹਨਾਂ ਨੂੰ ਤੂੰ ਵਾਧਾ ਘਾਟਾ ਕਰਕੇ ਵੇਖੀ, ਵੇਖ ਤੇਰਾ ਕੀ ਹਾਲ ਕਰਦੇ ਹੋ। ਇੱਕ ਹੋਰ ਹਰਾਸਮੈਂਟ ਉਸਤਾਦ ਜੀ ਬੜੀ ਭੈੜੀ। ਕੀ ਆ ਸਟੇਸ਼ਨ ਤੇ ਜਦੋਂ ਗਏ ਆ, ਪੂਰੀ ਫੈਮਿਲੀ ਕਰਾਚੀ ਜਾਣੀ ਸੀ, ਭਾਈ ਜਾਨ ਕੁੱਲੀ ਨੰਬਰ 1 ਹਾਂਜੀ ਆ ਕੇ ਕਹਿੰਦੇ ਭਾਈ ਨਾ ਕਿੰਨੇ ਨੰਬਰ ਡੱਬਾ ਹੈਗਾ ਆਪਣਾ? ਮੈਂ ਕਿਹਾ 17 ਨੰਬਰ ਡੱਬਾ। 17 ਨੰਬਰ ਡੱਬਾ? ਯਾਰ ਤੁਹਾਡੇ ਕੋਲ ਇੰਨੀ ਫੈਮਿਲੀ, ਉਹ ਐਂਡ ਤੇ ਡੱਬਾ ਲੱਗਣਾ ਜੀ ਤੁਹਾਡਾ, ਠੀਕ ਹੈ ਨਾ? ਹਾਂ। ਤੇ ਭਾਈ ਨਾ 2500 ਰੁਪਏ ਦੇ ਸੀ ਆਖਦੇ ਨਾ, ਟ੍ਰੇਨ ਤੱਕ ਯਾਨੀ ਕਿ ਸਾਰਾ ਸਮਾਨ ਸੈੱਟ ਹੁੰਦੇ ਤੱਕ ਯਾਨੀ ਕਿ ਸੀ ਦਵਾਂਗੇ। ਦੂਸਰਾ ਆਇਆ, ਮੈਂ ਕਿਹਾ ਨਹੀਂ ਯਾਰ ਅਸੀਂ ਮੁੰਡੇ ਬਹੁਤ ਹੈਗੇ, ਅਸੀਂ ਆਪੇ ਰੱਖ ਲਾਂਗੇ। ਦੂਸਰਾ ਆਇਆ, ਉਹਨੇ ਆ ਕੇ ਡਰਾਇਆ, ਕਹਿੰਦਾ ਭਾਜੀ ਹਫੜਾ ਤਫੜੀ 5 ਮਿੰਟ ਗੱਡੀ ਰੁਕਦੀ ਜੇ, ਇਹ ਸਮਾਨ ਨਹੀਂ ਤੁਹਾਡੇ ਕੋਲ ਨਹੀਂ ਹੋਣਾ। ਹਫੜਾ ਤਫੜੀ ਠੀਕ ਹੈ, ਜਿੰਨਾ ਰਾਸ਼ਾ ਤੇ ਅਸੀਂ ਜਿਹੜਾ ਹੁਣ ਅਸੀਂ ਸਾਰੇ ਕੁੰਡੀਆਂ ਨੇ ਜਿੱਥੇ ਗਿਆ ਨਾ ਡੱਬਾ ਯਾਰ ਇੱਥੇ ਆਣਾ। ਉਸਤਾਦ ਜੀ ਉਹਨਾਂ ਨੇ ਕਿਹਾ, ਉਹਨਾਂ ਦੀ ਆਬਜ਼ਰਵੇਸ਼ਨ, ਕਹਿੰਦੇ ਜੀ 17 ਨੰਬਰ ਡੱਬਾ। ਕਹਿੰਦਾ ਉਹ ਐਂਡ ਤੇ ਆਣਾ, ਤੁਸੀਂ ਇੰਨਾ ਚੁੱਕ ਕੇ ਲੈ ਜਾਓਗੇ ਸਮਾਨ ਹੀ ਉਹ। ਅਸੀਂ ਸਾਰਾ ਸਮਾਨ ਚੁੱਕ ਕੇ ਐਂਡ ਤੇ ਲੈ ਗਏ, ਡੱਬਾ ਬਿਲਕੁਲ ਸਾਹਮਣੇ ਲੱਗਾ, ਕਸਮ ਵਾਲੀ ਗੱਲ। ਜਿੱਥੇ ਤੂੰ ਸਮਾਨ ਲੈ ਕੇ ਅਸੀਂ ਜਿੱਥੋਂ ਸਮਾਨ ਲੈ ਕੇ ਗਏ ਆ ਨਾ, ਉਹ ਸਟੇਸ਼ਨ ਤੇ ਬੜੀਏ, ਬਿਲਕੁਲ ਉਹਦੇ ਸਾਹਮਣੇ ਡੱਬਾ ਸਾਡਾ। ਤੇ ਤੁਸੀਂ ਕਿੱਥੇ ਚਲੇ ਗਏ? ਅਸੀਂ ਉੱਥੇ ਚਲੇ ਗਏ ਕਿ ਡੱਬਾ ਇੱਥੇ ਆਣਾ, ਠੀਕ ਹੈ। ਮੈਂ ਕਿਹਾ ਇਹਨਾਂ ਨੂੰ ਜ਼ਿਆਦਾ ਪਤਾ ਹੁੰਦਾ, ਠੀਕ ਹੈ। ਤੂੰ ਆਪਣੇ ਨੂੰ ਕਿਹੜਾ ਕੀਤਾ ਕਿ ਇਨਫੋਰਮੇਸ਼ਨ ਇਹਨਾਂ ਕੋਲ ਲੈ ਲਓ, ਲੈ ਕੇ ਆ ਜਾਓ, ਠੀਕ ਹੈ। ਅਸੀਂ ਉਧਰ ਸਮਾਨ ਲੈ ਕੇ ਆ, ਜਦੋਂ ਟ੍ਰੇਨ ਰੁਕੀ ਤੇ ਡੱਬਾ ਸਾਹਮਣੇ ਪਏ, ਉਦੋਂ ਫਿਰ ਭਾਈ ਅਸੀਂ ਬਾਹਰ ਲੈਂਜ ਨਹੀਂ ਹੁੰਦਾ। ਹਾਂਜੀ। ਟ੍ਰੇਨ ਨਹੀਂ, ਸੁਣ ਲੈ, ਉਹ ਟ੍ਰੇਨ ਕੋਈ ਐਡੀ ਨਹੀਂ ਹੁੰਦੀ ਆਟੋਮੈਟਿਕ ਕਿ ਉਹਨੂੰ ਉੱਥੇ ਬੰਦਿਆਂ ਨੂੰ ਨਜ਼ਰ ਹੀ ਨਹੀਂ ਆ ਰਿਹਾ ਵੀ ਕੋਈ ਬੈਠਾ ਨਹੀਂ ਬੈਠਾ, ਭਾਵੇਂ 5 ਮਿੰਟ ਨੇ ਭਾਵੇਂ 7 ਮਿੰਟ ਨੇ, ਪੂਰੀ ਨਜ਼ਰ ਵੱਜਦੀ ਉਹਨਾਂ ਦੀ।
ਕਿ ਟੋਟਲ ਓਕੇ ਹੋ ਗਿਆ, ਫਿਰ ਉਹ ਸੀਟ ਵੇਚ ਤੋਂ ਸਾਨੂੰ ਇੰਜ ਲੱਗਦਾ ਕਿ ਵੀ ਇਹਨੇ ਜਲਦੀ ਜਲਦੀ ਚੱਲ ਜਾਣਾ। ਇਸੇ ਇਹ ਜਿਹੜਾ ਸਾਨੂੰ ਇੰਜ ਲੱਗਦਾ ਨਾ, ਇਹ ਉਹਨਾਂ ਨੇ ਆਪ ਹੀ ਲਵਾਇਆ ਹੁੰਦਾ ਸਾਨੂੰ ਕਿ ਜਲਦੀ ਜਲਦੀ ਬਹਿ ਜਾਣ। ਅਦਰਵਾਈਜ਼ 2-3 ਬੰਦਿਆਂ ਦਾ ਪੂਰਾ ਸਟੇਸ਼ਨ ਤੇ ਨਜ਼ਰ ਹੁੰਦੀ ਹੈ ਕਿ ਯਾਰ ਠੀਕ ਹੈ ਹਾਂ, ਉਹਦੇ ਬਾਅਦ ਤੁਰ ਪਈਏ ਤੇ ਬਾਅਦ ਚ ਇੱਕ ਬੰਦਾ ਸ਼ੋਖੀ ਕਰ ਰਿਹਾ, ਉਹ ਉਹਦੀ ਸਿਰ ਪੀੜ ਹੈ। ਹੁਣ ਬਹੁਤ ਸਹੂਲਤਾਂ ਵਾ, ਕੈਮਰੇ ਲੱਗੇ ਆ, ਹੁੰਦੇ ਆ ਬਕਾਇਦਾ ਕਿ ਹੁਣ ਤੁਰਨੀ ਗੱਡੀ। ਹਾਂਜੀ ਹਾਂਜੀ ਹੁਣ ਤਾਂ ਬੜੀਆਂ ਸਹੂਲਤਾਂ, ਬੜੀਆਂ ਫੈਸਿਲਿਟੀਆਂ। ਤੁਹਾਨੂੰ ਇੱਕ ਨਵਾਂ ਵਾਕਿਆ ਦੱਸਣਾ ਸੀ। ਕਿਹੜਾ? ਆਹੋ ਮਿਸਤਰੀ ਸਾਹਿਬ ਨੂੰ ਸਾਡੇ ਹਾਂ, ਜਿਹੜੀ ਵਾਸ਼ਰੂਮ ਦੀ ਸੀਟ ਹੁੰਦੀ ਆ, ਉਹ ਜਿਹੜੀ ਜਿੱਤੇ ਬਈਦਾ ਹਾਂਜੀ, ਟੇੜੀ ਲਾ ਗਿਆ, ਕੀ ਵਿੰਗੀ ਲਾ ਗਿਆ। ਵਿੰਗੀ ਮਤਲਬ ਆ ਟੂਟੀ ਆ, ਕਿਹੜੀ? ਆ ਟੂਟੀ ਲੱਗੀ, ਹਾਂ ਸੀਟ ਇੱਥੇ ਆ, ਸਾਈਡ ਫਰੇਮ ਬਣਾ ਗਿਆ ਟੁੱਟੀ। ਐਦਾਂ ਵਾ ਐ ਬੈਠੇ। ਹੁਣ ਇੱਥੋਂ ਕਿੱਦਾਂ ਜਾ ਕੇ ਤੁਸੀਂ ਲੋਟਾ ਭਰਨਾ? ਉਹ ਕਿਉਂ ਲਾ ਗਿਆ? ਕਹਿੰਦਾ ਮਕਾਨ ਵਿੰਗਾ ਵਾ। ਕਸਮੇ ਸਤਾਗੀ ਮੇਰੇ ਅੰਮੀ ਜੀ ਬੋਲੇ ਵੀ ਤੂੰ ਹਾਂ ਸੀਟ ਤੇ ਜੀ ਕਹਿੰਦਾ ਤੁਹਾਡੇ ਮਕਾਨ ਚ ਕਾਣ ਆ, ਮਕਾਨ ਵਿੰਗਾ ਉਹਨੇ ਵਾ। ਕਿਹਾ ਤੂੰ ਐਡਾ ਇਮਾਨਦਾਰ ਆ ਵੀ ਜਿੱਧਰ ਨੂੰ ਕਾਣ ਆ ਤੂੰ ਤਾਂ ਕਿਹਾ ਤੂੰ ਉਹਨੂੰ ਇੰਜ ਕਰ ਦੇ। ਹਾਲਾਂਕਿ ਉਹਨੂੰ ਕਿਹਾ ਉਸ ਉਹਨੇ ਟੂਟੀ ਉਸ ਕਾਣ ਦੇ ਹਿਸਾਬ ਨਾਲ ਕਿਉਂ ਨਹੀਂ ਲੱਗੀ? ਐਂ ਤਾਂ ਮੈਨੂੰ ਸਮਝ ਲੱਗਣ ਡਈ। ਉਸਤਾਦ ਜੀ ਇਹ ਗੱਲਾਂ ਸੁਣਾਣ ਡਿਆ। ਲਓ ਜੀ। ਕੱਲ ਸਾਰਿਆਂ ਦਾ ਖਾਣਾ ਯਾਰ ਮੇਰੀ ਤਰਫੋਂ ਸਾਰੇ ਲੈ ਕੇ ਆ ਜਾ। ਕਿੱਥੇ? ਦਿਹਾੜੀ ਉਸਤਾਦ ਜੀ ਦੇਣਗੇ, ਖਾਣਾ ਮੈਂ ਦਾਂਗਾ ਸਾਰਿਆਂ ਨੂੰ। ਚੱਲ ਜਾ ਲੈ ਮਿਸਤਰੀ ਲੈ ਕੇ ਮਜ਼ਦੂਰਾਂ ਮਿਸਤਰੀਆਂ ਨੂੰ ਲੈ ਕੇ ਆਵੇ ਉਹਦਾ ਹੈ। ਇੱਥੇ ਇੱਥੇ ਟੀ ਟਾਈਮ ਚ ਉਸਤਾਦ ਜੀ ਲੈ ਗਏ, ਉਹਨਾਂ ਨੂੰ ਪੁੱਛੀਏ ਲੈ ਦਿਹਾੜੀ ਉਹ 25-30 ਹਜ਼ਾਰ ਦਾ ਟੀਮ ਟਾਈਮ ਪੈ ਜਾਣਾ ਵਾ। ਕਿਹੜਾ 25-30 ਹਜ਼ਾਰ ਦਾ ਟੀ ਟਾਈਮ ਪੈ ਜਾਣਾ ਸੀ, ਮਸ਼ਵਰਾ ਹੀ ਤਾਜ ਕਰਨਾ। ਮਹਿਲ ਵਾਲੇ ਭਾਈ ਦਿਹਾੜੀਦਾਰ 2500 ਤੇ ਮਿਸਤਰੀ ਦੀ ਦਿਹਾੜੀ ਹੈ 3000। ਅੱਛਾ ਉਸਤਾਦ ਜੀ। ਨਹੀਂ ਹਾਂ। ਅਸੀਂ ਕਿਹੜਾ 8 ਘੰਟੇ ਵਾਸਤੇ ਬੁਲਾਉਣਾ ਉਹਨੂੰ? ਅਸੀਂ ਯਾਰ ਉਹਨਾਂ ਨੂੰ ਸਿਰਫ ਐਸਟੀਮੇਟ ਲਵਾਉਣਾ ਉੱਪਰ ਕਮਰੇ ਦਾ। ਅੱਛਾ ਉਹਨਾਂ ਉਹਨਾਂ ਨੂੰ ਗੱਲਬਾਤ ਸੁਣਾ ਕੇ ਫਿਰ ਤੋਰਦਾ। ਉਹ ਸ਼ਾਹਜਹਾਨ ਸਾਹਿਬ ਨੇ ਤਾਜ ਮਹਿਲ ਤੋਂ ਬਾਅਦ ਹੱਥ ਕੱਢਿਆ ਸੀ ਨਾ, ਮੇਰਾ ਯਕੀਨ ਉਹਨੂੰ ਵਾਸ਼ਰੂਮ ਦੇਖਣ ਤੋਂ ਬਾਅਦ ਦਿਲ ਕਰਦਾ ਸੀ ਤੇ ਮੈਂ ਹੱਥ ਲਾ ਦਵਾਂ। ਇਹ ਕਿਸੇ ਹੋਰ ਦਾ ਏਦਾਂ ਬਣਾ ਪਿਆ ਯਕੀਨ ਮੰਨੋ। ਨਾਮ ਕੀ ਸੀ ਉਹਦਾ? ਸਾਬਰ ਮਿਸਤਰੀ। ਸਾਹਿਬ ਯਾਰ ਨਹੀਂ ਤੂੰ ਉਹਦੀ ਤਾਰੀਫ ਕੀਤੀ ਮਿੱਠੇ, ਤੂੰ ਕਿਹਾ ਯਾਰ ਉਹ ਬੰਦਾ ਚੰਗਾ ਹੈ, ਕਾਰੀਗਰ ਆਦਮੀ, ਤੂੰ ਕਿਹਾ ਕਾਰੀਗਰ ਆ। ਹਾਂ। ਤੇ ਉਹ ਫਿਰ ਅਗਰ ਉਹਨੇ ਟੇੜੀ ਕੀਤੀ ਤਾਂ ਉਹਦਾ ਕੋਈ ਹੋਏ। ਜਦੋਂ ਖਾਣ ਪੀਣ ਨੂੰ ਕੁਛ ਨਹੀਂ ਹੋਣਾ, ਮਿਸਤਰੀ ਨੂੰ ਵੀ ਇਹ ਕੁਛ ਹੋਣਾ। ਉਹਨੂੰ ਹੁਣ ਕੀ ਕਰਨਾ ਤਾਂ ਉਹ ਰੋਟੀ ਪਾਣੀ ਖਵਾਈਦਾ, ਚਾਹ ਪਾਣੀ। ਕੋਈ ਨਹੀਂ, ਕੱਲ ਤੁਹਾਡੇ ਘਰ 'ਚ ਲੱਗਾ, ਸਾਡੇ ਲੱਗਾ ਸੀ। ਕੋਲਿਆਂ ਦੇ ਭਾਅ ਤੇ ਕੰਮ ਕਰਾਇਆ ਤੁਸੀਂ। ਮੇਰੇ ਦਾਦੇ ਨੇ ਹਰਨ ਖਵਾਤਾ ਸੀ ਮਿਸਤਰੀ ਨੂੰ, ਉਹਨੇ ਬਣਾਈ ਸੀ ਹਰਨ ਖਵਾਤਾ ਸਾਜੀ। ਹਾਂਜੀ ਸਾਜੀ ਹਰ ਨੂੰ ਪੋਪੋ ਕੋਲ ਹਰਨ ਕੋ ਮਿਸਤਰੀ ਨੂੰ ਹਰ ਲਗਵਾ ਕੇ ਤੇ ਭਤੀਜੇ ਨੇ ਕਹਿਣੇ ਨਾ ਟਿਕਟ ਲਿਆ ਯਾਰ ਅੱਛਾ ਬੈਠੇ ਸਵੇਰ ਤੇ। ਬਸ ਹਾਂ ਕਰਦੇ ਤਾਂ ਕੁਛ ਤਾਂ ਵੈਸੇ ਖਾਦਾ ਵਾ ਕਦੇ ਕਿਸੇ ਨੇ? ਸੋਦੀ ਰੋ ਖਾਦਾ ਸੀ ਮੈਂ ਹੈਂ? ਸੋਦੀ ਰੋ। ਇਹਨੇ ਅੱਛੀ ਸ਼ੈ ਘਰੋਂ ਖਾਧੀ ਹੋਏ ਮੈਨੂੰ ਛਿੱਤਰ ਫੇਰ ਹਾਂ। ਸਾਲ ਮੈਂ 1999 ਵਿੱਚ ਯਾਰ ਨਹੀਂ ਹੁਣ ਵੀ ਕਿਤੋਂ ਲੱਭਦਾ ਹੋਏਗਾ ਹਰਨ ਦਾ ਗੋਸ਼ਤ, ਲੇਕਿਨ ਉਹ ਕਿੱਥੇ ਕੌਣ ਸ਼ਿਕਾਰ ਕਰਦਾ ਹੋਏਗਾ? ਉਹ ਹੋਏਗਾ ਕੋਈ ਸਾਜੇ ਨੇ ਯਾਰ ਇਹਨਾਂ ਦੇ ਜਿਹੜੇ ਉਹ ਫਾਰਮ ਸ਼ੈਫਸ ਬਣੇ ਉਸਤਾਦ ਹੋਣ, ਜੀ ਦੇਸੀ ਹਰਨ ਹੋਰ ਹੁੰਦਾ ਹੈ। ਫਾਰਮ ਬਣੇ ਹੋਣਗੇ ਸ਼ਾਇਦ। ਫਤਿਹ ਤੋਂ ਮਿਲ ਜਾਂਦਾ, ਉਥੋਂ ਡੈਜ਼ਰਟ ਤੋਂ ਮਿਲ ਜਾਂਦਾ, ਜਿੱਥੇ ਮਰਜ਼ੀ ਲੈ ਲਓ। ਉਸਤਾਦ ਜੀ ਤੁਸੀਂ ਖਾਦਾ? ਸਾਜੀ ਖਾਣਾ ਤੇ ਦੱਸੋ ਯਾਰ। ਉਸਤਾਦ ਜੀ ਤੁਸੀਂ ਆਰਡਰ ਲਾਓ ਖਾਣਾ। ਮੈਂ 2 ਸੁਣਿਆ ਕਿ 2 ਜਾਨਵਰਾਂ ਦਾ ਗੋਸ਼ਤ ਬਹੁਤ ਲਜ਼ੀਜ਼ ਹੁੰਦਾ, ਇੱਕ ਹਰਨ ਦਾ, ਇੱਕ ਖਰਗੋਸ਼ ਦਾ। ਹਾਂਜੀ ਇੱਕ ਖਰੋ ਹੋਰ ਉਸਤਾਦ ਜੀ ਮੱਗ ਦਾ ਖਾਣਾ? ਚਾਲ ਨਹੀਂ ਉਹ ਮੱਗ ਪਰਿੰਦਾ ਹੁੰਦਾ ਪਰਿੰਦਾ ਹੁੰਦਾ। ਮੱਗ ਦਾ ਨਹੀਂ, ਮੱਗਨ ਦਾ ਖਾਦਾ ਮੈਂ। ਹਾਏ ਉਸਤਾਦ ਜੀ ਹਾਏ ਹਾਏ ਮੱਗ ਦਾ ਨਾ ਤੁਸੀਂ ਗੋਸ਼ਤ ਖਾਣਾ। ਮੱਗ ਦਾ ਹਾਂਜੀ ਡਗਮਗ ਬਟੇਰਾ ਟਾਈਪ ਹੁੰਦਾ ਮੱਗ ਸਾਜੀ। ਹੁੰਦਾ ਉਸਤਾਦ ਜੀ, ਪਰਿੰਦਾ ਹੁੰਦਾ, ਕਹਿੰਦਾ ਡੱਗ ਮੱਗ ਦਾ ਨਹੀਂ। ਬੜਾ ਲਜ਼ੀਜ਼ ਇਹ ਤੇ ਹੁੰਦਾ। ਲਗਭਗ ਤਾਂ ਖਾ ਲਈ। ਆਹੋ ਮੈਂ ਤਾਂ ਤੁਹਾਡੇ ਤੋਂ ਡਰ ਪਿਆ ਜਿੰਨੇ ਤੁਸੀਂ ਜਾਨਵਰ ਦੱਸਣੇ ਕਿਸੇ ਦਿਨ ਗੁੱਸੇ ਜਰਮਨ ਸ਼ੈਫ ਨੂੰ ਸ਼ੁਰੂ ਨਾ ਫੇਰ ਲਓ। ਇਹ ਤੇ ਗਾਲ ਨਹੀਂ ਹੁੰਦੀ ਮੱਗ ਯੂ। ਨਹੀਂ ਸਾਡੀ ਉਹ ਹੋਰ ਹੁੰਦਾ ਹੈ। ਅੱਛਾ ਵਾਂਡੀ ਇਹਦਾ ਗੋਸ਼ਤ ਮੱਗ ਬੜਾ ਯੂ। ਲਜ਼ੀਜ਼। ਉਸ ਤੋਂ ਬਾਅਦ ਹਰਨ ਦਾ ਗੋਸ਼ਤ ਬਹੁਤ ਲਜ਼ੀਜ਼ ਹੁੰਦਾ। ਹਾਂਜੀ। ਉਸ ਤੋਂ ਬਾਅਦ ਹਰਨ ਦਾ ਦੁੱਖ ਵੀ ਬਹੁਤ ਹੁੰਦਾ ਹੈ। ਦੁੱਖ ਵੀ ਬਹੁਤ ਹੁੰਦਾ। ਸਹੀ ਗੱਲ ਤਾਂ ਦੁੱਖ ਵੀ ਬਹੁਤ ਹੁੰਦਾ। ਆਹੋ ਇਹਦਾ ਨਾ ਨਮਕੀਨ ਗੋਸ਼ਤ ਹੁੰਦਾ ਉਸਤਾਦ ਜੀ। ਦੁੰਬੇ ਦਾ ਵੀ ਨਮਕੀਨ ਹੁੰਦਾ ਵਾ। ਦੁੰਬੇ ਦਾ ਵੀ ਚਲੋ ਯਾਰ ਬਸ ਉਹਦਾ ਚਲੋ ਨਮਕੀਨ ਅੱਛਾ ਹੁੰਦਾ। ਚਲੋ ਬਸ ਕਰੋ ਖਾਣਾ ਤਾਂ ਨਹੀਂ ਹੁੰਦਾ। ਠੀਕ। ਦੇਸੀ ਕੁੱਕਰ, ਅੱਛਾ ਚਲੋ ਠੀਕ ਆ, ਬਸ ਕਰੋ, ਖਤਮ ਕਰੋ ਐਸੇ ਠੀਕ, topic। ਕੋਟੇ ਕਲੇਚੀਆਂ ਵੀ। ਜੀ ਭੁੱਖ ਲੱਗ ਗਈ ਨਾ। ਨਹੀਂ ਭੁੱਖ ਨਹੀਂ ਲੱਗੀ, ਵੈਸੇ ਸਾਡੇ ਕਈ ਐਸੇ ਜੋ ਵੀ ਨੇ ਵੈਜੀਟੇਰੀਅਨ ਵੀ ਨੇ ਸਾਡੇ ਬਹੁਤ ਹਾਂਜੀ ਸਾਰੇ। ਘਰ ਇੱਕ ਬਾਜ਼ ਲਾਇਆ ਤੇ ਅੱਗੇ ਟਾਈਮ ਪੀਸ ਲਾਇਆ। ਮੈਂ ਕਿਹਾ ਇਹ ਕੀ ਕਹਿੰਦਾ? ਬਾਜ਼ ਉਕਾਤ। ਅੱਛਾ ਘਰ ਨੂੰ ਜੁੜਤਾ ਬਾਜ਼ ਦਾ। ਤੁਹਾਨੂੰ ਯਾਦ ਹੈ ਛੋਟੇ ਹੁੰਦੇ ਤੋਂ ਮਤਲਬ ਤੁਹਾਡੀ ਵੀ ਜ਼ਿੰਦਗੀ ਚ ਹੋਏਗਾ ਜਦੋਂ ਰਕਸ਼ਿਆਂ ਦਾ ਦੌਰ ਹੁੰਦਾ ਤਾਂ ਰਕਸ਼ੇ 'ਚ ਇੱਕ ਰਬੜ ਦੀ ਚੀਜ਼ ਲੱਗੀ ਚਿੜੀ ਹਾਂਜੀ ਹਾਂਜੀ ਅਕਸਰ ਰਕਸ਼ੇ ਦੇ ਵਿੱਚ ਲੱਗੀ ਹੁੰਦੀ ਸੀ। ਸ਼ੀਸ਼ੇ ਦੇ ਉੱਪਰ। ਉਹ ਬਿਲਕੁਲ ਜਾਨਵਰ ਲੱਗਦੀ ਸੀ। ਇੱਕ ਚੀਜ਼ ਮਿਲਦੀ ਵੀ ਹੁੰਦੀ ਸੀ ਖਿਲਾਉਣ ਵਾਲੀ, ਇੱਥੇ ਲਾ ਕੇ ਆਪਾਂ ਘੁਮਾਈ ਸੀ ਐਂ। ਹਾਂ ਪੋਟੇ ਤਾਜੀ ਮਿੱਠਾ ਗੱਡੀ ਤੁਹਾਡੇ ਚ ਉਹ ਫਿਰਕੀ ਕਿਹਨਾਂ ਦੇਖੀ? ਛੋਟਾ ਜਿਹਾ ਲਾਟੋ ਚ ਸੌਂਫ ਹੁੰਦੀ ਸੀ ਮੈਂ ਵੇਖੀ ਸਾਜੀ ਹਨਾ? ਉਹ ਉੱਪਰੋਂ ਖੁੱਲ ਵੀ ਜਾਂਦੀ ਸੀ। ਖਾ ਲੈਣੀ। ਹਾਂ ਤਾਜੀ ਮਿੱਠਾ ਵੱਜੀ ਗੱਡੀ ਲੈ ਆਇਆ। ਮੈਂ ਕਿਹਾ ਇਹ ਕਿਹੜੀ ਕੰਪਨੀ ਦੀ? ਕਹਿੰਦਾ ਹਿਟਸੂਬਿਸ਼ੀ। ਅੱਛਾ ਹਿੱਟ ਸੋਬੂਸ਼ੀ। ਗਲੀ ਦੇ ਵਿੱਚ ਕੋਈ ਬੰਦਾ ਆਊਟ ਆਫ ਕੰਟਰੀ ਤੋਂ ਆਵੇ ਨਾ, ਅੱਛੇ ਪੈਂਟ ਕੋਟ ਪਾਏ ਹੋਣ, ਇਦਾਂ ਦਾ ਬੱਚਾ 5 ਮਿੰਟ ਦੇਖ ਦੂ ਕਿ ਨਾ ਘੜੀ ਕੁੜੀ ਚਾਚੂ ਮੈਂ ਲੈ ਲਊ, ਤੂੰ 5 ਮਿੰਟ ਦੇਖ ਲਈ ਬਸ ਠੀਕ ਆ।
रक्षा लेके तारकाबाद ਦੇ ਪੁਲ ਦੇ ਉੱਤੇ ਖਲੋਤਾ ਸੈਂਟਰ 'ਚ ਤੇ ਕਹਿੰਦਾ ਯਾਰ ਸਵਾਰੀ ਨਹੀਂ ਆ ਰਹੀ ਉਹ ਥੱਲੇ ਜਾ ਫੋਨ ਤੇ ਲੱਗਾ ਆਪਣੀ ਮਸ਼ੂਕ ਨਾਲ ਤੇ ਪੁਲ ਦੇ ਉੱਤੇ ਗਿਆ, ਕਹਿੰਦੀ ਉਹਨੂੰ ਕਹਿਣਾ ਕਿੱਧਰ ਨੂੰ ਜਾਵਾਂ, ਕਹਿੰਦੀ ਦਰਮਿਆਨ ਚ ਕਰ ਲਾ, ਤੇ ਪੁਲ ਤੋਂ ਦਰਮਿਆਨ ਚ ਕਰ ਦਿਓ। ਹਾਂ ਥੱਲੇ ਡਿੱਗਿਆ। ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਤੇ ਦਿਲ ਨਹੀਂ ਬਣਾਣੇ। ਦਿਲ ਬਣਾ ਲਓ ਜੀ, ਦਿਲ ਹੈਲੋ ਹਾਂਜੀ ਮੇਰਾ ਦਿਲ ਕੈਸਾ ਬੈਲੈਂਸ ਮੈਨੂੰ ਬਣਾਉਣਾ ਆ ਗਿਆ, ਇੱਧਰ ਚੈੱਕ ਕਰੋ। ਸਾਜੀ ਇਧਰੋਂ ਉਹ ਮੇਰਾ ਓਇਆ ਦਿਲ ਇਧਰੋਂ ਅੱਗੇ ਕਲੇਜੀ ਲੱਗਦੀ ਪਈ ਆ ਤੇ ਫਿਰ ਨਹੀਂ ਸਾਰਾ ਹੀ ਇੰਜ ਮੇਰਾ, ਸਾਰਾ ਹੀ ਪੂਰਾ ਹੀ। ਤੇਰੇ ਦਿਲ 'ਚ ਸੁਰਾਖ ਆ ਓਏ। ਲਓ ਜੀ ਇੱਕ ਮਿੰਟ ਮੈਂ ਤੁਹਾਨੂੰ ਕਲੋਜ਼ ਹੋਣਾ ਸਾਰੇ ਕੈਮਰੇ 'ਚ, ਤੁਸੀਂ ਦੱਸਣਾ ਵਾ ਕਿ ਸਭ ਤੋਂ ਅੱਛਾ ਦਿਲ ਕਿੰਨੇ ਬਣਾਇਆ। ਕਮੈਂਟਸ ਕਰਨਾ ਥੱਲੇ ਹੈ। ਛੋਟਾ ਕਰ ਇਹ ਤੇਰਾ ਦਿਲ ਘਬਰਾ ਰਿਹਾ ਹੈ। ਤੇਰਾ ਦਿਲ ਘਟ ਨਹੀਂ, ਤੇਰਾ ਦਿਲ ਘਟ ਰਿਹਾ ਹੈ। ਦਾਲ ਚ ਮੂੰਹ ਲਾ ਕੇ ਪਾਣੀ ਪੀਣ ਲਗਾ ਕੇ। ਲਵ ਯੂ ਜੀ, ਅੱਲਾ ਹਾਫਿਜ਼।